ਥੋੜਾ ਸਾਡਾ ਟੈਕਨੀਕਲ ਇਸ਼ੂ ਆ ਰਿਹਾ ਸੀ। ਅਸੀਂ ਬਾਰ-ਬਾਰ ਫੇਸਬੁੱਕ ਤੇ ਔਰ YouTube ਤੇ ਦੋਵਾਂ ਤੇ ਲਿਖ ਰਹੇ ਸੀ ਕਿ ਅਸੀਂ ਥੋੜਾ ਉਹਨੂੰ ਠੀਕ ਕਰ ਰਹੇ ਹਾਂ। ਸੋ ਫਾਈਨਲੀ ਠੀਕ ਹੋ ਗਿਆ, ਅਸੀਂ ਆ ਗਏ, ਹਾਜ਼ਰ ਹਾਂ ਜਨਾਬ। ਅੱਜ ਤਾਂ ਜਿਸ ਤਰ੍ਹਾਂ ਜਦੋਂ ਅਸੀਂ ਪੋਸਟਰ ਸ਼ੇਅਰ ਕੀਤਾ, ਮੈਂ ਥੋੜੀ ਜਿੰਨੀ ਗੱਲ ਕਰਾਂਗਾ ਜ਼ਰੂਰ ਇਹਦੇ ਤੇ ਕਿ ਜਿਸ ਟਾਈਮ ਅਸੀਂ ਪੋਸਟਰ ਸ਼ੇਅਰ ਕੀਤਾ ਤੇ ਸਾਡੇ ਕੋਲ ਇੱਕ ਬਹੁਤ ਸਾਰੇ ਦੋਸਤਾਂ ਦੇ ਕਮੈਂਟ ਮੈਸੇजेस ਆਏ ਕਿ ਅੱਜ ਅਸੀਂ ਜਿਹੜੇ ਡਾਕਟਰ ਸਾਹਿਬਾਨ ਨੂੰ ਸੁਣਨਾ ਚਾਹ ਰਹੇ ਸਾਂ, ਬਿਕੋਜ਼ ਸਾਡੇ ਕਲੱਬ ਦੀ ਵੀ ਅੱਜ ਅਸੀਂ ਸਮਝਦੇ ਹਾਂ ਕਿ ਬਹੁਤ ਅੱਜ ਵੱਡਾ ਦਿਨ ਹੈ ਸਾਡੇ ਵਾਸਤੇ ਕਿ ਅੱਜ ਪ੍ਰੋਫੈਸਰ ਡਾਕਟਰ ਮੀਨਾ ਡਾਂਡਾ ਜੀ ਅੱਜ ਸਾਡੇ ਨਾਲ ਮੌਜੂਦ ਨੇ। ਮੈਂ ਸਾਡੇ ਦੋਸਤ ਸਭ ਜਾਣਦੇ ਨੇ, ਅਸੀਂ ਸਭ ਉਹਨਾਂ ਦੇ ਕੰਮ ਤੋਂ ਵਾਕਿਫ ਹਾਂ, ਪਰ ਇੱਕ ਰਸਮੀ ਗੱਲਬਾਤ ਕਿ ਆਪ ਪ੍ਰੋਫੈਸਰ ਨੇ ਫਿਲਾਸਫੀ ਔਰ ਕਲਚਰਲ ਪੋਲਿਟਿਕਸ ਦੇ ਯੂਨੀਵਰਸਿਟੀ ਆਫ ਵੋਲਵਰਹੈਂਪਟਨ ਦੇ ਵਿੱਚ ਉਹਨਾਂ ਦੀ ਜਿਹੜੀ ਐਕੈਡੈਮਿਕ ਸੇਵਾ ਹੈ, ਖਿਦਮਾਤ ਨਹੀਂ, ਉਹਨਾਂ ਦੀ ਅਗਰ ਗੱਲ ਕਰੀਏ ਤੇ ਉਹਦੇ ਵਿੱਚ ਉਹਨਾਂ ਨੇ ਬਹੁਤ ਸਾਰਾ ਕੰਮ ਕੀਤਾ। ਪਰ ਮੈਂ ਜਿਸ ਗੱਲ ਨੂੰ ਮੈਂ ਫੋਕਸ ਕਰਾਂਗਾ ਉਹ ਇਹ ਗੱਲ ਹੈ ਕਿ ਜਿਹੜੇ ਮਾੜੇ ਮੇਲ ਨੇ ਇਸ ਸੁਸਾਇਟੀ ਦੇ, ਜਿਹੜੇ ਪਿੱਛੇ ਹੋਏ ਲੋਕ ਨੇ, ਉਹਨਾਂ ਦੇ ਨਾਲ ਜਾ ਕੇ ਖਲੋਣਾ ਔਰ ਉਹਨਾਂ ਦੀ ਗੱਲ ਕਰਨੀ, ਚਾਹੇ ਉਹ ਦਲਿਤ ਹੋਣ, ਚਾਹੇ ਕੋਈ ਦੂਜਾ ਹੋਵੇ। ਔਰ ਅੱਜ ਦਾ ਟਾਪਿਕ ਵੀ ਉਹਨਾਂ ਦਾ ਬੜਾ ਜਿਹੜਾ ਇਸ ਹਵਾਲੇ ਨਾਲ ਬਹੁਤ ਅਹਿਮ ਹੈ। ਨਾਲ ਦੀ ਨਾਲ ਜਿਹੜਾ ਹੈ ਉਹਨਾਂ ਦੇ ਕ੍ਰੈਡਿਟ ਤੇ ਬਹੁਤ ਸਾਰਾ ਕੰਮ ਹੈ ਜਿਹੜਾ ਉਹਨਾਂ ਦੀ ਰਿਸਰਚ ਦੇ ਹਵਾਲੇ ਨਾਲ ਹੈ, ਜਿਹੜਾ ਉਹਨਾਂ ਨੇ ਦਲਸ ਦੇ ਹਵਾਲੇ ਨਾਲ ਕੀਤਾ ਔਰ ਆਇਡੈਂਟੀਟੀ ਪੋਲਿਟਿਕਸ ਦੇ ਹਵਾਲੇ ਨਾਲ ਵੀ। ਸੋ ਉਹਦੇ ਤੋਂ ਵੱਖ ਅਗਰ ਗੱਲ ਕਰੀਏ ਤੇ ਜਿਹੜੇ ਨੇ ਉਹ ਉਹਨਾਂ ਦੀ ਪੰਜਾਬੀ ਦੇ ਹਵਾਲੇ ਨਾਲ ਅਗਰ ਅਸੀਂ ਕੰਮ ਵੇਖੀਏ ਤੇ ਉਹਨਾਂ ਨੂੰ ਵਿਮਨ ਆਫ ਦਾ ਈਅਰ ਵੀ ਮਿਲਿਆ ਪੰਜਾਬੀ ਦੇ ਨਾਮ ਤੇ। ਅੱਜ ਸਾਡੇ ਵਾਸਤੇ ਇੱਕ ਬੜਾ ਵੱਡਾ ਦਿਨ ਹੈ ਕਿ ਅੱਜ ਉਹ ਸਾਡੇ ਨਾਲ ਮੌਜੂਦ ਨੇ। ਸੋ ਅੱਜ ਅਸੀਂ ਆਲਰੇਡੀ ਲੇਟ ਬਹੁਤ ਸਾਰੀਆਂ ਗੱਲਾਂ ਤੋਂ ਮੇਰਾ ਦਿਲ ਕਰਦਾ ਉਹਨਾਂ ਦੇ ਹਵਾਲੇ ਨਾਲ ਉਹਨਾਂ ਦਾ ਤਾਰਫ ਮੈਂ ਲੰਬਾ ਕਰਾਂ, ਉਹਨਾਂ ਦੇ ਨਾਲ ਪੂਰੀ ਗੱਲਬਾਤ ਕਰਾਂ, ਪਰ ਅੱਜ ਅਸੀਂ ਟਾਈਮ ਤੋਂ ਥੋੜਾ ਜਿਹਾ ਲੇਟ ਆ, ਤਾਂ ਅਸੀਂ ਚਾਹੁੰਦੇ ਕਿ ਅਸੀਂ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸੁਣੀਏ, ਜਿਹੜੀ ਸਾਡੀ ਖਾਹਿਸ਼ ਹੈ। ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਉਹ ਵੀ ਹੁਣ ਸਾਡੇ ਨਾਲ ਜੀ। ਡਾਕਟਰ ਸਾਹਿਬ ਜੀ ਮੈਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਵਿੱਚ। ਹਾਂ ਤੋਹਿਦ, ਤੁਸੀਂ ਮੇਰੀ ਸਕਰੀਨ ਸ਼ੇਅਰ ਕਰ ਸਕਦੇ ਹੋ? ਜੀ ਮੈਂ ਕਰ ਰਿਹਾ ਜੀ ਸਕਰੀਨ। ਠੀਕ ਜੀ, ਸਕਰੀਨ ਸ਼ੇਅਰ ਹੈ ਜੀ। थैंक यू जी, बहुत बहुत शुक्रिया। पहले तो मैं बहुत ज़्यादा माफ़ी मंगना चाहती हूँ, थोड़ी जी मेरी भी बेवकूफ़ी है और मैनू इग्नोरेंस है बिल्कुल। पहली बारी मैं यूज़ कर रही है वाली स्ट्रीम यार्ड। जूम तो मैं कई बार किया है पहले, तो मैनू पता ही नहीं सी कितना सॉर्ट आउट करना है। सिक्योरिटी सैटिंग सी कोई अद्धे घंटे बाद पल्ले पई किवें करनी है। सो बहुत बहुत माफ़ी माफ़ करना मैनू कि मैं तुहाडे सारिਆਂ ਦਾ वक्त बर्बाद किया। तो ਜਿਹੜੇ रह गए ने सुनन वाले, आई होप कि ਤੁਹਾਨੂੰ ਇਹ ਜਿਹੜੇ ਬਾਕੀ ਦਾ ਸਮੇਂ ਹੈ ਉਹਦੇ ਵਿੱਚ ਗੱਲਬਾਤ ਕਰਨ ਦਾ ਕੁਝ ਥੋੜਾ ਬਹੁਤ ਸਵਾਦ ਆਏਗਾ। ਜਿਹੜਾ ਮਾਮਲਾ ਹੈ ਜਿਹੜਾ ਅਸੀਂ ਡਿਸਕਸ ਕਰਨਾ ਉਹ ਹੈ ਤਾਂ ਬਹੁਤ ਮੁਸ਼ਕਿਲ, ਔਰ ਉਹਦੇ ਵਿੱਚ ਕੋਈ ਹਾਸੇ ਵਾਲੀ ਗੱਲ ਤਾਂ ਹੈ ਨਹੀਂ ਹੈ, ਪਰ ਮੈਨੂੰ ਕਿਉਂਕਿ ਜਿਸ ਤਰ੍ਹਾਂ ਇਹ ਸ਼ੁਰੂ ਹੋਈ ਹੈ ਅੱਜ ਗੱਲ, ਤਾਂ ਉਹਦੇ ਆਪਣੇ ਆਪ ਥੋੜਾ ਜਿਹਾ ਹਾਸਾ ਆ ਰਿਹਾ, ਸੋ ਮਾਫ ਕਰਨਾ ਇਹਦੇ ਬਾਰੇ ਵੀ। ਸੋ ਮੇਰਾ ਟੌਪਿਕ ਅੱਜ ਹੈਗਾ ਕਾਸਟਿਜ਼ਮ ਅਨਚੈਕਡ, the costs of dominant Punjabis' evasiveness in combating a social malady. Basically, मैं ये कहना चाह रही हूँ कि पंजाबियों ने बहुत ज़्यादा ध्यान इस गल ते दिता ही नहीं कि कास्टिज्म ਜਿਹੜੀ ਉਹਨਾਂ ਦੇ ਵਿੱਚ ਹੈ ਉਹ ਤੇ ਉਸ ਨੂੰ ਸੋਲਵ ਕਰਨ ਦਾ ਜਾਂ ਉਸ ਨੂੰ ਕਨਫਰੰਟ ਕਰਨ ਦਾ ਜੇ ਉਹਨਾਂ ਨੇ ਸੀਰੀਅਸਲੀ ਕੰਮ ਨਹੀਂ ਕੀਤਾ ਤਾਂ ਉਹਦੀਆਂ ਉਹਨਾਂ ਨੂੰ ਆਪ ਹੀ ਕਾਸਟ ਪੇ ਕਰਨੀਆਂ ਪੈਣਗੀਆਂ। ਸੋ ਮੈਂ ਜਿਸ ਤੇ ਮੇਰਾ ਐਂਡ ਹੋਏਗਾ ਟਾਕ ਉਸ ਸਮੇਂ ਮੈਂ ਜਾ ਕੇ ਕਾਸਟ ਦੀ ਗੱਲ ਕਰਾਂਗੀ, ਪਰ ਉਸ ਤੋਂ ਪਹਿਲੇ ਜੋ ਮੈਂ ਕੰਮ ਪਿਛਲੇ ਕੁਝ ਸਾਲਾਂ ਵਿੱਚ ਕਾਸਟ ਤੇ ਕੀਤਾ ਹੈ ਔਰ ਜੋ ਕੁਝ ਮੈਂ ਸਿੱਖਿਆ ਕਾਸਟ ਬਾਰੇ, ਜ਼ਿਆਦਾਤਰ ਯੂਕੇ ਦੇ ਐਗਜ਼ਾਮਪਲਸ ਹੀ ਲੈ ਕੇ, ਔਰ ਮੇਰਾ ਖਿਆਲ ਤੋਹਿਦ ਨਾਲ ਸ਼ਾਇਦ ਮੈਨੂੰ ਗੱਲ ਕਰਨੀ ਪੈਗੀ ਕਿ ਇੱਕ ਹੋਰ ਵਾਰ ਇੰਡੀਅਨ ਪੰਜਾਬ ਦੇ ਕੰਟੈਕਸਟ ਵਿੱਚ ਵੀ ਕਾਸਟ ਦੀ ਗੱਲ ਕਰਨ ਦਾ ਮੈਨੂੰ ਜੇ ਮੌਕਾ ਮਿਲੇ ਤਾਂ ਇਹ ਪਾਰਟ 2 ਉਹਦਾ ਹੋ ਸਕਦਾ ਹੈ, ਪਰ ਅੱਜ ਮੈਂ ਜ਼ਿਆਦਾ ਯੂਕੇ ਬਾਰੇ ਹੀ ਗੱਲ ਕਰਾਂਗੀ। ਤਾਂ ਇਹ ਮੇਰੀ ਆਊਟਲਾਈਨ ਅੱਜ ਦੀ ਇੱਦਾਂ ਹੈਗੀ ਕਿ ਪਹਿਲੇ ਤਾਂ ਮੈਂ ਥੋੜ੍ਹੀ ਬਹੁਤ ਜੋ ਮੇਰੀਆਂ ਰਿਸਰਚ ਫਾਈਂਡਿੰਗਸ ਹੈ, ਜੋ ਜਿਸ ਤਰ੍ਹਾਂ ਰਿਪੋਰਟ ਹੋਈਆਂ, ਮੇਰੀਆਂ ਆਪਣੀਆਂ ਰਿਪੋਰਟਸ, ਹੋਰ ਲੋਕਾਂ ਦੀਆਂ ਰਿਪੋਰਟਸ, ਉਹਨਾਂ ਬਾਰੇ ਗੱਲ ਕਰਾਂਗੀ। ਤਾਂ ਪੰਜਾਬੀਆਂ ਵਿੱਚ ਕਾਸਟ ਪ੍ਰੈਜੁਡਿਸ ਕਿੱਥੇ ਆਉਂਦਾ ਹੈ, ਪੰਜਾਬੀਆਂ ਦੀ ਕਾਸਟ ਆਈਡੈਂਟੀਟੀ ਕਿੱਥੇ ਆਉਂਦੀ ਹੈ, ਉਹਦੇ ਬਾਰੇ, ਔਰ ਉਸ ਤੋਂ ਬਾਅਦ ਫਿਰ ਦਲਿਤ ਪਰਸਪੈਕਟਿਵ ਤੋਂ ਕਿਸ ਤਰ੍ਹਾਂ ਜਿਹੜੇ ਇੱਥੇ ਗਰੁੱਪਸ ਹੈਗੇ ਆ ਉਹਨਾਂ ਨੇ ਕਾਸਟ ਦਾ ਜਿਹੜਾ ਸਵਾਲ ਹੈ ਉਹ ਯੂਕੇ ਦੀ ਪਬਲਿਕ ਦੇ ਸਾਹਮਣੇ ਰੱਖਿਆ, ਔਰ ਕਿਸ ਤਰ੍ਹਾਂ ਉਹਨਾਂ ਨੇ ਫਿਰ ਯੂਕੇ ਲਾਅ ਵਿੱਚ ਕੋਸ਼ਿਸ਼ ਕੀਤੀ ਕਿ ਕਾਸਟ ਡਿਸਕ੍ਰਿਮੀਨੇਸ਼ਨ ਨੂੰ
ਆਊਟਲਾਅ ਕੀਤਾ ਜਾਵੇ ਔਰ ਉਹ ਕਰਨ ਵਿੱਚ ਉਹਨਾਂ ਨੂੰ ਕੀ ਮੁਸ਼ਕਿਲਾਂ ਆਈਆਂ, ਕਿਸ ਤਰ੍ਹਾਂ ਦੇ ਪੋਲੀਟੀਕਲ ਆਬਸਟੈਕਲਸ ਆਏ, ਔਰ ਇਸ ਮੁੱਦੇ ਨੂੰ ਰੇਜ਼ ਕਰਨ ਦੀ ਕੰਪਲਿਕੇਸ਼ਨਸ ਕੀ ਨੇ, ਕਿ ਕਿਹਨਾਂ ਕਾਰਨਾਂ ਕਰਕੇ ਇਸ ਮੁੱਦੇ ਨੂੰ ਸਹੀ ਤਰ੍ਹਾਂ ਓਪਨਲੀ ਡਿਸਕਸ ਕਰਨਾ ਮੁਸ਼ਕਿਲ ਹੈ ਜਾਂ ਰਿਜ਼ੋਲਵ ਕਰਨਾ ਮੁਸ਼ਕਿਲ ਹੈ। ਤਾਂ ਜਿਹੜਾ ਸੈਕਿੰਡ ਪਾਰਟ ਹੈ ਉਹ ਕਾਫੀ ਲੇਟ ਆਏਗਾ ਸੈਕਿੰਡ ਪਾਰਟ, ਪਰ ਉਸ ਪਾਰਟ ਵਿੱਚ ਮੈਂ ਜਨਰਲ ਥੋੜੀ ਜਿਹੀ ਮੋਰ ਫਿਲੋਸੋਫੀਕਲ ਪੁਆਇੰਟ ਆਫ ਵਿਊ ਤੋਂ ਕਿ ਜਿਹੜੀ ਚੀਜ਼ ਅਸੀਂ ਅਵੋਇਡ ਕਰਦੇ ਹਾਂ, ਜਿਹੜੀ ਚੀਜ਼ ਨੂੰ ਅਸੀਂ ਨਹੀਂ ਦੇਖਣਾ ਚਾਹੁੰਦੇ ਜਾਂ ਫਿਰ ਅਸੀਂ ਉਹਨੂੰ ਨਾ ਹੀ ਕਰ ਦਿੰਦੇ ਹਾਂ ਕਿ ਉਹ ਤਾਂ ਹੈ ਹੀ ਨਹੀਂ ਪ੍ਰੋਬਲਮ, ਜਾਂ ਫਿਰ ਉਹਨੂੰ ਅਸੀਂ ਕਿਸੇ ਹੋਰ ਤਰੀਕੇ ਨਾਲ ਐਕਸਪਲੇਨ ਕਰਦੇ ਹਾਂ। ਇਹ ਸਾਰੇ ਜਿਹੜੇ ਮੈਕੈਨਿਜ਼ਮਸ ਕਹਿ ਲਓ ਅਸੀਂ ਯੂਜ਼ ਕਰਦੇ ਹਾਂ ਕਿ ਕਾਸਟ ਨੂੰ ਸਿੱਧੀ ਤਰ੍ਹਾਂ ਜੋ ਹੈ ਉਸ ਨੂੰ ਉਸ ਤਰ੍ਹਾਂ ਨਾ ਦੱਸ ਕੇ ਕੁਝ ਹੋਰ ਬਣਾਇਆ ਜਾਏ। ਇਹ ਜਿਹੜੀ ਪ੍ਰੋਬਲਮ ਹੈ ਇਹਦੇ ਬਾਰੇ ਮੈਂ ਥੋੜਾ ਜਿਹਾ ਗੱਲ ਕਰਾਂਗੀ, ਔਰ ਫਿਰ ਕਿ ਇਹ ਜਿਹੜੀ ਇਵੇਸਿਵਨੈਸ ਹੈ, ਇਹ ਜਿਹੜੀ ਘਬਰਾਹਟ ਹੈ ਸਾਨੂੰ ਕਾਸਟ ਨੂੰ ਸਹੀ ਤਰ੍ਹਾਂ ਐਗਜ਼ਾਮਿਨ ਕਰਨ ਦੀ ਔਰ ਅਵੋਇਡ ਕਰਨ ਦਾ, ਜਿਹੜਾ ਇਹ ਸਾਡੀਆਂ ਆਦਤਾਂ ਹੈਗੀਆਂ, ਇਹਦੀ ਕੀ ਕਾਸਟ ਹੈ। ਔਰ ਫਾਈਨਲੀ ਮੈਂ ਕੰਕਲੂਜਨ ਬਰੀਫ ਜੀ ਮੇਰੀ ਕੰਕਲੂਜਨ ਹੈ ਜੋ ਮੈਂ ਐਜ਼ ਅ ਫਿਲੋਸੋਫਰ ਵਾਈਜ਼ ਓਲਡ ਵੂਮਨ ਆਪਣੀਆਂ ਗੱਲਾਂ ਦੋ ਚਾਰ ਮੈਂ ਤੁਹਾਨੂੰ ਇੱਕ ਦੱਸਾਂਗੀ। ਸੋ ਰਿਸਰਚ ਫਾਈਂਡਿੰਗਸ, ਮੈਂ 2 ਪ੍ਰੋਜੈਕਟਸ ਵਿੱਚ ਕੰਮ ਕੀਤਾ ਬਿਫੋਰ, ਕਾਫੀ ਜ਼ਿਆਦਾ ਵੱਡੇ ਪ੍ਰੋਜੈਕਟ ਸੀਗੇ। ਇੱਕ ਤਾਂ ਸੀਗਾ ਕਾਸਟ ਡਿਸਾਈਡ ਰਿਸਰਚ ਫੈਲੋਸ਼ਿਪ ਦਾ ਪ੍ਰੋਜੈਕਟ ਸੀਗਾ, ਔਰ ਇੱਕ ਇਕੁਐਲਿਟੀ ਐਂਡ ਹਿਊਮਨ ਰਾਈਟਸ ਕਮਿਸ਼ਨ ਵਾਸਤੇ ਪ੍ਰੋਜੈਕਟ ਸੀ ਕਾਸਟ ਇਨ ਬ੍ਰਿਟਨ। ਤਾਂ ਇਹਨਾਂ ਵਿੱਚ ਕਈ ਬ੍ਰੌਡਲੀ ਮੈਂ ਦੱਸ ਰਹੀ ਕਿ ਮੋਟੀਆਂ ਗੱਲਾਂ ਜਿਹੜੀਆਂ ਅਸੀਂ ਫਾਈਂਡਿੰਗ ਸਾਡੇ ਸਾਹਮਣੇ ਆਈਆਂ। ਤਾਂ ਇੱਕ ਤਾਂ ਮੈਂ ਉਹ ਪਬਲਿਸ਼ ਵੀ ਕੀਤਾ ਸੀ ਉਹਦੇ ਬੇਸਿਸ ਤੇ ਕੰਟੈਂਪਰਰੀ ਸਾਊਥ ਏਸ਼ੀਆ ਵਿੱਚ ਆਰਟੀਕਲ ਪੰਜਾਬੀ ਆਈਡੈਂਟੀਟੀ ਤੇ। ਉਹਦੇ ਵਿੱਚ ਸੀਗਾ ਕਿ ਜਿਹੜੇ ਯੰਗ ਲੋਕੀ ਹੈ ਸਕੂਲ ਵਿੱਚ ਕਾਫੀ ਬੁਲਿੰਗ ਫੇਸ ਕਰਦੇ ਹੈ ਕਾਸਟ ਦੇ ਮਾਮਲੇ ਵਿੱਚ ਯੂਕੇ ਵਿੱਚ, ਔਰ ਇਹ ਸਿਰਫ ਮੈਂ ਹੀ ਨਹੀਂ, ਹੋਰ ਜਿਹੜੇ ਲੋਕੀ ਕੁਝ ਐਂਥਰੋਪੋਲੋਜਿਸਟ ਹੈ, ਜੈਰਾਡ ਬੌਮਨ ਹੈ, ਔਰ ਐਜੂਕੇਸ਼ਨ ਸਾਈਕੋਲੋਜਿਸਟ ਹੈ ਪੌਲ ਗੁਮਨ, ਉਹਨਾਂ ਨੇ ਵੀ ਉਹਨਾਂ ਦੇ ਕੰਮਾਂ ਵਿੱਚ ਵੀ ਇਹ ਗੱਲ ਸਾਹਮਣੇ ਆਈ ਹੈ ਕਿ ਸਕੂਲ ਦੇ ਲੈਵਲ ਤੇ ਬੁਲਿੰਗ ਹੁੰਦੀ ਹੈ, ਲੋਕਾਂ ਨੂੰ ਕਾਸਟ ਨੇਮਸ ਤੋਂ ਬੁਲਿੰਗ ਹੁੰਦੀ ਹੈ, ਔਰ ਉਹ ਵਿਚਾਰੇ ਬੱਚੇ ਕਈ ਵਾਰ ਪਹਿਲੀ ਵਾਰ ਕਾਸਟ ਦਾ ਨਾਮ ਸਕੂਲ ਵਿੱਚ ਹੀ ਸੁਣਦੇ ਆ, ਫਿਰ ਘਰ ਜਾ ਕੇ ਪੁੱਛਦੇ ਆ ਕਿ ਇਹਦਾ ਕੀ ਮਤਲਬ ਹੈ। ਉਹਨਾਂ ਨੂੰ ਜ਼ਰੂਰੀ ਨਹੀਂ ਕਿ ਉਹਨੂੰ ਘਰੋਂ ਪਹਿਲਾਂ ਹੀ ਪਤਾ ਹੁੰਦਾ ਹੈ। ਤੇ ਇੱਕ ਇਹ ਇਸ਼ੂ ਹੈਗਾ ਬੁਲਿੰਗ ਜਿਹੜਾ ਸਕੂਲ ਵਿੱਚ ਹੁੰਦਾ ਹੈ। ਲੇਕਿਨ ਬਾਹਰ ਵੈਸੇ ਦਲਿਤ ਵਰਗ ਵਿੱਚ ਕਾਫੀ ਜ਼ਿਆਦਾ ਅਸਰਟਿਵਨੈਸ ਵੀ ਹੈ, ਔਰ ਇਹ ਮੈਂ ਇੱਕ ਫੋਟੋਗ੍ਰਾਫ ਇੱਥੇ ਪਾਈ ਹੈ। ਇੱਥੇ ਯੰਗ 2 ਲੜਕੇ ਇਹਨਾਂ ਨੇ ਹਰ ਦਾ ਟੈਟੂ ਆਪਣੇ ਗਰਦਨ ਤੇ ਕੀਤਾ ਹੋਇਆ, ਔਰ ਇਹਦੇ ਬਾਰੇ ਕਾਫੀ ਚਰਚਾ ਵੀ ਹੋਈ ਹੈ ਆਪਸ ਵਿੱਚ ਗਰੁੱਪਸ ਵਿੱਚ। ਇਸੇ ਤਰ੍ਹਾਂ ਜਿਹੜੀ ਦੂਸਰੀ ਤਸਵੀਰ ਹੈ ਇਹ ਹੈਗੀ ਹੈ ਅੰਮ੍ਰਿਤਸਰ ਤੋਂ। ਜਦੋਂ ਮੈਂ ਲੀਵ ਹੁਣ ਪ੍ਰੋਜੈਕਟ ਕੀਤਾ ਸੀ ਤਾਂ ਮੈਂ ਲੁਧਿਆਣੇ ਔਰ ਨਵਾਂ ਸ਼ਹਿਰ ਵਿੱਚ ਵੀ ਕਾਫੀ ਸਰਵੇ ਕੀਤਾ ਸੀ। ਲੁਧਿਆਣੇ ਅਬਾਊਟ 350 ਲੋਕਾਂ ਦਾ, ਮੋਸਟਲੀ ਜਿੱਥੇ ਕਨਸੈਂਟ੍ਰੇਸ਼ਨ ਸੀ ਵਾਲਮੀਕੀਆਂ ਦੀ, ਔਰ ਉੱਥੇ ਇੱਕ ਮੇਰੀ ਮੁਲਾਕਾਤ ਹੋਈ ਸੀ ਦਰਸ਼ਨ ਰਤਨ ਰਾਵਲ ਨਾਲ, ਜਿਹੜੇ ਕਿ ਹਰ ਸਾਲ 31 ਦਸੰਬਰ ਨੂੰ ਅੰਮ੍ਰਿਤਸਰ ਵਿੱਚ ਬਹੁਤ ਵੱਡਾ ਸਮਾਗਮ ਕਰਦੇ ਆ ਵਾਲਮੀਕੀਆਂ ਦਾ, ਔਰ ਉੱਥੇ ਅਬਾਊਟ 70-80 ਹਜ਼ਾਰ 1 ਲੱਖ ਤੱਕ ਲੋਕ ਇਕੱਠੇ ਹੁੰਦੇ ਆ ਹਰ ਸਾਲ, ਕਾਫੀ ਦੂਰ ਦੂਰ ਤੋਂ, ਸਿਰਫ ਪੰਜਾਬ ਤੋਂ ਹੀ ਨਹੀਂ। ਔਰ ਇਹ ਜਿਹੜੀ ਫੋਟੋ ਹੈ ਉਸ ਜਗ੍ਹਾ ਦੀ ਹੈ 31 ਦਸੰਬਰ ਦੀ 2011 ਸ਼ਾਇਦ। ਔਰ ਇੰਟਰਸਟਿੰਗ ਚੀਜ਼ ਇਹ ਹੈ ਕਿ ਉਹਨਾਂ ਨੇ ਸੌਰਟ ਆਫ ਪ੍ਰੀਸਟ ਦਾ ਰੋਲ ਕਹਿ ਲਓ ਜਾਂ ਪ੍ਰਸ਼ਾਦ ਵੰਡਣ ਦਾ, ਤਾਂ ਯੰਗ ਕੁੜੀਆਂ ਹੈਗੀਆਂ ਉੱਥੇ, ਔਰ ਉਹਨਾਂ ਨੇ ਬਹੁਤ ਜ਼ਿਆਦਾ ਦਰਸ਼ਨ ਰਤਨ ਰਾਵਲ ਦਾ ਜਿਹੜਾ ਸਾਰਾ ਪ੍ਰਚਾਰ ਹੈ ਉਹਦੇ ਵਿੱਚ ਕੁੜੀਆਂ ਦੀ, ਵਾਲਮੀਕੀ ਕੁੜੀਆਂ ਦੀ ਐਜੂਕੇਸ਼ਨ ਬਾਰੇ ਉਹ ਬਹੁਤ ਜ਼ਿਆਦਾ ਧਿਆਨ ਦਿੰਦੇ ਆ। ਤੋ ਇਹ ਮੇਰੇ ਵਾਸਤੇ ਬਹੁਤ ਅੱਛੀ ਫਾਈਂਡਿੰਗ ਸੀ, ਔਰ ਮੈਂ ਉਹਨਾਂ ਨੂੰ ਫੋਲੋ ਕਰਦੀ ਹਾਂ ਹਾਲੇ ਵੀ। ਉਹ ਕਾਫੀ ਜਗ੍ਹਾ ਸੈਮੀਨਾਰ ਕਰਦੇ, ਸ਼ਾਇਦ ਆਪਣੇ ਸੁਣਨ ਵਾਲਿਆਂ 'ਚ ਕੁਝ ਲੋਕ ਹੋਣਗੇ ਜੋ ਉਹਨਾਂ ਦੇ ਕੰਮ ਬਾਰੇ ਜਾਣਦੇ ਆ। ਇਸੇ ਤਰ੍ਹਾਂ ਮੈਂ ਯੂਕੇ ਦੇ ਜਿਹੜੇ ਮੈਂ 2 ਜਾਂ 3 ਸਾਲ ਪ੍ਰੋਜੈਕਟ ਇੱਕ ਕੀਤਾ, ਉਸ ਤੋਂ ਬਾਅਦ ਇੱਕ ਵਾਰ ਹੋਰ ਕੀਤਾ। ਉਹਦੇ ਵਿੱਚ ਮੈਨੂੰ ਕਾਫੀ ਮੌਕਾ ਮਿਲਿਆ ਯੰਗ ਔਰ ਓਲਡ ਲੋਕਾਂ ਨੂੰ ਵੀ ਇੰਟਰਵਿਊ ਕਰਨ ਦਾ, ਔਰ ਇੰਟਰਵਿਊਜ਼ ਵਿੱਚ ਇਹ ਗੱਲ ਸਾਹਮਣੇ ਆਈ ਕਿ ਕਈ ਜਿਹੜੇ ਯੰਗ ਜਨਰੇਸ਼ਨ ਦੇ ਲੋਕ ਹੈ ਉਹ ਚਾਹੁੰਦੇ ਹੀ ਨਹੀਂ ਹੈ ਕਿ ਉਹ ਏਸ਼ੀਅਨ ਕਮਿਊਨਿਟੀ 'ਚ ਰਹਿਣ। ਉਹ ਨਾ ਤਾਂ ਉਹ ਡਾਇਰੈਕਟਲੀ ਕਾਸਟ ਜਿਹੜੀ ਡਿਸਕ੍ਰਿਮੀਨੇਸ਼ਨ ਹੁੰਦੀ ਹੈ ਜਾਂ ਨੇਮ ਕਾਲਿੰਗ ਹੁੰਦੀ ਹੈ, ਜਾਂ ਫਿਰ ਉਹਨਾਂ ਨੂੰ ਲੱਗਦਾ ਹੈ ਕਿ ਬਰਾਬਰਤਾ ਨਹੀਂ ਹੈ, ਉਹ ਡਾਇਰੈਕਟਲੀ ਕਈ ਵਾਰ ਨਹੀਂ ਉਹਨੂੰ ਫੇਸ ਕਰਨਾ ਚਾਹੁੰਦੇ, ਇਨ ਦ ਸੈਂਸ ਕਿ ਉਹ ਆਪਣਾ ਵਕਤ ਨਹੀਂ ਬਰਬਾਦ ਕਰਨਾ ਚਾਹੁੰਦੇ ਇਸ ਤੇ। ਉਹ ਇੱਕ ਜਿੱਦਾਂ ਯੰਗ ਕੁੜੀ ਨੇ ਕਿਹਾ, ਮੈਂ ਸਕੂਲ ਟੀਚਰ ਬਣਨਾ ਚਾਹੁੰਦੀ ਹਾਂ, ਪਰ ਮੈਂ ਇੱਥੇ ਨਹੀਂ ਰਵਾਂਗੀ ਜਿੱਥੇ ਜ਼ਿਆਦਾ ਏਸ਼ੀਅਨ ਰਹਿੰਦੇ, ਮੈਂ ਹੋਰ ਕਿਸੇ ਜਗ੍ਹਾ ਜਾ ਕੇ ਰਵਾਂਗੀ। ਸੋ ਉਸ ਤਰ੍ਹਾਂ ਦੀ ਵੀ ਅਵੋਇਡੈਂਸ ਹੈਗੀ ਹੈ। ਪਰ ਜਨਰੇਸ਼ਨ ਗੈਪ ਕਾਫੀ ਹੈ, ਇਨ ਦ ਸੈਂਸ ਕਿ ਜਿਹੜੇ ਯੰਗ ਲੋਕੀ ਹੈ
ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਲਾਅ ਯੂਜ਼ ਕਰਨ ਵਿੱਚ। ਉਹ ਕਹਿੰਦੇ ਹੈ ਕਿ ਹਾਈ ਕੁਆਲਿਟੀ ਲਾਅ ਯੂਜ਼ ਹੋਣਾ ਚਾਹੀਦਾ ਹੈ, ਜਿਸ ਤਰ੍ਹਾਂ ਡਿਸਕ੍ਰਿਮੀਨੇਸ਼ਨ ਦੇ ਖਿਲਾਫ, ਰੇਸ ਡਿਸਕ੍ਰਿਮੀਨੇਸ਼ਨ ਦੇ ਖਿਲਾਫ, ਜਾਂ ਏਜ ਜਾਂ ਸੈਕਸ ਜਾਂ ਹੋਰ ਡਿਸਕ੍ਰਿਮੀਨੇਸ਼ਨ ਦੇ ਖਿਲਾਫ ਲਾਅ ਯੂਜ਼ ਹੁੰਦਾ ਹੈ, ਤੇ ਕਾਸਟ ਡਿਸਕ੍ਰਿਮੀਨੇਸ਼ਨ ਦੇ ਖਿਲਾਫ ਵੀ ਲਾਅ ਯੂਜ਼ ਹੋਣਾ ਚਾਹੀਦਾ ਹੈ। ਇਹ ਮੈਂ ਤੁਹਾਨੂੰ ਜਿਹੜੀਆਂ ਗੱਲਾਂ ਦੱਸ ਰਹੀ ਹਾਂ, ਇਹ ਮੇਰੇ ਰਿਸਪੋਂਡੈਂਟਸ ਜ਼ਿਆਦਾ ਦਲਿਤ ਰਿਸਪੋਂਡੈਂਟਸ ਹੈ। ਇਹ ਵਿਊ ਜਿਹੜੇ ਸਿੱਖ ਜਾਂ ਅਪਰ ਕਾਸਟ ਸਿੱਖ ਜਾਂ ਹਿੰਦੂ ਉਹਨਾਂ ਦਾ ਵਿਊ ਨੈਸੈਸਰੀਲੀ ਨਹੀਂ ਹੈ। ਇਨਫੈਕਟ ਉਹਨਾਂ ਵਿੱਚ ਬਹੁਤ ਸਾਰੇ ਲੋਕ ਅਪੋਜ਼ ਹੀ ਕਰਦੇ, ਉਹ ਚਾਹੁੰਦੇ ਹੀ ਨਹੀਂ ਕਿ ਕਾਸਟ ਦੀ ਗੱਲ ਲਾਅ ਵਿੱਚ ਆਵੇ। ਕੁਛ ਅਸੀਂ ਪਾਇਲਟ ਵਰਕ ਕੀਤਾ ਸੀ ਰਿਲੀਜੀਅਸ ਕਨਵਰਸ਼ਨਸ ਤੇ ਵੀ, ਔਰ ਉਹਦੇ ਵਿੱਚ ਸੈਪਰੇਟ ਕੁਝ ਪੇਪਰ ਹੈਗੇ, ਜੇ ਮੈਂ ਹੁਣ ਜ਼ਿਆਦਾ ਟਾਈਮ ਇਸ ਤੇ ਨਹੀਂ ਲਵਾਂਗੀ, ਔਰ ਇਹ ਵੀ ਡਿਸਕਸ ਕੀਤਾ ਜਾ ਸਕਦਾ ਹੈ। ਜੇ ਕਿਸੇ ਨੂੰ ਸਪੈਸ਼ਲ ਇੰਟਰਸਟ ਹੈ ਤਾਂ ਕੁਐਸਚਨਸ ਦੇ ਵਿੱਚ ਮੈਂ ਇਹਦਾ ਜਵਾਬ ਦੇ ਸਕਦੀ ਹਾਂ ਕਿ ਲੋਕ ਕੀ ਕਹਿੰਦੇ ਆ। ਜ਼ਿਆਦਾ ਇੰਪੋਰਟੈਂਟ ਕੰਮ ਮੈਂ ਜੋ ਕੀਤਾ ਉਹ ਸੀਗਾ ਇੰਟਰਕਾਸਟ ਮੈਰਿजेस ਸੇ, ਔਰ ਇਹ 2011-12 ਦੇ ਜਿਹੜਾ ਲੀਵ ਹਿਊ ਪ੍ਰੋਜੈਕਟ ਉਹਦੇ ਵਿੱਚ ਕੀਤਾ ਸੀਗਾ। ਇੱਕ ਬੜਾ ਇੰਪੋਰਟੈਂਟ ਕੇਸ ਇੱਥੇ ਹੋਇਆ ਸੀਗਾ ਵਿਜੇ ਬੇਗਰਾਜ ਦਾ। ਇਹ ਵਿਜੇ ਬੇਗਰਾਜ ਉਹਨਾਂ ਦੀ ਵਾਈਫ ਹੈ, ਇਹ ਦਲਿਤ ਬੈਕਗ੍ਰਾਉਂਡ ਤੇ ਹੈ, ਔਰ ਇਹਦੀ ਸੋ ਕਾਲਡ ਅਪਰ ਕਾਸਟ ਸਿੱਖ ਵਾਈਫ ਹੈਗੀ ਸੀ। ਤਾਂ ਇਹਨਾਂ ਨੇ ਜਦੋਂ ਵਿਆਹ ਕੀਤਾ ਤਾਂ ਇਹਨਾਂ ਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਆਈਆਂ, ਔਰ ਇਹ ਲਾਅ ਫਰਮ ਵਿੱਚ ਕੰਮ ਕਰਦੇ ਸੀ, ਔਰ ਇੰਨੀ ਜ਼ਿਆਦਾ ਇਹਨਾਂ ਨੂੰ ਪ੍ਰਮੋਸ਼ਨ ਔਰ ਹੋਰ ਮੁਸ਼ਕਲ ਆਈ, ਇਹਨਾਂ ਨੇ ਕੋਰਟ 'ਚ ਕੇਸ ਕੀਤਾ। ਲੇਕਿਨ ਉਸ ਵਕਤ ਕੋਈ ਪ੍ਰੋਵੀਜ਼ਨ ਨਹੀਂ ਸੀ ਲਾਅ ਵਿੱਚ ਕਿ ਕਾਸਟ ਜਿਹੜੀ ਡਿਸਕ੍ਰਿਮੀਨੇਸ਼ਨ ਰਿਕਗਨਾਈਜ਼ ਹੁੰਦੀ ਹੈ, ਔਰ ਇਹਨਾਂ ਨੇ ਕੇਸ ਆਪਣੇ ਬਲ ਤੇ ਹੀ ਲੜਿਆ, ਔਰ ਵਿਚਾਰਿਆਂ ਨੂੰ ਬਹੁਤ ਜ਼ਿਆਦਾ ਮੁਸ਼ਕਿਲ ਵੀ ਆਈ, ਇਹਨੂੰ ਬਹੁਤ ਪੈਸੇ ਵੀ ਲੱਗੇ, ਔਰ ਇਨ ਦੀ ਐਂਡ ਕੇਸ ਕੰਪਲੀਟ ਵੀ ਨਹੀਂ ਹੋ ਪਾਇਆ। ਕੁਝ ਲੀਗਲ ਕਾਰਨ ਸੀ ਜਿਹਦੇ ਕਰਕੇ ਕੇਸ ਕੰਪਲੀਟ ਨਹੀਂ ਹੋ ਪਾਇਆ। ਇੱਕ ਕੱਲ ਜਿਹੜਾ ਕੱਲ ਅਸੀਂ ਸੈਮੀਨਾਰ ਦੇਖਿਆ ਸੀ ਦਦਵਾਲ ਉਹਨਾਂ ਦਾ, ਉਹਨਾਂ ਨੇ ਮੈਂਸ਼ਨ ਕੀਤੀ ਸੀ ਸਮੈਦਿਕ ਦੀ ਇੱਕ ਡਾਕੂਮੈਂਟਰੀ ਸਿਕਸ ਇਨ ਸਮੈਦਿਕ। ਤਾਂ ਮੈਨੂੰ ਤਾਂ ਖਿਆਲ ਆ ਰਿਹਾ ਸੀ ਕਿ ਸਿਕਸ ਇਨ ਸਮੈਦਿਕ ਵਿੱਚ ਵੀ ਇੱਕ ਡਾਕੂਮੈਂਟਰੀ ਵਿੱਚ ਵੀ ਇੱਕ ਕੇਸ ਦਿਖਾਇਆ ਗਿਆ, ਉਹਨੇ ਡਿਸਕਸ ਕੀਤਾ, ਜੋ ਕਿ ਲੇਟਰ ਔਨ 2017 ਚ ਮੈਂ ਇੱਕ ਆਰਟੀਕਲ ਲਿਖਿਆ ਸੀ ਕਾਸਟਿਜ਼ਮ ਅਮੰਗਸ ਪੰਜਾਬੀਜ਼ ਇਨ ਬ੍ਰਿਟਨ, ਉਹਦੇ ਵਿੱਚ ਮੈਂ ਡਿਸਕਸ ਕੀਤਾ ਸੀ। ਇਹ ਡਾਕੂਮੈਂਟਰੀ ਜਦੋਂ ਆਈ ਤਾਂ ਉਸ ਤੋਂ ਬਾਅਦ ਮੈਂ ਬਿਲੀ ਦਸਾਂਝ ਨਾਲ ਇੰਟਰਵਿਊ ਵੀ ਕੀਤੀ ਸੀ। ਤਾਂ ਬਿਲੀ ਦਸਾਂਝ ਨੇ ਮੈਨੂੰ ਦੱਸਿਆ ਕਿ ਕਿਉਂਕਿ ਉਹਨੇ ਉਸ ਡਾਕੂਮੈਂਟਰੀ ਵਿੱਚ ਦਿਖਾਇਆ ਸੀ ਇੱਕ ਵਿਆਹ, ਇੰਟਰਕਾਸਟ ਮੈਰਿਜ, ਜਿਹੜੀ ਕਿ ਬਰਮਿੰਗਮ ਦੇ ਰਵਿਦਾਸ ਭਵਨ ਵਿੱਚ ਉਹ ਵਿਆਹ ਹੋਇਆ ਸੀਗਾ, ਔਰ ਉਸਨੇ ਦਿਖਾਇਆ ਸੀਗਾ ਕਿਵੇਂ ਕਿਵੇਂ ਮੁਸ਼ਕਿਲਾਂ ਆਈਆਂ, ਔਰ ਪਹਿਲੇ ਜਿੱਥੇ ਗੁਰਦੁਆਰੇ ਵਿੱਚ ਵਿਆਹ ਨਹੀਂ ਹੋ ਸਕਦਾ ਸੀਗਾ, ਜਿਹੜੇ ਗੁਰਦੁਆਰੇ ਚ ਚਾਹੁੰਦੇ ਸੀ, ਇਵੈਂਚੁਅਲੀ ਰਵਿਦਾਸ ਗੁਰਦੁਆਰੇ ਚ ਹੋਇਆ। ਇਹ ਗੱਲ ਉਹਨੇ ਦਿਖਾਤੀ ਸੀ ਡਾਕੂਮੈਂਟਰੀ ਚ। ਤਾਂ ਮੈਨੂੰ ਬਿਲੀ ਦਸਾਂਝ ਨੇ ਦੱਸਿਆ ਕਿ ਜਦੋਂ ਵਾਪਸ ਮੁੜ ਕੇ ਸਮੈਦਿਕ ਗੁਰਦੁਆਰੇ ਗਿਆ ਤਾਂ ਲੋਕਾਂ ਨੇ ਉਹਨੂੰ ਬੜੀਆਂ ਪੁੱਛਤਾਛ ਕੀਤੀ ਵੀ ਇਹ ਤੂੰ ਕੀ ਦਿਖਾਤਾ ਹੈ ਡਾਕੂਮੈਂਟਰੀ ਚ। ਤੇ ਮੈਂ ਇਸ ਗੱਲ ਬਾਰੇ ਆਪਣੇ ਕਾਸਟਿਜ਼ਮ ਇਨ ਗ੍ਰੇਟ ਬ੍ਰਿਟਨ ਆਰਟੀਕਲ ਚ ਲਿਖਿਆ ਕਿ ਇਹ ਡਿਨਾਈਲ ਹੈ ਜਿਹੜਾ, ਕਿ ਇੱਕ ਪ੍ਰੋਬਲਮ ਹੋਈ ਲੋਕਾਂ ਨੂੰ, ਉਹਨਾਂ ਨੇ ਦਿਖਾਤੀ, ਉਹਨੇ ਐਕਸਪ੍ਰੈਸ ਕੀਤੀ ਡਾਕੂਮੈਂਟਰੀ ਚ। ਇਹ ਲੋਕੀ ਘਬਰਾਉਂਦੇ ਕਿਉਂ ਇਸ ਗੱਲ ਤੋਂ ਕਿ ਓਪਨਲੀ ਡਿਸਕਸ ਹੋਵੇ। ਐਂਡ ਇੰਟਰਸਟਿੰਗਲੀ ਜਦੋਂ ਮੈਂ ਆਰਟੀਕਲ ਲਿਖਿਆ, ਮੈਨੂੰ ਆਰਟੀਕਲ ਲਿਖਣ ਤੇ ਵੀ ਲੋਕਾਂ ਨੇ ਟਵੀਟ ਕੀਤਾ, ਲੋਕਾਂ ਨੂੰ ਪਸੰਦ ਨਹੀਂ ਆਈ ਮੇਰੀ ਗੱਲ ਕਿ ਮੈਂ ਕੀ ਗੱਲ ਕਰ ਰਹੀ ਹਾਂ, ਮੈਨੂੰ ਇਹ ਕਹਿਣਾ ਨਹੀਂ ਚਾਹੀਦਾ। ਸੋ ਇਹ ਜਿਹੜਾ ਇਸ਼ੂ ਹੈ ਕਿ ਇੱਕ ਤਾਂ ਕਾਸਟਿਜ਼ਮ ਹੈ, ਦੂਜਾ ਕੁਝ ਲੋਕ ਹਿੰਮਤ ਕਰਕੇ ਕਾਸਟਿਜ਼ਮ ਬਾਰੇ ਗੱਲ ਕਰਨਾ ਚਾਹੁੰਦੇ ਹੈ, ਤੀਜਾ ਜਿਹੜੇ ਗੱਲ ਨਹੀਂ ਸੁਣਨਾ ਚਾਹੁੰਦੇ ਉਹ ਉਹਨਾਂ ਨੂੰ ਧਮਕਾਉਂਦੇ। ਆਈ ਥਿੰਕ ਇਹ ਬੜੀ ਵੱਡੀ ਪ੍ਰੋਬਲਮ ਹੈ, ਔਰ ਇਸ ਬਾਰੇ ਸੋਚਣ ਦੀ ਲੋੜ ਹੈ ਕਿ ਸਾਨੂੰ ਥੋੜਾ ਜਿਹਾ ਦਲੇਰ ਬਣਨਾ ਚਾਹੀਦਾ ਹੈ ਇਸ ਮਾਮਲੇ 'ਚ। ਜਦੋਂ ਤੱਕ ਅਸੀਂ ਆਪਣੀਆਂ ਪ੍ਰੋਬਲਮਸ ਖੁੱਲੀ ਤਰ੍ਹਾਂ ਡਿਸਕਸ ਨਹੀਂ ਕਰਾਂਗੇ, ਸੋਲਵ ਨਹੀਂ ਕਰਾਂਗੇ, ਤੇ ਕਿਸੇ ਹੋਰ ਨੇ ਤਾਂ ਕਰਨੀਆਂ ਨਹੀਂ ਸਾਡੇ ਵਾਸਤੇ। ਤਾਂ ਇਹ ਗੱਲ ਜ਼ਰੂਰੀ ਹੈਗੀ ਜਿਹੜੀ ਮੇਰੀ ਰਿਸਰਚ ਵਿੱਚੋਂ ਮੈਂ ਦੇਖੀ ਆ। ਮੈਨੂੰ ਹੋਰਾਂ ਦੀ ਜ਼ਿਆਦਾ ਕੋਈ ਪਰਵਾਹ ਨਹੀਂ, ਜਿਹੜੇ ਲੋਕ ਆਪਣਾ ਆਸਟ੍ਰਿਚ ਲਾਈਕ ਰਹਿਣਾ ਚਾਹੁੰਦੇ ਹੈ, ਆਪਣਾ ਸਿਰ ਸੈਂਡ ਵਿੱਚ ਰੱਖ ਕੇ, ਤਾਂ ਉਹਨਾਂ ਦੀ ਮਰਜ਼ੀ। ਪਰ ਜੇ ਅਸੀਂ ਆਪਣੇ ਆਪ ਨੂੰ ਕਰੇਜੀਅਸ ਮੰਨਦੇ ਹਾਂ, ਮੇਰਾ ਖਿਆਲ ਹੈ ਕਿ ਅਸੀਂ ਪੰਜਾਬੀ ਆਪਣੇ ਆਪ ਨੂੰ ਕਰੇਜੀਅਸ ਮੰਨਦੇ ਹਾਂ, ਤੇ ਜੇ ਅਸੀਂ ਕਰੇਜੀਅਸ ਮੰਨਦੇ ਆਪਣੇ ਆਪ ਨੂੰ ਕਿ ਅਸੀਂ ਹਿੰਮਤ ਵਾਲੇ ਲੋਕ ਹੈ, ਤਾਂ ਸਾਨੂੰ ਆਪਣੀਆਂ ਪ੍ਰੋਬਲਮਸ ਨੂੰ ਖੁੱਲ੍ਹੇਆਮ ਡਿਸਕਸ ਕਰਨ 'ਚ ਝਿਜਕ ਨਹੀਂ ਹੋਣੀ ਚਾਹੀਦੀ। ਤਾਂ ਇਹ ਮੇਰੀ ਵੀ ਫਾਈਂਡਿੰਗ ਸੀ ਕਿ ਪ੍ਰੋਬਲਮ ਤਾਂ ਬਹੁਤ ਵੱਡੀ ਹੈ, ਬਿਕੋਜ਼ ਇੰਟਰਕਾਸਟ ਮੈਰਿजेस ਇੱਕ ਹੱਦ ਤੱਕ ਇੰਟਰਕਾਸਟ ਬਿਟਵੀਨ ਦ ਸੋ ਕਾਲਡ ਅਪਰ ਕਾਸਟ ਤਾਂ ਹੁੰਦੀਆਂ, ਉਹ ਵੀ ਬਹੁਤ ਘੱਟ ਹੁੰਦੀਆਂ, ਸਿਰਫ 5% ਹੁੰਦੀਆਂ। ਲੇਕਿਨ ਜਿਹੜਾ ਦਲਿਤ ਨਾਨ ਦਲਿਤ ਬਾਰਡਰ ਹੈ ਉਹ ਤਾਂ ਬਹੁਤ ਹੀ ਘੱਟ ਕ੍ਰਾਸ ਹੁੰਦਾ ਹੈ। ਔਰ ਇਹ ਕੰਮ ਮੈਂ ਇੰਡੀਆ ਵਿੱਚ ਵੀ ਕੀਤਾ ਸੀ, ਔਰ EPW ਚ ਇੱਕ ਆਰਟੀਕਲ ਹੈਗਾ ਮੇਰਾ, ਰਨਵੇ ਮੈਰਿजेस, ਜੇ ਕਿਸੇ ਨੂੰ ਇੰਟਰਸਟ ਹੈ ਤਾਂ ਉਹ ਪੜ੍ਹ ਸਕਦੇ ਆ। ਫਿਰ UK ਦੇ ਕੰਟੈਕਸਟ ਵਿੱਚ ਇਹ ਸਾਰੀਆਂ ਗੱਲਾਂ ਲੈ ਕੇ ਮੈਂ ਲੇਟਰ ਔਨ ਹੋਰ ਡਿਟੇਲਸ ਦੱਸੂਗੀ, ਕਿਹੜੀਆਂ ਹੋਰ ਰਿਪੋਰਟਸ ਵੀ ਆਈਆਂ, ਹੋਰ ਕੀ ਕੰਮ ਹੋਇਆ। ਇੱਥੇ ਕਲੈਕਟਿਵ ਪ੍ਰੋਟੈਸਟ ਕਾਫੀ ਹੋਇਆ, ਔਰ
ਨਵਾਂ ਇੱਕ ਕਿਸਮ ਦਾ ਮੀਡੀਆ ਵੀ ਯੂਜ਼ ਕੀਤਾ ਗਿਆ ਹੈ। ਜਿਹੜੀ ਵਿਚਲੀ ਤਸਵੀਰ ਹੈ ਇਹ ਕਾਂਸ਼ੀ ਟੀਵੀ ਦੀ ਹੈਗੀ ਹੈ, ਔਰ ਇਹ ਟੀਵੀ ਚੈਨਲ ਜਿਹੜਾ ਹੈਗਾ ਇਹ ਰਵਿਦਾਸੀਆ ਇੱਕ ਗਰੁੱਪ ਹੈ ਉਹ ਰਨ ਕਰਦੇ ਹੈ। ਔਰ ਜੇ ਤੁਸੀਂ ਸ਼ਾਇਦ ਦੇਖ ਸਕਦੇ ਕਿ ਨਹੀਂ, ਪਰ ਇਹਦੇ ਵਿੱਚ ਆਨੰਦ ਤਲਤੁੰਬੜੇ ਬੈਠੇ ਹੈ, ਜਿਹੜੇ ਕਿ ਜੇ ਤੁਹਾਨੂੰ ਪਤਾ ਹੋਏ ਇਹ ਆਨੰਦ ਤਲਤੁੰਬੜੇ ਉਹਨਾਂ ਦੀ ਵਾਈਫ ਹੈਗੀ ਹੈ, ਜਿਹੜੀ ਕਿ ਬੀ ਆਰ ਅੰਬੇਦਕਰ ਦੀ ਗ੍ਰੈਂਡ ਡਾਟਰ ਹੈਗੀਆਂ। ਇਹ ਵਿਜ਼ਿਟ ਕੀਤਾ ਸੀ ਇਹਨਾਂ ਨੇ ਵੁਲਵਰਹੈਂਪਟਨ, ਔਰ ਅੱਜ ਬੜੀ ਮਤਲਬ ਦੁੱਖ ਔਰ ਗੁੱਸੇ ਦੀ ਵੀ ਗੱਲ ਹੈ ਕਿ ਆਨੰਦ ਤਲਤੁੰਬੜੇ ਇੰਡੀਆ ਵਿੱਚ ਜੇਲ੍ਹ ਵਿੱਚ ਹੈ, ਕਿਉਂਕਿ ਉਹਨਾਂ ਦੇ ਖਿਲਾਫ ਇੱਕ ਕੇਸ ਹੋਇਆ ਹੋਇਆ, ਜਿਹੜੇ 12 ਲੋਕ ਜਿਹੜੇ ਅਰੈਸਟ ਹੋਏ ਹੋਏ ਹੈ ਗਲਤ ਫਾਲਸ ਕੇਸਿਸ ਵਿੱਚ, ਕਿ ਉਹ ਯੂਪੀਆਈ ਯੂਜ਼ ਕਰਕੇ। ਉਹ ਮੈਂ ਜ਼ਿਆਦਾ ਉਸ ਬਾਰੇ ਗੱਲ ਨਹੀਂ ਕਰਨਾ ਚਾਹੁੰਦੀ, ਪਰ ਮੈਂ ਜ਼ਰੂਰ ਇਹ ਨੋਟ ਕਰਨਾ ਚਾਹੁੰਦੀ ਹਾਂ ਕਿ ਇੰਨੇ ਅੱਛੇ ਐਕੈਡੈਮਿਕ ਜਿਨ੍ਹਾਂ ਨੇ ਕਾਸਟ ਬਾਰੇ ਬੜਾ ਕੁਛ ਲਿਖਿਆ, ਸਾਨੂੰ ਐਜੂਕੇਟ ਕੀਤਾ, ਜਿਹੜੇ ਕਿ ਬਹੁਤ ਹਿੰਮਤ ਵਾਲੇ ਹੈ, ਅੱਜ ਉਹਨਾਂ ਨੂੰ ਲਾਅ ਯੂਜ਼ ਕਰਕੇ ਜੇਲ੍ਹ ਵਿੱਚ ਰੱਖਿਆ ਹੋਇਆ। ਸੋ ਕਾਸਟ ਨੂੰ ਇਕੁਆਲਿਟੀ ਐਕਟ 'ਚ ਲਿਆਉਣ ਵਾਸਤੇ ਬਹੁਤ ਜ਼ਿਆਦਾ ਲੈਵਲ ਤੇ ਬਹੁਤ ਸਾਰੇ ਗਰੁੱਪਸ ਨੇ ਕੈਂਪੇਨ ਕੀਤੀ। ਇਹ ਜਿਹੜੀ ਫੋਟੋ ਹੈ ਇਹ ਪਾਰਲੀਮੈਂਟ ਹਾਊਸ ਦੇ ਬਾਹਰ ਦੀ ਫੋਟੋ ਹੈ, ਔਰ ਉਹਨਾਂ ਦੀ ਕੈਂਪੇਨ ਤੋਂ ਬਾਅਦ ਕਾਸਟ ਇਕੁਆਲਿਟੀ ਐਕਟ ਵਿੱਚ ਇੱਕ ਤਰ੍ਹਾਂ ਐਂਟਰ ਹੋਇਆ, ਪਰ ਉਹ ਪੂਰੀ ਤਰ੍ਹਾਂ ਹਲੇ ਨਹੀਂ ਹੋਇਆ। ਇਹਦੇ ਬਾਰੇ ਮੈਂ ਹੋਰ ਥੋੜਾ ਡਿਟੇਲ 'ਚ ਦੱਸਦੀ ਹਾਂ 1 ਮਿੰਟ 'ਚ। ਸੋ ਮੇਰੇ ਲੀਵ ਹੋਮ ਪ੍ਰੋਜੈਕਟ ਵਿੱਚੋਂ ਕੁਝ ਇਦਾਂ ਸਟੇਟਮੈਂਟ ਸੀਗੀਆਂ, ਸਿੰਪਲ ਜਿਹੇ ਐਗਜ਼ਾਮਪਲ ਹੈ ਪਰ ਸੀਰੀਅਸ ਐਗਜ਼ਾਮਪਲਸ ਵੀ ਹੈਗੇ। ਇਹ ਸਿੰਪਲ ਜਿਹਾ ਇੱਕ ਐਗਜ਼ਾਮਪਲ ਹੈ, ਇੱਕ ਯੰਗ ਕੁੜੀ ਜਿਹੜੀ ਕਿ ਪਲੇਸਮੈਂਟ ਵਾਸਤੇ ਕਾਲਜ ਵਿੱਚ ਪੜ੍ਹਾਉਣ ਗਈ, ਉਹਨੇ ਦੱਸਿਆ ਕਿ ਮੈਂ ਸਟਾਫ ਰੂਮ 'ਚ ਬੈਠੀ ਹਾਂ, ਲੋਕਾਂ ਨਾਲ ਗੱਲਾਂ ਬਾਤਾਂ ਕਰ ਰਹੀ ਹਾਂ, ਕੁਝ ਕੁੜੀਆਂ ਇੱਕ ਪਾਸੇ ਬੈਠੀਆਂ ਹੱਸ ਰਹੀਆਂ ਮੇਰੇ ਵੱਲ ਦੇਖ ਰਹੀਆਂ, ਔਰ ਸਰ ਮੈਨੂੰ ਬੜਾ ਔਕਵਰਡ ਲੱਗ ਰਿਹਾ। ਸਡਨਲੀ ਘੁੰਮ ਕੇ ਮੇਰੇ ਵੱਲ ਮੈਨੂੰ ਪੁੱਛਦੀਆਂ ਕਿ ਵੀ ਤੇਰੀ ਜਾਤ ਕੀ ਹੈ, ਔਰ ਉਹ ਦੱਸਦੀ ਹੈ ਕਿ ਵੀ ਮੈਂ ਬਹੁਤ ਜ਼ਿਆਦਾ ਮੈਨੂੰ ਸ਼ੌਕ ਲੱਗਿਆ ਕਿ ਮੈਨੂੰ ਇਹ ਕਿਉਂ ਪੁੱਛਿਆ ਜਾ ਰਿਹਾ। ਸੋ ਇਸ ਤਰ੍ਹਾਂ ਦੇ ਐਕਸਪੀਰੀਐਂਸਸ ਇੱਕ ਨਹੀਂ ਹੈ, ਕਈ ਲੋਕਾਂ ਦੇ ਹੁੰਦੇ ਆ। ਔਰ ਕਈ ਵਾਰ ਏਦਾਂ ਹੁੰਦਾ ਹੈ ਜਦੋਂ ਲੋਕਾਂ ਨੂੰ ਪਤਾ ਚੱਲਦੀ ਹੈ ਕਿ ਕਾਸਟ ਕੀ ਹੈ, ਉਹ ਚੰਗੀ ਭਲੀ ਦੋਸਤੀ ਖਤਮ ਹੋ ਜਾਂਦੀ ਹੈ। ਮੈਨੂੰ ਇੱਕ ਯੰਗ ਕੁੜੀ ਨੇ ਦੱਸਿਆ ਸੀ ਕਿ ਮੈਂ ਸਕੂਲ ਵਿੱਚ ਕਾਫੀ ਸਾਲ ਦੋਸਤੀ ਸੀ ਉਹਦੀ ਇੱਕ ਲੜਕੇ ਨਾਲ, ਔਰ ਜਦੋਂ ਸਕੂਲ ਤੋਂ ਛੱਡਣਾ ਸੀਗਾ ਤਾਂ ਉਹ ਆਪਸ 'ਚ ਡਰੈਸ ਵਗੈਰਾ ਐਕਸਚੇਂਜ ਕਰ ਰਹੇ ਸੀ ਕਿ ਤੁਸੀਂ ਉਸ ਤੋਂ ਬਾਅਦ ਕਿਤੇ ਹੋਗੇ। ਉਹਨੂੰ ਜਦੋਂ ਮੁੰਡੇ ਨੂੰ ਪਤਾ ਚੱਲਿਆ ਕਿ ਉਹ ਬਾਲਮੀਕੀ ਕੁੜੀ ਆ, ਉਹਨਾਂ ਨੇ ਗੱਲ ਹੀ ਕਰਨੀ ਬੰਦ ਕਰਤੀ। ਹੁਣ ਇਸ ਤਰ੍ਹਾਂ ਦੀ ਇਹ ਕਹਿਣ ਨੂੰ ਇਹ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੈ, ਪਰਸਨਲ ਡਿਸੀਜਨ ਹੈ, ਕਹਿ ਲਓ ਲੋਕਾਂ ਨੇ ਆਪਣੀ ਕੀ ਕਹਿੰਦੇ ਆ ਪ੍ਰੈਫਰੈਂਸਸ ਹੈਗੇ ਆ, ਪਰ ਇਹਦਾ ਐਕਸਪ੍ਰੈਸ਼ਨ ਜੇ ਦੇਖਿਆ ਜਾਏ ਕਿੰਨਾ ਇਹ ਬੇਹੂਦਾ ਐਕਸਪ੍ਰੈਸ਼ਨ ਹੈ ਕਿ ਤੁਸੀਂ ਇੰਨੇ ਸਾਲ ਕਿਸੇ ਨਾਲ ਦੋਸਤੀ ਰੱਖੋ, ਫਿਰ ਜੋ ਤੁਹਾਨੂੰ ਪਤਾ ਚੱਲੇ ਕਿ ਕਿਸੇ ਦੀ ਕਾਸਟ ਇਹ ਹੈਗੀ ਆ ਤਾਂ ਤੁਸੀਂ ਉਹਨੂੰ ਬਸ ਛੱਡ ਦਿਓ। ਇਸੇ ਤਰ੍ਹਾਂ ਹੋਰ ਐਗਜ਼ਾਮਪਲ ਸੀ। ਮੈਂ ਇੱਕ ਯੰਗ ਕੁੜੀ ਨਾਲ ਇੰਟਰਵਿਊ ਕੀਤੀ, ਉਹਨੂੰ ਮੈਂ ਪੁੱਛਿਆ ਕਿ ਤੇਰੇ ਹਿਸਾਬ ਨਾਲ ਇਹ ਕਿਸ ਤਰ੍ਹਾਂ ਹੈਗਾ, ਕਿ ਕਿਸ ਤਰ੍ਹਾਂ ਦੀ ਕਾਸਟਿਜ਼ਮ ਕਿਉਂ ਹੈ ਯੂਕੇ ਵਿੱਚ, ਕਿਉਂਕਿ ਐਕਚੁਅਲੀ ਮੇਰੇ ਵਾਸਤੇ ਬਹੁਤ ਸਰਪ੍ਰਾਈਜ਼ਿੰਗ ਸੀਗਾ। ਮੈਂ ਤਾਂ ਇੰਡੀਆ ਤੋਂ 28 ਸਾਲ ਦੀ ਉਮਰ 'ਚ ਇੱਥੇ ਆਈ ਸੀ, ਔਰ ਮੈਨੂੰ ਐਕਸਪੈਕਟੇਸ਼ਨ ਬਿਲਕੁਲ ਨਹੀਂ ਸੀ ਕਿ ਯੂਕੇ ਵਿੱਚ ਕਾਸਟਿਜ਼ਮ ਹੋਊਗਾ, ਪਰ ਹੌਲੀ-ਹੌਲੀ ਮੈਨੂੰ ਪਤਾ ਚੱਲਿਆ ਕਿ ਇੱਥੇ ਹੈ। ਔਰ ਉਸ ਲੜਕੀ ਦਾ ਸੀਗਾ ਅੰਡਰਸਟੈਂਡਿੰਗ ਸੀਗੀ, ਉਹ ਉੱਥੇ ਦੀ ਜੰਪਲ ਸੀ, ਯੂਕੇ ਦੀ ਜੰਪਲ ਸੀ, 26 ਇਅਰਸ 올ਡ, ਔਰ ਉਹਦਾ ਸੀਗਾ ਕਿ ਪਹਿਲੇ ਇੱਥੇ ਕਾਸਟ ਇਸ਼ੂ ਨਹੀਂ ਸੀਗਾ, ਲੋਕੀ ਆਪਣੇ ਬਾਲ-ਬੁਲ ਵੀ ਕਟਾ ਲੈਂਦੇ ਸੀ, ਆਈਡੈਂਟੀਟੀ ਦੇ ਇਸ਼ੂਜ਼ ਘੱਟ ਸੀਗੇ, ਬਟ ਹੌਲੀ-ਹੌਲੀ ਵੱਧ ਗਏ ਹੈ, ਐਜ਼ ਇਨ ਜ਼ਿਆਦਾ ਲੋਕ ਇੱਥੇ ਫੈਮਿਲੀਜ਼ ਆਈਆਂ, ਇਹ ਵੱਧ ਗਏ। ਔਰ ਇਹ ਗੱਲ ਹੋਰਾਂ ਲੋਕਾਂ ਤੋਂ ਵੀ ਔਰ ਬਹੁਤ ਸਾਰੇ ਐਕੈਡੈਮਿਕਸ ਤੋਂ ਵੀ ਇਹ ਗੱਲ ਅੰਡਰਸਟੈਂਡਿੰਗ ਕਨਫਰਮ ਹੁੰਦੀ ਹੈ ਕਿ ਕਾਸਟਿਜ਼ਮ ਇੱਕ ਤਰ੍ਹਾਂ ਕਾਸਟ ਆਈਡੈਂਟਿਟੀ ਹੈ ਜਿਹੜੀ ਉਹ ਮੁੜ ਕੇ ਸਟਰੋਂਗ ਹੋਈ ਹੈ ਆਫਟਰ ਅ ਪੀਰੀਅਡ ਆਫ ਟਾਈਮ ਆਫ ਮਾਈਗ੍ਰੇਸ਼ਨ। ਔਰ ਉਹਨੇ ਇੰਟਰਸਟਿੰਗ ਗੱਲ ਇਹ ਵੀ ਕੀਤੀ ਕਿ ਔਰਤਾਂ ਜਿਹੜੀਆਂ ਹੈਗੀਆਂ ਉਹ ਆਪਣੇ ਬੱਚਿਆਂ ਵਿੱਚ ਕਾਸਟ ਦੀ ਅਵੇਅਰਨੈਸ ਇਨਸਟਿਲ ਕਰਦੀਆਂ। ਹੁਣ ਇਹ ਐਗਜ਼ਾਮਿਨ ਕਰਨ ਵਾਲੀ ਗੱਲ ਹੈ ਕਿ ਸਪੈਸੀਫਿਕਲੀ ਔਰਤਾਂ ਕਰਦੀਆਂ ਕਿ ਇਟ ਇਜ਼ ਜਸਟ ਹਰ ਇੰਪ੍ਰੈਸ਼ਨ। ਪਰ ਇੱਕ ਬਹੁਤ ਹੀ ਪੇਨਫੁਲ ਕੇਸ ਆਇਆ ਸੀ ਜਦੋਂ ਮੈਂ ਲੀਵ ਹੋਮ ਪ੍ਰੋਜੈਕਟ ਕਰ ਰਹੀ ਸੀਗੀ, ਇਹਦੇ ਬਾਰੇ ਮੈਂ ਲਿਖਿਆ ਵੀ ਹੈ ਹੁਣ। 2011 ਦੀ ਹੀ ਗੱਲ ਹੈ, ਆਊਟ ਆਫ ਦ ਬਲੂ ਮੈਨੂੰ ਈਮੇਲ ਆਈ, ਬੜੀ ਲੰਬੀ ਸਾਰੀ 2-3 ਸਫ਼ੇ ਦੀ ਈਮੇਲ, ਇੱਕ ਯੰਗ ਆਦਮੀ ਦੀ ਜਿਹੜਾ ਕਿ ਇੱਕ ਇੰਜੀਨੀਅਰ ਸੀਗਾ, ਲੈਸਟਰ ਵਿੱਚ ਇੰਜੀਨੀਅਰ ਸੀਗਾ, ਵੁਲਵਰਹੈਂਪਟਨ ਉਹਦੇ ਮਾਂ ਪਿਓ ਰਹਿੰਦੇ ਸੀ, ਔਰ ਉਸਨੇ ਆਪਣੀ ਚਿੱਠੀ ਵਿੱਚ ਲਿਖਿਆ ਕਿ ਮੇਰੇ ਵਾਸਤੇ ਤਾਂ ਬਹੁਤ ਦੇਰ ਹੋ ਚੁੱਕੀ ਹੈ, ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰਾ ਐਕਸਪੀਰੀਅੰਸ ਹੈ ਉਹ ਕਮਿਊਨਿਟੀ ਨਾਲ ਸ਼ੇਅਰ ਕਰੋ, ਔਰ ਦੱਸੋ ਕਿ ਤਾਂ ਕਿ ਉਹਨਾਂ ਨੂੰ ਇਹ ਲੈਸਨ ਮਿਲੇ ਕਿ ਇਹ ਜਿਹੜਾ ਕਾਸਟਿਜ਼ਮ ਹੈ, ਕਾਸਟ ਸਿਸਟਮ ਹੈ, ਇਹਦੇ ਕਰਕੇ ਕਈ ਜਾਨਾਂ ਬਰਬਾਦ ਹੋ ਜਾਂਦੀਆਂ। ਤਾਂ ਮੈਨੂੰ ਉਹ ਪੜ੍ਹ ਕੇ ਇੱਕਦਮ ਲੱਗਿਆ ਕਿ ਇਹ ਮੁਸ਼ਕਲ 'ਚ ਹੈ, ਤੇ ਇਹਨੂੰ ਮੈਂ ਕਿਹਾ ਕਿ ਤੂੰ ਮੈਨੂੰ ਜ਼ਰੂਰ ਫੋਨ ਕਰ, ਮੇਰੇ ਨਾਲ ਗੱਲ ਕਰ, ਮੈਨੂੰ ਦੱਸ, ਮੈਂ ਤੇਰੀ ਸਟੋਰੀ ਦੱਸਾਂਗੀ, ਪਰ ਮੈਨੂੰ ਮਿਲਣਾ ਜ਼ਰੂਰੀ ਹੈ। ਤਾਂ ਉਹਦਾ ਕੋਈ ਜਵਾਬ ਨਹੀਂ ਆਇਆ।
ਔਰ ਫਿਰ 3-4 ਮਹੀਨਿਆਂ ਬਾਅਦ ਮੈਨੂੰ ਉਹਦੀ ਸਿਸਟਰ ਦੀ ਈਮੇਲ ਆਈ ਔਰ ਉਹਦੀ ਸਿਸਟਰ ਨੇ ਕਿਹਾ ਕਿ ਵੀ ਜਿਹੜੀ ਉਹਨੇ ਤੁਹਾਨੂੰ ਚਿੱਠੀ ਲਿਖੀ ਸੀਗੀ, ਉਹ ਐਕਚੁਅਲੀ ਉਹਦਾ ਸੁਸਾਈਡ ਨੋਟ ਸੀਗਾ। ਉਹਨੇ ਮੇਰਾ ਜਵਾਬ ਪੜ੍ਹਿਆ ਹੀ ਨਹੀਂ ਸੀ। ਮੈਂ ਉਹਨੂੰ ਘੰਟੇ 'ਚ ਜਵਾਬ ਦੇ ਦਿੱਤਾ ਸੀਗਾ, ਲੇਕਿਨ ਉਹਨੇ ਮੇਰਾ ਜਵਾਬ ਪੜ੍ਹਿਆ ਹੀ ਨਹੀਂ ਸੀ। ਜਦੋਂ ਇਨਕੁਐਸਟ ਹੋਈ ਉਹਦੀ 3-4 ਮਹੀਨਿਆਂ ਬਾਅਦ ਸਪਟੈਂਬਰ ਵਿੱਚ, ਤਾਂ ਉਹਦਾ ਜਦੋਂ ਲੈਪਟਾਪ ਖੋਲ੍ਹਿਆ ਗਿਆ ਤਾਂ ਉਹਦੇ ਵਿੱਚ ਪਤਾ ਚੱਲਿਆ ਕਿ ਉਸਨੇ ਮੈਨੂੰ ਚਿੱਠੀ ਪਾਈ ਸੀ। ਤਾਂ ਉਸ ਚਿੱਠੀ ਤੋਂ ਹੀ ਐਕਚੁਅਲੀ ਉਹਨਾਂ ਨੂੰ ਲੱਗਿਆ ਕਿ ਪਤਾ ਕਿ ਉਸਨੇ ਸੁਸਾਈਡ ਕੀਤੀ ਹੈ। ਸੋ ਉਸ ਤੋਂ ਬਾਅਦ ਮੈਂ ਉਹਦੀ ਸਿਸਟਰ ਨੂੰ ਵੀ ਮਿਲੀ ਔਰ ਲੰਬੀ ਕਹਾਣੀ ਹੈ, ਪਰ ਇਹ ਗੱਲ ਮੈਨੂੰ ਇਸ ਤਰ੍ਹਾਂ ਉਸ ਦਿਨ ਤੋਂ ਇੱਕ ਤਰ੍ਹਾਂ ਦਾ ਇਹ ਹੋ ਗਿਆ ਕਿ ਮੈਂ ਇੱਕ ਇਨਸਾਨ ਜਿਹੜਾ ਕਿ ਮਰ ਗਿਆ ਉਹ ਮੇਰਾ ਉਹਨੂੰ ਪ੍ਰੋਮਿਸ ਸੀ ਔਰ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਮੈਂ ਹਮੇਸ਼ਾ ਵਾਸਤੇ ਮੇਰੇ ਲਈ ਇਹ ਪ੍ਰੋਮਿਸ ਬਣ ਗਿਆ। ਉਹ ਤਾਂ ਚਲੇ ਗਿਆ, ਜੇ ਉਹਨੇ ਕਿਹਾ ਕਿ ਇਹ ਜਿਹੜਾ ਸਿਸਟਮ ਹੈ ਇਹਦੇ ਕਰਕੇ ਜ਼ਿੰਦਗੀਆਂ ਬਰਬਾਦ ਹੋ ਜਾਂਦੀਆਂ। ਸੋ ਓਕੇ, ਅੱਛਾ, ਤੇ ਜਿਹੜਾ ਸਾਡਾ EHRC ਪ੍ਰੋਜੈਕਟ ਸੀਗਾ, ਉਹਦੇ ਵਿੱਚ ਕਾਫੀ ਚੀਜ਼ਾਂ ਅਸੀਂ ਲਰਨ ਕੀਤੀਆਂ। ਤੇ ਕਾਸਟ ਕਈ ਲੋਕਾਂ ਵਾਸਤੇ ਬੜੀ ਵੈਲਿਊ ਵਾਲੀ ਗੱਲ ਹੈ, ਪਰ ਇਹ ਜ਼ਿਆਦਾਤਰ ਜਦੋਂ ਲੋਕੀ ਕਾਸਟ ਦੀ ਗੱਲ ਕਰਦੇ ਆ ਉਹ ਕਿਸੇ ਨਾ ਕਿਸੇ ਨੂੰ ਨੀਵੇਂ ਦਿਖਾਉਣ ਵਾਸਤੇ ਵੀ ਕਰਦੇ। ਦੂਸਰੀ ਗੱਲ ਸਾਨੂੰ ਇਹ ਪਤਾ ਚੱਲੀ ਕਿ ਕਾਸਟ ਹਰ ਇੱਕ ਰਿਲੀਜਨ ਵਿੱਚ ਹੈ। ਇਨਫੈਕਟ ਇਹ ਲੇਟਰ ਔਨ ਕਿਉਂਕਿ ਮੈਂ ਅਟੈਂਡ ਕਰਦੀ ਰਹਿੰਦੀ ਹਾਂ ਸੈਮੀਨਾਰ ਕਾਨਫਰੰਸਿਸ, ਔਰ ਇੱਕ ਆਕਸਫੋਰਡ ਵਿੱਚ 2016 ਵਿੱਚ ਇੱਕ ਕਾਨਫਰੰਸ ਹੋਈ ਸੀ ਸਾਊਥ ਏਸ਼ੀਆ ਤੇ, ਔਰ ਉੱਥੇ ਕਿਸੇ ਨੇ ਪੇਪਰ ਪੜ੍ਹਿਆ ਸੀ ਬਰਮਿੰਗਮ ਤੋਂ, ਜਿਹੜਾ ਕਿ ਮੁਸਲਿਮ ਬਿਜ਼ਨਸਮੈਨ ਬਾਰੇ ਸੀਗਾ। ਔਰ ਉਸਨੇ ਉਹਨਾਂ ਦਾ ਮੈਨੂੰ ਨਾਮ ਭੁੱਲ ਗਿਆ ਹੁਣ, ਪਰ ਮੈਂ ਪਤਾ ਯਾਦ ਕਰਕੇ ਕਰ ਸਕਦੀ ਹਾਂ ਕਿ ਉਹਨਾਂ ਨੇ ਦੱਸਿਆ ਸੀ ਕਿ ਕਿਵੇਂ ਜਿਹੜੇ ਮੁਸਲਿਮ ਬਿਜ਼ਨਸਮੈਨ ਹੈਗੇ ਆ ਉਹ ਕਿਵੇਂ ਭਾਈਚਾਰੇ ਦਾ ਇਸਤੇਮਾਲ ਕਰਦੇ ਹੈ ਆਪਣੇ ਨੈਟਵਰਕਸ ਬਣਾਉਂਦੇ ਹੈ। ਔਰ ਇਹ ਜਿਹੜੀ ਗੱਲ ਨੈਟਵਰਕਸ ਵਾਲੀ ਹੈ, ਇਹ ਹੋਰਾਂ ਲੋਕਾਂ ਨੇ ਵੀ ਨੋਟ ਕੀਤੀ ਹੈ, ਦੁਬਾਰਾ ਤੋਂ ਵੀ ਆਏਗੀ, ਮੈਂਸ਼ਨ ਹੋਏਗਾ ਥੋੜੀ ਦੇਰ ਬਾਅਦ ਜਦੋਂ ਮੈਂ ਇੱਕ ਹੋਰ ਬੰਦੇ ਨੂੰ ਸਾਈਟ ਕਰਾਂਗੀ। ਸੋ ਇਹ ਵੀ ਅਸੀਂ ਨੋਟ ਕੀਤਾ ਕਿ ਕਾਸਟ ਔਰ ਰਿਲੀਜਨ ਦਾ ਬੜਾ ਕੰਪਲੀਕੇਟਡ ਰਿਲੇਸ਼ਨਸ਼ਿਪ ਹੈ, ਔਰ ਇਸ ਬਾਰੇ ਮੇਰੀ ਕਲੀਗ ਆਈ ਸੀ ਪਹਿਲੇ ਜਿਹੜੇ ਕਾਸਟ ਤੇ ਬੋਲਿਆ ਸੀ, ਰਵਿਦਾਸੀਆ ਔਰ ਸਿੱਖਸ ਬਾਰੇ, ਉਹ ਆਲਰੇਡੀ ਇਹ ਕਵਰ ਕਰ ਚੁੱਕੀ ਹੈ, ਤਾਂ ਮੈਂ ਇਹਦੇ ਬਾਰੇ ਗੱਲ ਨਹੀਂ ਕਰਾਂਗੀ। ਲੇਕਿਨ ਕਾਸਟ ਹੈ ਜਿਹੜੀ, ਉਹ ਨਾ ਤਾਂ ਉਹ ਘਟ ਰਹੀ ਹੈ ਔਰ ਨਾ ਹੀ ਇਹ ਕਿਹਾ ਜਾ ਸਕਦਾ ਕਿ ਸਿਰਫ ਉਹ 올ਡਰ ਲੋਕਾਂ ਵਿੱਚ ਹੈ। ਯੰਗਰ ਜਨਰੇਸ਼ਨ ਵਿੱਚ ਵੀ ਕਾਸਟ ਦੀ ਕੌਨਸ਼ੀਅਸਨੈਸ ਹੈ। ਅਸੀਂ ਪ੍ਰੋਜੈਕਟ ਵਿੱਚ ਬੜੇ ਸਾਰੇ ਨਵੇਂ ਕੇਸਿਸ ਵੀ ਨੋਟ ਕੀਤੇ। ਫॉर ਐਗਜ਼ਾਮਪਲ ਕਿ 2009 ਤੋਂ ਬਾਅਦ ਸ਼ਾਇਦ ਸਡਨਲੀ ਇਨਫਲਕਸ ਹੋਇਆ ਸੀ ਨੇਪਾਲੀਜ਼ ਦਾ, ਔਰ ਨੇਪਾਲੀ ਇਹ ਐਗਜ਼ਾਮਪਲ ਸੀਗਾ ਇੱਕ ਨੇਪਾਲੀ ਗੁਰਖਾ ਦਾ ਕਿ ਉਹਨਾਂ ਨੇ ਇੱਕ ਕਪਲ ਸੀ, ਉਹ ਵਾਈਫ ਨੇ ਅਕੋਮੋਡੇਸ਼ਨ ਲਿੱਤੀ ਹੋਈ ਸੀ ਕਿਸੇ ਜਗ੍ਹਾ, ਉਹਦੇ ਹਸਬੈਂਡ ਨੇ ਹਾਲੇ ਜੁਆਇਨ ਨਹੀਂ ਕੀਤਾ ਸੀ, ਤਾਂ ਉਹਦੀਆਂ ਚਿੱਠੀ ਜਦੋਂ ਉਹਦੇ ਹਸਬੈਂਡ ਦੀ ਆਈ ਤਾਂ ਲੈਂਡਲੋਰਡ ਨੂੰ, ਮਕਾਨ ਮਾਲਿਕ ਨੂੰ ਪਤਾ ਚੱਲਿਆ ਉਹਦੇ ਹਸਬੈਂਡ ਦੀ ਕਾਸਟ ਕੀ ਹੈ, ਉਹ ਮਿਕਸ ਕਾਸਟ ਕਪਲ ਸੀ। ਔਰ ਜਦੋਂ ਉਹਨੂੰ ਪਤਾ ਚੱਲਿਆ ਕਿ ਉਹ ਸੋ ਕਾਲ ਲੋ ਕਾਸਟ ਦਾ ਉਹਦਾ ਹਸਬੈਂਡ ਹੈਗਾ, ਉਹਨੇ ਉਹ ਬਹਾਨਾ ਹੀ ਮਾਰਤਾ ਕਿ ਵੀ ਤੁਸੀਂ ਅਗਲੇ ਮਹੀਨੇ ਤੁਹਾਨੂੰ ਘਰ ਖਾਲੀ ਕਰਨਾ ਪਏਗਾ। ਸੋ ਇਸ ਤਰ੍ਹਾਂ ਦੀ ਗੱਲ ਇਹ ਡਾਇਰੈਕਟਲੀ ਮੁਸ਼ਕਿਲ ਹੁੰਦੀ ਹੈ ਐਸਟੈਬਲਿਸ਼ ਕਰਨੀ, ਪਰ ਉਹਨਾਂ ਦੀ ਅੰਡਰਸਟੈਂਡਿੰਗ ਹੈ ਕਿ ਉਹਨਾਂ ਨੂੰ ਘਰ ਇਸ ਕਰਕੇ ਖਾਲੀ, ਬਹਾਨਾ ਤਾਂ ਉਹਨਾਂ ਨੇ ਕੁਝ ਹੋਰ ਦਿੱਤਾ ਹੋਣਾ ਕਿ ਸਾਨੂੰ ਘਰ ਦੀ ਲੋੜ ਹੈ, ਕਮਰੇ ਦੀ ਲੋੜ ਹੈ, ਅਸੀਂ ਨਹੀਂ ਕਰ ਸਕਦੇ, ਪਰ ਇਹ ਤਦ ਹੀ ਹੋਇਆ ਜਦੋਂ ਉਹਦੀ ਕਾਸਟ ਰਿਵੀਲ ਹੋਈ। ਇਸ ਤਰ੍ਹਾਂ ਹੀ ਹੋਰ ਐਗਜ਼ਾਮਪਲਸ ਹੈਗੇ ਆ ਜਿਹੜੇ ਕਿ ਅਸੀਂ ਪ੍ਰੋਜੈਕਟ ਵਿੱਚ ਸਾਨੂੰ ਸਾਹਮਣੇ ਆਏ, ਇਨਕਲੂਡਿੰਗ ਕਾਸਟ ਰਿਲੇਟਡ ਡੋਮੈਸਟਿਕ ਵਾਇਲੈਂਸ ਔਰ ਸੈਕਸ਼ੂਅਲ ਹਰਾਸਮੈਂਟ, ਜਿੱਥੇ ਮੇਰਾ ਖਿਆਲ ਅੰਮ੍ਰਿਤ ਵਿਲਸਨ ਸ਼ਾਇਦ ਉਹ ਸਾਊਥ ਏਸ਼ੀਆ ਸੋਲੀਡੈਰਿਟੀ ਗਰੁੱਪ ਦੇ, ਉਹਨਾਂ ਨੇ ਵੀ ਪ੍ਰੋਜੈਕਟ ਆਏ ਸੀਗੇ ਐਜ਼ ਐਕਸਪਰਟ, ਔਰ ਉਹਨਾਂ ਨੇ ਗੱਲਾਂ ਸਾਡੇ ਨਾਲ ਤਦ ਸ਼ੇਅਰ ਕੀਤੀਆਂ ਸੀ। ਇਹ ਜਿਹੜਾ ਇਕੁਐਲਿਟੀ ਐਂਡ ਹਿਊਮਨ ਰਾਈਟਸ ਕਮਿਸ਼ਨ ਦਾ ਪ੍ਰੋਜੈਕਟ ਸੀਗਾ, ਇਹਦੇ ਵਿੱਚ 2 ਹਿੱਸੇ ਸੀਗੇ। ਇੱਕ ਤਾਂ ਸੋਸ਼ਲ ਲੀਗਲ ਰਿਵਿਊ ਸੀ ਜਿਹਦੇ ਅਸੀਂ ਰਿਪੋਰਟ ਜਿਹਦੀ ਅਸੀਂ ਛਾਪੀ ਸੀ, ਔਰ ਇੱਕ ਸੀਗਾ ਰਿਪੋਰਟ ਸੀਗੀ ਸਟੇਕ ਹੋਲਡਰ ਔਰ ਐਕਸਪਰਟਸ ਵਰਕਸ਼ਾਪ ਦੀ। ਤੇ ਸਟੇਕ ਹੋਲਡਰਸ
ਨੂੰ ਜਿਹੜੀਆਂ ਵੇਰੀਅਸ ਆਰਗੇਨਾਈਜੇਸ਼ਨਸ ਯੂਕੇ 'ਚ ਹੈਗੀਆਂ, ਉਹ ਹਿੰਦੂ ਵੀ, ਸਿੱਖ ਵੀ ਔਰ ਸਿਰਫ ਰਿਲੀਜੀਅਸ ਆਰਗੇਨਾਈਜੇਸ਼ਨਸ ਨਹੀਂ, ਈਵਨ ਹੋਰ ਆਰਗੇਨਾਈਜੇਸ਼ਨਸ ਵੀ, ਜਿਸ ਤਰ੍ਹਾਂ ਇਕੁਐਲਿਟੀ ਆਫਿਸਸ ਐਕਸੈਟਰਾ। ਤਾਂ ਅਸੀਂ 60 ਆਰਗੇਨਾਈਜੇਸ਼ਨਸ ਨੂੰ ਇਨਵਾਈਟ ਕੀਤਾ ਸੀ, ਉਹਦੇ 'ਚੋਂ 43 ਆਏ ਸੀ। 4 ਜਾਂ 5 ਸੀਗੇ ਜਿਨ੍ਹਾਂ ਨੇ ਬॉयकॉट ਕੀਤਾ ਸੀ, ਐਕਟਿਵਲੀ ਬॉयकॉट ਕੀਤਾ ਸੀ। ਉਹ ਲਾਸਟ ਮਿੰਟ ਤੱਕ ਕਹਿੰਦੇ ਰਹੇ ਆਣਗੇ, ਉਹ ਕੁਝ ਹਿੰਦੂ ਆਰਗੇਨਾਈਜੇਸ਼ਨ ਸੀਗੀਆਂ ਜਿਨ੍ਹਾਂ ਨੇ ਬॉयकॉट ਕੀਤਾ ਸੀਗਾ। ਔਰ ਓਵਰਆਲ 43 ਲੋਕ ਆਏ ਸੀ, ਔਰ ਆਉਣ ਤੋਂ ਪਹਿਲੇ ਅਸੀਂ ਉਹਨਾਂ ਤੋਂ ਰਿਟਨ ਸਟੇਟਮੈਂਟਸ ਵੀ ਲਿੱਤੀਆਂ ਸੀ। 26 ਰਿਟਨ ਸਟੇਟਮੈਂਟਸ ਸਾਨੂੰ ਇਸ ਸਟੇਕ ਹੋਲਡਰਸ ਵਰਕਸ਼ਾਪ 'ਚ ਮਿਲੀਆਂ ਸੀ, ਜਿਹੜੀਆਂ ਕਿ ਅਸੀਂ ਫਿਰ ਰਿਪੋਰਟ ਕੀਤੀਆਂ ਆਪਣੀ ਕਾਸਟ ਐਂਡ ਬ੍ਰਿਟਨ ਰਿਪੋਰਟ ਵਿੱਚ। ਇੰਟਰਸਟਿੰਗ ਗੱਲ ਇਹ ਸੀ ਕਿ ਬੜੇ ਡਾਇਵਰਜੈਂਟ ਓਪੀਨੀਅਨ ਸੀ ਸਟੇਕ ਹੋਲਡਰਸ ਵਰਕਸ਼ਾਪ 'ਚੋਂ ਸਾਨੂੰ ਨਿਕਲੇ। ਤੇ ਜਿਹੜੀ ਤਾਂ ਸਾਈਡ ਸੀ ਕਹਿੰਦੀ ਸੀ ਕਿ ਵੀ ਲੈਜਿਸਲੇਸ਼ਨ ਹੋਣੀ ਚਾਹੀਦੀ ਹੈ, ਮਤਲਬ ਕਾਸਟ ਐਡ ਹੋਣੀ ਚਾਹੀਦੀ ਹੈ ਇਕੁਐਲਿਟੀ ਐਕਟ ਵਿੱਚ, ਪ੍ਰੋ ਲੈਜਿਸਲੇਸ਼ਨ ਸੀ। ਉਹਨਾਂ ਦਾ ਵਿਚਾਰ ਸੀ ਕਿ ਕਾਸਟ ਹੈ ਜਿਹੜੀ, ਇਹ ਹਿੰਦੂ ਸਕ੍ਰਿਪਚਰਸ ਨਾਲ ਦੇ ਵਿੱਚੋਂ ਨਿਕਲਦੀ ਹੈ। ਉਹਦੇ ਉਲਟ ਜਿਹੜੇ ਲੋਕ ਨਹੀਂ ਚਾਹੁੰਦੇ ਸੀ ਲੈਜਿਸਲੇਸ਼ਨ, ਉਹਨਾਂ ਦਾ ਵਿਊ ਸੀ ਕਿ ਕਾਸਟਿਜ਼ਮ ਨੂੰ ਹਿੰਦੂਇਜ਼ਮ ਨਾਲ ਜੋੜਨਾ ਇਹ ਗਲਤ ਗੱਲ ਹੈ। ਇਹ ਆਪੋਜ਼ਿਟ ਵਿਊ ਸੀ ਬਿਲਕੁਲ। ਔਰ ਇਸੇ ਤਰ੍ਹਾਂ ਜੇ ਪ੍ਰੋ ਲੈਜਿਸਲੇਸ਼ਨ ਦਾ ਵਿਊ ਸੀ ਕਿ ਆਕੂਪੇਸ਼ਨ ਔਰ ਕਾਸਟ ਦਾ ਤਾਂ ਕੋਈ ਕਨੈਕਸ਼ਨ ਨਹੀਂ। ਹੁਣ ਕੋਈ ਵੀ ਆਕੂਪੇਸ਼ਨ ਦਾ ਬੰਦਾ ਕੋਈ ਕਾਸਟ ਦਾ ਹੋ ਸਕਦਾ ਹੈ, ਉਹ ਡਾਕਟਰ ਵੀ ਬਣ ਸਕਦਾ ਹੈ, ਇੰਜੀਨੀਅਰ ਵੀ ਬਣ ਸਕਦਾ ਹੈ, ਬਿਜ਼ਨਸਮੈਨ ਵੀ ਬਣ ਸਕਦਾ ਹੈ, ਆਕੂਪੇਸ਼ਨ ਨਾਲ ਕੋਈ ਕਨੈਕਸ਼ਨ ਨਹੀਂ। ਲੇਕਿਨ ਐਂਡੋਗਮੀ ਯਾਨੀ ਕਿ ਆਪਣੇ ਕਾਸਟ ਗਰੁੱਪ ਵਿੱਚ ਹੀ ਵਿਆਹ ਕਰਨਾ, ਇਹ ਹਾਲੇ ਵੀ ਚੱਲਦਾ ਹੈ। ਸੋਸ਼ਲ ਐਕਸਕਲੂਜਨ ਮੀਨਸ ਕਿ ਤੁਸੀਂ ਆਪਣੇ ਗਰੁੱਪ ਨਾਲ ਹੀ ਮੇਲ ਜੋਲ ਰੱਖਣਾ, ਬਾਕੀਆਂ ਨਾਲ ਨਹੀਂ ਰੱਖਣਾ, ਇਹ ਵੀ ਹਾਲੇ ਵੀ ਚੱਲਦਾ ਹੈ। ਔਰ ਡਿਸਕ੍ਰਿਮੀਨੇਸ਼ਨ ਵੀ ਹੁੰਦੀ ਹੈ। ਉਹਨਾਂ ਦਾ ਇਹ ਵੀ ਵਿਊ ਸੀ ਕਿ ਜੇ ਤਾਂ ਅਸੀਂ ਲਾਅ ਲਿਆਵਾਂਗੇ, ਉਹਦੇ ਨਾਲ ਸਾਨੂੰ ਹਿੰਮਤ ਮਿਲੇਗੀ, ਔਰ ਜਿਹੜੇ ਲੋਕ ਕਾਸਟ ਡਿਸਕ੍ਰਿਪਸ਼ਨ ਕਰਦੇ, ਉਹਨਾਂ ਨੂੰ ਥੋੜਾ ਡਰ ਵੀ ਪਏਗਾ। ਇਸ ਕਰਕੇ ਉਹ ਚਾਹੁੰਦੇ ਆ ਕਿ ਲਾਅ ਆਵੇ। ਦੂਜੇ ਪਾਸੇ ਜਿਹੜੇ ਨਹੀਂ ਚਾਹੁੰਦੇ ਸੀਗੇ ਲੈਜਿਸਲੇਸ਼ਨ, ਉਹਨਾਂ ਦਾ ਬੜਾ ਸਟਰੋਂਗ ਵਿਊ ਸੀ ਕਿ ਇਹ ਲੈਜਿਸਲੇਸ਼ਨ ਲਿਆਉਣ ਨਾਲ ਨੁਕਸਾਨ ਹੋਏਗਾ, ਔਰ ਇਹ ਕਿ ਇਹ ਇੰਸਟੀਟਿਊਸ਼ਨ ਤਾਂ ਖਤਮ ਹੋ ਰਹੀ ਹੈ, ਲੈਜਿਸਲੇਸ਼ਨ ਲਿਆਉਣ ਨਾਲ ਇਹ ਫਿਰ ਤੋਂ ਸ਼ੁਰੂ ਹੋ ਜਾਏਗੀ। ਔਰ ਇਹ ਵੀ ਕਹਿੰਦੇ ਸੀ ਕਿ ਜੇ ਕੋਈ ਥੋੜੀ ਬਹੁਤ ਨੈਗੇਟਿਵ ਟ੍ਰੀਟਮੈਂਟ ਹੁੰਦੀ, ਜੇ ਥੋੜੀ ਬਹੁਤ ਕਾਸਟਿਜ਼ਮ ਹੈਗੀ ਹੈ, ਇਹ ਪਹਿਲੀ ਦੀ ਗੱਲ ਤਾਂ ਉਹ ਮੰਨਦੇ ਹੀ ਨਹੀਂ ਸੀ ਕਿ ਹੁੰਦੀ ਹੈ। ਜੇ ਥੋੜੀ ਬਹੁਤ ਹੁੰਦੀ ਹੈ, ਉਹ ਤਾਂ ਤੁਸੀਂ ਪ੍ਰੂਵ ਵੀ ਨਹੀਂ ਕਰ ਸਕਦੇ। ਔਰ ਲੇਕਿਨ ਲਾਅ ਲਿਆਉਣ ਦੇ ਨੁਕਸਾਨ ਉਹਨਾਂ ਨੂੰ ਲੱਗਦਾ ਸੀ ਕਿ ਜ਼ਿਆਦਾ ਹੈ। ਤੀਸਰੀ ਗੱਲ ਉਹ ਇਹ ਕਹਿ ਰਹੇ ਸੀ ਕਿ ਲਾਅ ਨਵਾਂ ਲਿਆਉਣ ਦੀ ਕੋਈ ਲੋੜ ਹੀ ਨਹੀਂ, ਅਨਨੈਸੈਸਰੀ ਹੈ। ਐਗਜ਼ਿਸਟਿੰਗ ਜਿਹੜਾ ਇਕੁਐਲਿਟੀ ਐਕਟ ਹੈ ਉਹੀ ਇਨਫ ਹੈ, ਕਾਸਟ ਵਰਡ ਐਡ ਕਰਨ ਦੀ ਲੋੜ ਨਹੀਂ ਹੈ। ਇਹ ਉਹਨਾਂ ਦਾ ਵਿਊ ਸੀ। ਸੋ ਸਾਡੀ ਰਿਪੋਰਟਸ ਤੋਂ ਇਲਾਵਾ ਹੋਰ ਵੀ ਬੜੀਆਂ ਸਾਰੀਆਂ ਰਿਪੋਰਟਸ ਸੀ। ਮੈਂ ਬਰੀਫਲੀ ਇਹ ਜ਼ਿਆਦਾ ਡਿਟੇਲ ਚ ਡਿਸਕਸ ਨਹੀਂ ਕਰਾਂਗੀ, ਬਟ ਦ ਚਾਰਟ ਇਜ਼ ਦੇਅਰ। ਜੇ ਕੋਈ ਦੇਖਣਾ ਚਾਹੁੰਦਾ ਹੈ, ਹੋਰ ਇਨਫੋਰਮੇਸ਼ਨ ਲੈਣਾ ਚਾਹੁੰਦਾ, ਮੇਰੇ ਤੋਂ ਬਾਅਦ ਚ ਲੈ ਸਕਦਾ ਹੈ। ਸੋ ਦਲਿਤ ਸੋਲੀਡੈਰਿਟੀ ਨੈਟਵਰਕ ਦੀ 2006 ਚ ਰਿਪੋਰਟ ਸੀ, ਹਿੰਦੂ ਕਾਉਂਸਲ ਯੂਕੇ ਦੀ ਰਿਪੋਰਟ ਸੀ, ਹਿੰਦੂ ਫੋਰਮ ਆਫ ਗ੍ਰੇਟ ਬ੍ਰਿਟਨ ਦੀ ਸੀ, ਐਂਟੀ ਕਾਸਟ ਡਿਸਕ੍ਰਿਮੀਨੇਸ਼ਨ ਅਲਾਇੰਸ ਦੀ ਇਹ ਬੜੀ ਅੱਛੀ ਰਿਪੋਰਟ ਸੀ 2009 ਵਿੱਚ। ਕਾਫੀ ਵਾਈਡ ਵੀ ਸੀ, ਇਹਨਾਂ ਨੇ ਬੜੇ ਫੋਕਸ ਗਰੁੱਪ ਯੂਜ਼ ਕੀਤੇ ਸੀ, 2 ਐਕੈਡੈਮਿਕਸ ਨੇ ਹੀ ਲਿਖੀ ਸੀ। ਔਰ ਰਨੀਮੀਟ ਟਰਸਟ ਦੀ ਸੀ ਰਿਪੋਰਟ, ਜਿਹੜਾ ਵੈਸੇ ਤਾਂ ਬਹੁਤ ਚੰਗਾ ਗਰੁੱਪ ਹੈ, ਲੇਕਿਨ ਇਹ ਵਾਲੀ ਰਿਪੋਰਟਸ ਦੇ ਸਪਾਂਸਰ ਹਿੰਦੂ ਫੋਰਮ ਸੀਗੇ। ਔਰ ਫਿਰ ਸੀਗੀ ਨੈਸ਼ਨਲ ਇੰਸਟੀਚਿਊਟ ਆਫ ਇਕਨੋਮਿਕ ਐਂਡ ਸੋਸ਼ਲ ਰਿਸਰਚ, ਉਹਨਾਂ ਦੀ ਰਿਪੋਰਟ ਸੀ। ਇਹ ਗਵਰਨਮੈਂਟ ਫੰਡਡ ਰਿਪੋਰਟ ਸੀ, ਇਹ ਸਭ ਤੋਂ ਜ਼ਿਆਦਾ ਸਾਈਟ ਕੀਤੀ ਜਾਂਦੀ ਹੈ। ਔਰ ਬ੍ਰਿਟਿਸ਼ ਸਿੱਖ ਰਿਪੋਰਟ ਇਹ ਆਉਂਦੀਆਂ ਰਹਿੰਦੀਆਂ, ਮੈਂ ਸਿਰਫ ਇੱਕ ਮੈਂਸ਼ਨ ਕੀਤੀ 2013, 14, 15 ਬਾਅਦ ਚ ਵੀ ਆਈਆਂ। ਤੇ ਇੰਟਰਸਟਿੰਗ ਇਹਨਾਂ ਚ ਗੱਲ ਇਹ ਹੈ ਕਿ ਜਿਹੜੀਆਂ ਤਾਂ ਦਲਿਤ ਆਰਗੇਨਾਈਜੇਸ਼ਨਸ ਵੱਲੋਂ ਰਿਪੋਰਟ ਹੈ, ਉਹ ਤਾਂ ਕਹਿੰਦੀਆਂ ਕਿ ਕਾਸਟ ਡਿਸਕ੍ਰਿਮੀਨੇਸ਼ਨ ਹੁੰਦੀ ਹੈ, ਪ੍ਰੈਕਟਿਸ ਹੁੰਦੀ ਹੈ। ਤਾਂ ਪਹਿਲੇ ਕਾਲਮ ਦੇਖ ਲਓ, ਇਹ ਚ ਤੀਸਰੇ ਦੇਖ ਲਓ। ਪਰ ਹਿੰਦੂ ਫੋਰਮ ਵਾਲੇ ਲੋਕ ਕੰਸਿਸਟੈਂਟਲੀ, ਹਿੰਦੂ ਕਾਉਂਸਲ, ਹਿੰਦੂ ਫੋਰਮ ਵਾਲੇ ਲੋਕ ਕਹਿੰਦੇ ਕਿ ਹੁੰਦੀ ਨਹੀਂ। ਇੱਕ ਹਿੰਦੂ ਕਾਉਂਸਲ ਕਹਿੰਦਾ ਜੀ 14 ਸਾਲਾਂ ਚ ਇੱਕੋ ਹੀ ਕੇਸ ਅਸੀਂ ਦੇਖਿਆ। ਹਿੰਦੂ ਫੋਰਮ ਵਾਲੇ ਕਹਿੰਦੇ ਆ ਕਿ 97% ਅਸੀਂ ਤਾਂ ਕਦੀ ਸੁਣਿਆ ਨਹੀਂ, ਦੇਖਿਆ ਨਹੀਂ। ਨਾ ਹੁਣ ਇਹ ਬਹੁਤ ਜ਼ਿਆਦਾ ਸਰਪ੍ਰਾਈਜ਼ ਵਾਲੀ ਗੱਲ ਨਹੀਂ ਹੋਣੀ ਚਾਹੀਦੀ। ਮੋਸਟ ਇੰਪੋਰਟੈਂਟਲੀ ਇਹ ਵੀ ਮੈਂ ਮੈਂਸ਼ਨ ਕਰਨਾ ਚਾਹੁੰਦੀ ਕਿ ਬ੍ਰਿਟਿਸ਼ ਸਿੱਖ ਰਿਪੋਰਟ ਹੈ ਜਿਹੜੀ, ਉਹਨਾਂ ਦਾ ਸਟੈਂਡਸ ਬੜਾ ਇੰਟਰਸਟਿੰਗ ਹੈ, ਐਂਬੀਗੂਅਸ ਹੈ ਥੋੜਾ। ਉਹ ਇੱਕ ਪਾਸੇ ਤਾਂ ਕਹਿੰਦੇ ਆ ਕਿ ਉਹਨਾਂ ਦੇ ਰਿਸਪੋਂਡੈਂਟਸ ਵਿੱਚੋਂ ਕਿ 30% ਲੋਕ ਕਾਸਟ ਨਾਲ ਆਈਡੈਂਟੀਫਾਈ ਕਰਦੇ ਆ, ਆਲਮੋਸਟ ਅ ਥਰਡ, ਔਰ 8.6 ਨਹੀਂ ਕਰਦੇ। ਪਰ 3% ਕਹਿੰਦੇ ਹੈ ਕਿ ਕਾਸਟ ਡਜ਼ ਮੈਟਰਸ ਟੂ them। ਹੁਣ ਮੈਨੂੰ ਇਹਦੇ ਮੈਂ ਨੰਬਰਸ ਪਹਿਲੇ ਪਿਕਅਪ ਕਰਨਾ ਚਾਹੁੰਦੀ ਸੀ, ਸੌਰੀ ਮੈਂ ਪ੍ਰੋਵਾਈਡ ਨਹੀਂ ਕੀਤੇ। ਪਰ ਓਵਰਆਲ ਇਹਨਾਂ ਦਾ ਵਿਊ ਹੈ ਕਿ ਕਾਸਟ ਅਵੇਅਰਨੈਸ ਔਰ ਕਾਸਟ ਆਈਡੈਂਟੀਟੀ ਡਿਕਲਾਈਨ ਚ ਹੈ। ਔਰ ਉਹਨਾਂ ਦਾ ਵਿਊ ਹੈ ਕਿ ਕਾਸਟ ਡਿਸਕ੍ਰਿਮੀਨੇਸ਼ਨ ਤਾਂ ਮਾੜੀ ਗੱਲ ਨਹੀਂ ਹੋਣੀ ਚਾਹੀਦੀ, ਪਰ ਕਾਸਟ ਆਈਡੈਂਟੀਟੀ ਦੀ ਕੋਈ ਪ੍ਰੋਬਲਮ ਨਹੀਂ ਹੈ। ਇਨਕਰੀਜ਼ਿੰਗਲੀ ਇਹ ਇੱਧਰ ਵਾਲੇ ਪਾਸੇ ਜਾ ਰਹੇ ਆ। ਉਹਨਾਂ ਨੂੰ ਬਹੁਤ ਘੱਟ ਲੋਕ ਹੈ ਇਹਨਾਂ ਵਿੱਚ ਜਿਹੜੇ ਕਾਸਟ ਆਈਡੈਂਟੀਟੀ ਨੂੰ ਵੀ ਪ੍ਰੋਬਲਮੈਟਿਕ ਸਮਝਦੇ।
ਰੀਸੈਂਟਲੀ 2 ਡਾਕੂਮੈਂਟਰੀਜ਼ ਬਣੀਆਂ, ਦੋਨਾਂ 'ਚ ਮੇਰਾ ਇਨਵੋਲਵਮੈਂਟ ਸੀ। ਪਹਿਲੀ ਕਾਸਟ ਅਸਾਈਡ ਪ੍ਰਿਯੰਕਾ ਮੁੱਗਲ ਦੀ, ਉਹਦੇ ਵਿੱਚ ਤਾਂ ਮੈਂ ਫੀਚਰ ਵੀ ਕਰਦੀ ਹਾਂ, ਪਰ ਦੂਸਰੀ ਜਿਹੜੀ ਹਿੰਦੂਜ਼ ਡੂ ਵੀ ਹੈਵ ਅ ਕਾਸਟ ਪ੍ਰੋਬਲਮ, ਇਹਦੇ ਵਿੱਚ ਆਈ ਵਾਸ ਕੰਸਲਟੈਂਟ। ਇਹ ਫੋਟੋਆਂ ਦੋਨੋਂ ਉਸ ਡਾਕੂਮੈਂਟਰੀ ਤੋਂ ਹੈ। ਇਹ 13 ਅਕਤੂਬਰ 2019 ਵਿੱਚ ਇਹ ਰਿਲੀਜ਼ ਹੋਈ ਸੀ BBC 1 ਤੇ, ਉਸ ਤੋਂ ਬਾਅਦ BBC 2 ਤੇ ਵੀ ਆਈ। ਕਈ ਵਾਰ 1-2 ਮਿਲੀਅਨ ਲੋਕ ਦੇਖ ਚੁੱਕੇ ਇਹਨੂੰ। ਇਹ ਸਾਊਥ ਏਸ਼ੀਆ ਸੋਲੀਡੈਰਿਟੀ ਗਰੁੱਪ ਜਿਹੜਾ ਹੈਗਾ ਲੰਡਨ ਬੇਸਡ ਲੈਫਟ ਵਿੰਗ ਗਰੁੱਪ, ਇਹ ਉਹਨਾਂ ਦੀ ਮੀਟਿੰਗ ਜਿਹੜੀ ਕਿ ਇਸ ਡਾਕੂਮੈਂਟਰੀ ਵਿੱਚ ਫੀਚਰ ਹੁੰਦੀ ਹੈ। ਕੇਵਲ ਬਰਾੜੀਆ ਇਹਨਾਂ ਦੇ ਇੱਕ ਮੈਂਬਰ ਹੈ, ਉਹਨਾਂ ਨੂੰ ਵੀ ਇਹਨਾਂ ਨੇ ਇੰਟਰਵਿਊ ਕੀਤਾ ਸੀਗਾ। ਇਹ ਪਾਰਲੇ ਪਟੇਲ ਹੈ ਜਿਹੜਾ ਕਿ ਪ੍ਰੋਟੈਗਨਿਸਟ, ਮਤਲਬ ਜਿਸਨੇ ਸਾਰੀ ਇਹ ਇੰਟਰਵਿਊਜ਼ ਵਗੈਰਾ ਡਾਕੂਮੈਂਟਰੀ ਵਾਸਤੇ ਕੀਤੀਆਂ। ਸੋ ਇਹ ਜਿਹੜੀ ਡਾਕੂਮੈਂਟਰੀ 'ਚ ਬਹੁਤ ਇੰਟਰਸਟਿੰਗ ਐਗਜ਼ਾਮਪਲ ਸਾਹਮਣੇ ਆਏ। ਇੱਕ ਤਾਂ ਇਹ ਕਿ ਪਾਰਲੇ ਪਟੇਲ ਦੇ ਪਰਸਨਲ ਐਕਸਪੀਰੀਅੰਸ, ਉਹ ਇੱਕ ਪਰਫਾਰਮਰ ਹੈ, ਉਹਨੂੰ ਕਿਹਾ ਗਿਆ ਕਿ ਤੂੰ ਤਾਂ ਕਾਲਾ ਹੈ, ਤੂੰ ਕਿਵੇਂ ਕਰ ਸਕਦਾ, ਤੇਰਾ ਤਾਂ ਰੰਗ ਠੀਕ ਨਹੀਂ ਹੈ ਜਾਂ ਤੇਰੇ ਫੀਚਰਸ ਇਦਾਂ ਦੇ ਠੀਕ ਨਹੀਂ ਹੈ। ਉਹ ਇਸ ਕਰਕੇ ਉਹ ਪਰਸਨਲ ਐਕਸਪੀਰੀਅੰਸ ਤੋਂ ਆ ਰਿਹਾ ਸੀ। ਹੁਣ ਇਹ ਪ੍ਰੈਕਟਿਸਿੰਗ ਹਿੰਦੂ ਹੈ ਔਰ ਇਹਨੂੰ ਕੋਈ ਇੰਟਰਸਟ ਖਾਸ ਨਹੀਂ ਸੀ ਕਿ ਸ਼ੋ ਕਰੇ ਕਿ ਕਾਸਟਿਜ਼ਮ ਹੈਗੀ ਹੈ। ਰੀਅਲੀ ਕੁਐਸਚਨਿੰਗ ਮਾਈਂਡ ਤੇ ਆਇਆ ਸੀ। ਇਹ ਔਰ ਪ੍ਰਿਯੰਕਾ ਮੁਗਲ ਜਿਨ੍ਹਾਂ ਨੇ ਡਾਕੂਮੈਂਟਰੀਜ਼ ਬਣਾਈਆਂ, ਇਹਨਾਂ ਦਾ ਜਿਹੜੀ ਕਾਸਟ ਲੈਜਿਸਲੇਸ਼ਨ ਦੀ ਲੌਬਿੰਗ ਹੈ ਜਾਂ ਕੈਂਪੇਨ, ਇਹਦੇ ਨਾਲ ਕੋਈ ਰਿਸ਼ਤਾ ਨਹੀਂ ਸੀ। ਬਿਲਕੁਲ ਇੰਡੀਪੈਂਡੈਂਟ ਦੋਨੋਂ ਆਪਣੇ ਆਪ ਆਏ ਔਰ ਇਹਨਾਂ ਨੇ ਆਪਣੇ ਆਪ ਬਣਾਈਆਂ ਡਾਕੂਮੈਂਟਰੀਜ਼। ਸੋ ਇਸ ਕਰਕੇ ਇਹਨਾਂ ਦੀਆਂ ਫਾਈਂਡਿੰਗਸ ਬਹੁਤ ਇੰਟਰਸਟਿੰਗ ਹੈ। ਸੋ ਇਹ ਪਾਰਲੇ ਪਟੇਲ ਨੇ ਕੁਝ ਮਾਈਗ੍ਰੈਂਟਸ ਦਮਨ ਤੋਂ ਜਿਹੜੇ ਨਵੇਂ ਆਏ ਹੈਗੇ ਆ ਲੈਸਟਰ ਵਿੱਚ, ਲੈਸਟਰ ਇੱਕ ਮੋਸਟਲੀ ਗੁਜਰਾਤੀ ਏਰੀਆ, ਉੱਥੇ ਆਏ, ਉਹਨਾਂ ਨਾਲ ਉਹਨੇ ਇੰਟਰਵਿਊ ਕੀਤੀ ਔਰ ਉਹਨਾਂ ਨੇ ਦੱਸਿਆ ਕਿ ਸਾਨੂੰ ਸਾਡੇ ਕਾਸਟ ਸਟੇਟਸ ਕਰਕੇ ਨਵਰਾਤਰੀ ਵਾਲੇ ਦਿਨ ਸਾਨੂੰ ਮੰਦਿਰ ਵਿੱਚ ਨਹੀਂ ਜਾਣ ਦਿੱਤਾ ਗਿਆ। ਇਸੇ ਤਰ੍ਹਾਂ ਉਹਨਾਂ ਨੇ ਰਿਪੋਰਟ ਕੀਤਾ ਕਿ ਕਾਲਜ ਵਿੱਚ ਪਾਰਟੀ ਹੋ ਰਹੀ ਹੈ ਤਾਂ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਇੱਧਰ ਡਰਿੰਕ ਕਰੋ ਔਰ ਉਹ ਇਹ ਤਾਂ ਉਹਨਾਂ ਵਾਸਤੇ ਹੈ। ਤਾਂ ਮਤਲਬ ਕਾਸਟ ਡਿਵਾਈਡ ਸੋਸ਼ਲਾਈਜੇਸ਼ਨ ਵਿੱਚ ਵੀ ਹੈ ਸੀ। ਔਰ ਤੀਸਰਾ ਬੜਾ ਇੰਟਰਸਟਿੰਗ ਐਗਜ਼ਾਮਪਲ ਸੀਗਾ ਇੱਕ ਕੰਸਟਰਕਸ਼ਨ ਵਰਕਰ ਦਾ, ਜੋ ਇੰਡੀਆ 'ਚ ਤਾਂ ਸ਼ਾਇਦ ਪਹਿਲੇ ਟੀਚਰ ਸੀ ਪਰ ਇੱਥੇ ਆ ਕੇ ਉਹ ਕੰਸਟਰਕਸ਼ਨ ਵਰਕਰ ਬਣਿਆ। ਤਾਂ ਉਹਨੇ ਦੱਸਿਆ ਕਿ ਕਈ ਸਾਲ ਹਰ ਰੋਜ਼ ਕੰਮ ਤੇ ਉਹ ਜੋ ਜਾਂਦਾ ਸੀ ਤਾਂ ਉਹਨੂੰ ਕਾਸਟ ਨੇਮ ਕਹੇ ਜਾਂਦੇ ਸੀ, ਬੁਲਿੰਗ ਹੁੰਦੀ ਸੀ। ਤਾਂ ਉਹਨੂੰ ਫਿਰ ਪਾਰਲੇ ਪਟੇਲ ਪੁੱਛਦਾ ਵੀ ਤੈਨੂੰ ਬੁਲਿੰਗ ਹੁੰਦੀ ਸੀ, ਤੂੰ ਇੰਪਲੋਇਮੈਂਟ ਟ੍ਰਾਈਬਿਊਨਲ ਕੋਲ ਕਿਉਂ ਨਹੀਂ ਗਿਆ, ਤੂੰ ਕਿਉਂ ਨਹੀਂ ਪੁੱਛਿਆ ਕਿ ਕਿਆ ਕੀਤਾ ਇਹਦੇ ਬਾਰੇ। ਤਾਂ ਉਹਦਾ ਜਵਾਬ ਹੁੰਦਾ ਹੈ ਕਿ ਵੀ ਮੈਂ ਕੀ ਕਰਦਾ, ਮੈਂ ਇੱਕ ਸੀ, ਉਹ 10-15 ਸੀ, ਮੈਂ ਕੀ ਕਰਦਾ, ਔਰ ਜੇ ਮੈਂ ਜਾਂਦਾ ਵੀ ਤਾਂ ਕੁਝ ਮਹੀਨੇ ਲੱਗ ਜਾਂਦੇ ਜਾਂ ਸਾਲ ਲੱਗ ਜਾਂਦੇ, ਮੈਂ ਕਮਾਈ ਵੀ ਕਰਨੀ ਸੀ। ਸੋ ਇਹ ਜਿਹੜਾ ਐਗਜ਼ਾਮਪਲ ਹੈ ਸ਼ੋ ਕਰਦਾ ਹੈ ਕਿ ਜਿਹੜੇ ਲੋਕੀ ਸਾਇਲੈਂਟਲੀ ਕਾਸਟ ਡਿਸਕ੍ਰਿਮੀਨੇਸ਼ਨ ਫੇਸ ਕਰਦੇ ਆ, ਔਰ ਸਪੈਸ਼ਲੀ ਜੇ ਤੁਸੀਂ ਉਹਨੂੰ ਕਲਾਸ ਦੇ ਨਾਲ ਜੋੜ ਲਓ ਕਿ ਜਿਹੜੇ ਜਿਹੜੇ ਜ਼ਿਆਦਾ ਜਿਨ੍ਹਾਂ ਕੋਲ ਪੈਸੇ ਨਹੀਂ ਹੈ, ਜਿਨ੍ਹਾਂ ਕੋਲ ਟਾਈਮ ਨਹੀਂ ਹੈ, ਜੋ ਕਿ ਇਸ ਮੁੱਦੇ ਵਾਸਤੇ ਆਪਣਾ ਕੰਮ ਛੱਡ ਕੇ ਨਹੀਂ ਲੜਾਈ ਕਰ ਸਕਦੇ, ਉਹ ਸਫਰ ਕਰ ਰਹੇ ਹੈ। ਔਰ ਸਾਨੂੰ ਇਹਦੀ ਐਕਸਟੈਂਟ ਪਤਾ ਹੀ ਨਹੀਂ ਹੈ ਕਿ ਕਿੱਦਾਂ ਦੇ ਕਿੰਨੇ ਇਸ ਤਰ੍ਹਾਂ ਦੇ ਲੋਕ ਹੋਣਗੇ ਜਿਨ੍ਹਾਂ ਨੇ ਸਫਰ ਆਲਰੇਡੀ ਕੀਤਾ ਜਾਂ ਹੁਣ ਵੀ ਕਰ ਰਹੇ। ਇਸ ਡਾਕੂਮੈਂਟਰੀ 'ਚ ਇੱਕ ਹੋਰ ਬਹੁਤ ਇੰਟਰਸਟਿੰਗ ਐਗਜ਼ਾਮਪਲ ਸੀਗਾ, ਉਹ ਸੀਗਾ ਰਵੀ ਦਾ, ਜਿਹੜਾ ਕਿ ਮਲਟੀਨੈਸ਼ਨਲ ਕਾਰਪੋਰੇਸ਼ਨ ਵਿੱਚ ਕੰਮ ਕਰ ਰਿਹਾ ਸੀਗਾ ਔਰ ਹੁਣੇ ਰੀਸੈਂਟਲੀ ਰਿਡੰਡੈਂਟ ਹੋਇਆ। ਔਰ ਉਹਨੇ ਸਮਝਾਇਆ ਕਿ ਕਿਵੇਂ ਉਹਦਾ ਮੈਨੇਜਰ ਉਹਨੂੰ ਹੌਲੀ-ਹੌਲੀ ਉਹਦੇ ਪੋਰਟਫੋਲੀਓ ਸੀਗੇ ਉਹ ਜਿਹੜੇ ਉਹਨੇ ਪ੍ਰਿਪੇਅਰ ਕੀਤੇ, ਉਹਨੇ ਆਪਣੀ ਕਾਸਟ ਦੇ ਬੰਦਿਆਂ ਨੂੰ ਦੇਤੇ, ਔਰ ਜਦੋਂ ਉਹਨੇ ਕੰਪਲੇਨ ਕੀਤਾ ਤਾਂ ਉਹਨੂੰ ਉਹਦੇ ਵਾਸਤੇ ਵਿਕਟਮਾਈਜੇਸ਼ਨ ਵੀ ਹੋਈ। ਇਹ ਬੜਾ ਸਿਮਿਲਰ ਕੇਸ ਹੈ ਜਿਹੜਾ ਕਿ ਹੁਣ ਇਸ ਵਕਤ ਚੱਲ ਰਿਹਾ ਹੈ ਕੈਲੀਫੋਰਨੀਆ ਵਿੱਚ। ਸ਼ਾਇਦ ਕੁਝ ਲੋਕਾਂ ਨੂੰ ਪਤਾ ਹੋਏਗਾ, ਸਿਸਕੋ ਇੱਕ ਕੰਪਨੀ ਹੈਗੀ ਬੜੀ ਵੱਡੀ, ਉਹਨਾਂ ਦੇ ਖਿਲਾਫ ਕੈਲੀਫੋਰਨੀਆ ਦੀ ਫੇਅਰ ਇੰਪਲੋਇਮੈਂਟ ਐਂਡ ਹਾਊਸਿੰਗ ਗਵਰਨਮੈਂਟ ਵੱਲੋਂ ਉਹਨਾਂ ਨੇ ਕੇਸ ਕੀਤਾ ਹੈਗਾ ਸਿਸਕੋ ਦੇ ਖਿਲਾਫ ਕਿ ਕਾਸਟ ਡਿਸਕ੍ਰਿਮੀਨੇਸ਼ਨ ਹੋਈ ਹੈ ਔਰ ਉਹਦੇ ਬਾਰੇ ਕਾਫੀ ਕੈਂਪੇਨ ਚੱਲ ਰਹੀ ਹੈ। ਬੜਾ ਇੰਪੋਰਟੈਂਟ ਕੇਸ ਹੋਏਗਾ ਜੇ ਇਹ ਪ੍ਰੂਵ ਹੋ ਗਿਆ ਕਿ ਉੱਥੇ ਕਾਸਟ ਡਿਸਕ੍ਰਿਮੀਨੇਸ਼ਨ ਹੋਈ ਹੈ। ਜਸਟ ਬਰੀਫਲੀ ਮੈਂ ਦੱਸਣਾ ਚਾਹੁੰਦੀ ਹਾਂ, ਇਹ ਲੋਕਾਂ ਦੇ ਦਿਮਾਗ 'ਚ ਹੁੰਦਾ ਹੈ ਫਿਗਰਸ, ਫੈਕਟਸ, ਕਿੰਨੇ ਕੁ ਲੋਕ ਯੂਕੇ ਵਿੱਚ ਹੈਗੇ ਆ ਜਿਹੜੇ ਇੰਡੀਅਨ ਐਥਨਿਕ origin ਦੇ ਆ। ਸੋ ਇੰਡੀਅਨ ਐਥਨਿਕ origin ਦੇ 1.4 ਮਿਲੀਅਨ ਅਕੋਰਡਿੰਗ ਟੂ ਦ ਲਾਸਟ 2011 ਸੈਂਸਸ। ਇੱਥੇ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਯੂਕੇ ਵਿੱਚ ਜਿਹੜੇ ਬੌਰਨ ਹੈਗੇ ਲੋਕੀ ਉਹ 807,000 ਹੈ ਔਰ ਜਿਹੜੇ 606,000 ਹੈ। ਯੂਕੇ ਤੋਂ ਬਾਹਰ ਜਿਹੜੇ ਬੌਰਨ ਹੈ ਉਹ ਜ਼ਿਆਦਾ ਹੈ। ਔਰ ਜੇ ਤੁਸੀਂ ਸਾਲ ਦੇਖੋ 10 ਸਾਲਾਂ ਵਿੱਚ ਆਉਂਦੇ ਹੀ ਰਹੇ ਆ ਪਰਸੈਂਟੇਜ ਲੋਕ। ਹੁਣ ਇਹਦਾ ਮਤਲਬ ਇਹ ਹੈ ਕਿ ਜਿਹੜੀ ਇੰਟਰੈਕਸ਼ਨ ਹੈ, ਮੂਵਮੈਂਟ ਹੈ ਪਾਪੂਲੇਸ਼ਨ ਦੀ, ਮਾਈਗ੍ਰੇਸ਼ਨ ਦੀ ਇੰਡੀਆ ਔਰ ਯੂਕੇ ਵਿੱਚ, ਇਹ ਜਾਰੀ ਹੈ। ਔਰ ਇਹਦਾ ਕਹਿਣ ਦਾ ਮਤਲਬ ਇਹ ਨਹੀਂ ਹੈ ਕਿ ਜਿਹੜੇ ਇੰਡੀਆ ਤੋਂ ਲੋਕ ਆਉਂਦੇ ਆ ਉਹ ਕਾਸਟਿਜ਼ਮ ਆਪਣੇ ਨਾਲ ਲਿਆਂਦੇ ਆ, ਇਹ ਗੱਲ ਨਹੀਂ ਹੈ। ਕਿਉਂਕਿ ਇੰਡੀਆ ਤੋਂ ਹਰ ਤਰ੍ਹਾਂ ਦੇ ਲੋਕ ਆਉਂਦੇ ਆ, ਉਹ ਵੀ ਆਉਂਦੇ ਆ ਜਿਹੜੇ ਕਿ ਕਾਸਟ ਬਿਲੀਵ ਕਰਦੇ ਆ ਔਰ ਜੋ ਪ੍ਰੈਕਟਿਸ ਕਰਦੇ ਆ, ਉਹ ਵੀ ਆਉਂਦੇ ਆ ਜਿਹੜੇ ਕਿ ਕਾਸਟ ਦੇ ਖਿਲਾਫ ਹੈ।
ਦੋਨੋਂ ਤਰ੍ਹਾਂ ਦੇ ਲੋਕ ਆਉਂਦੇ ਆ। ਸੋ ਮਤਲਬ ਤਾਂ ਇਸ ਗੱਲ ਦਾ ਸਿਰਫ ਇਹ ਹੈ ਕਿ ਜਿਹੜੀ ਕਾਸਟ ਦੀ ਕੌਨਸ਼ੀਅਸਨੈਸ ਹੈ ਉਹ ਰਹੇਗੀ। ਜਿਹੜੇ ਐਂਟੀ ਕਾਸਟਿਸ ਹੈ ਔਰ ਜਾਂ ਜਿਹੜੇ ਕਾਸਟਿਸ ਹੈਗੇ, ਦੋਨਾਂ ਗਰੁੱਪਸ ਵਾਸਤੇ ਇਹ ਇੱਕ ਜ਼ਿੰਦਾ ਸਵਾਲ ਹੈ। ਇਹ ਕਦੇ ਨਹੀਂ ਹੋ ਸਕਦਾ ਅਸੀਂ ਜੇ ਸੋਚੀਏ ਕਿ ਆਪਣੇ ਆਪ ਖਤਮ ਹੋ ਜਾਏਗਾ ਐਜ਼ ਇਫ ਲੋਕੀ ਭੁੱਲ ਜਾਣਗੇ, ਇਹ ਕੋਈ ਐਸੀ ਗੱਲ ਹੈ ਹੀ ਨਹੀਂ ਭੁੱਲਣ ਵਾਲੀ। ਜਿਸ ਤਰ੍ਹਾਂ ਦੇ ਸਾਡੇ ਪੈਟਰਨਸ ਹੈਗੇ ਆ, ਇਸ ਕਰਕੇ ਲੋਕ ਆਲਦੋ ਲੋਕ ਦੇਖਦੇ ਆ ਮਾਈਗ੍ਰੇਸ਼ਨ ਪੈਟਰਨਸ ਕੇ 50s ਵਿੱਚ ਵਰਕਰਸ ਆਏ, ਉਸ ਤੋਂ ਪਹਿਲੇ ਵਰਲਡ ਵਾਰ 1 ਤੋਂ ਲੋਕ ਸੋਲਜਰਸ ਆਏ, ਜਾਂ ਫਿਰ 1917 ਵਿੱਚ ਅਫਰੀਕਾ ਤੋਂ ਟਵਾਈਸ ਮਾਈਗ੍ਰੈਂਟਸ ਆਏ। ਉਹ ਹਿਸਟਰੀ ਠੀਕ ਹੈ, ਸਭ ਠੀਕ ਹੈ, ਲੇਕਿਨ ਔਨਗੋਇੰਗ ਮਾਈਗ੍ਰੇਸ਼ਨ ਪੈਟਰਨਸ ਹੈਗੇ ਜਿਹੜੇ ਉਹਨਾਂ ਦੇ ਹਿਸਾਬ ਜੇ ਅਸੀਂ ਦੇਖੀਏ ਤਾਂ ਬਹੁਤ ਜ਼ਿਆਦਾ ਇੰਟਰੈਕਸ਼ਨ, ਕੰਟੀਨਿਊਸ ਇੰਟਰੈਕਸ਼ਨ ਹੈਗੀ ਆ। ਔਰ ਹੁਣ ਮੈਨੂੰ ਲੱਗਦਾ ਹੈ ਕਿ ਆਫ ਕੋਰਸ ਬ੍ਰੈਕਸਿਟ ਤੋਂ ਬਾਅਦ ਇਹ ਵਧੇਗੀ ਘਟੇਗੀ ਨਹੀਂ। ਇਸ ਕਰਕੇ ਕਾਸਟ ਦਾ ਜਿਹੜਾ ਇਸ਼ੂ ਹੈ ਉਸ ਨੂੰ ਬਹੁਤ ਧਿਆਨ ਨਾਲ ਸੋਚਣਾ, ਸਮਝਣਾ ਔਰ ਐਡਰੈਸ ਕਰਨ ਦੀ ਲੋੜ ਹੈਗੀ ਆ। ਇੱਕ ਇਸੀ ਮਾਈਗ੍ਰੇਸ਼ਨ ਦਾ ਹੀ ਐਸਪੈਕਟ ਹੈ ਕਿ ਜਿਸ ਤਰ੍ਹਾਂ ਮਾਈਗ੍ਰੇਸ਼ਨ ਚੇਂਜ ਹੋਈ, ਇੱਕ ਇਹ ਮੈਨੂੰ ਬੜੀ ਇੰਟਰਸਟਿੰਗ ਸਟੋਰੀ ਇੱਕ ਕਾਫੀ 올ਡ ਹੈਗੀ ਆ ਵੁਲਵਰਹੈਂਪਟਨ ਵਿੱਚ, ਉਹਨਾਂ ਨੇ ਦੱਸੀ ਸੀ ਕਿ ਜਦੋਂ ਉਹ ਯੰਗ ਕੁੜੀ ਹੁੰਦੀ ਸੀ 1950s ਵਿੱਚ, ਤਾਂ ਇੱਕ ਪੰਜਾਬੀਆਂ 'ਚ ਹੁੰਦਾ ਫੈਸਟੀਵਲ ਕੰਜਕਾਂ, ਜਦੋਂ ਕਿ ਛੋਟੀਆਂ ਯੰਗ ਕੁੜੀਆਂ ਨੂੰ, ਮੈਨੂੰ ਵੀ ਯਾਦ ਹੈ ਆਪਣੇ ਬਚਪਨ 'ਚ ਉਹ ਬਿਠਾਉਂਦੇ ਹੁੰਦੇ ਸੀ, ਅਸੀਂ ਬੜੇ ਤਿਆਰ ਤਿਉਰ ਹੋ ਕੇ, ਜਿੱਦਾਂ ਹੁਣ ਅੱਜ ਮੈਂ ਪਾਏ ਕੱਪੜੇ ਤਿਆਰ ਤਿਉਰ ਹੋ ਕੇ ਜਾਂਦੇ ਸੀ, ਬਿਠਾਉਂਦੇ ਸੀ, ਸਾਨੂੰ ਖਾਣਾ ਖੁਣਾ ਖਵਾਉਂਦੇ ਸੀ। ਤੇ ਉਹ ਜਿਹੜਾ ਫੰਕਸ਼ਨ ਸੀ ਉਹਦੇ ਵਿੱਚ ਉਹਨੂੰ ਬੜਾ ਟੱਚ ਫੀਲ ਕਰਦੀ ਸੀ ਕਿ ਉਹਨੂੰ ਬਿਠਾ ਕੇ ਤਾਂ ਇੱਕ ਹਿੰਦੂ ਆਂਟੀ ਉਹਦੇ ਪੈਰ ਧੋਂਦੀ ਸੀ। ਪਰ ਜਦੋਂ ਨਵੇਂ ਮਾਈਗ੍ਰੈਂਟਸ ਜ਼ਿਆਦਾ ਆਣੇ ਸ਼ੁਰੂ ਹੋਏ ਔਰ ਅਪਰ ਕਾਸਟ ਹਿੰਦੂਜ਼ ਵੱਧ ਗਏ ਤਾਂ ਉਹਨੂੰ ਬੁਲਾਣਾ ਵੀ ਛੱਡਤਾ। ਸ਼ੀ ਵਾਸ ਸ਼ਨਡ। ਅਪਰ ਕਾਸਟ ਗਰਲਸ ਨੇ, ਕੁੜੀਆਂ ਨੇ ਉਹਦੀ ਥਾਂ ਲੈ ਲਈ। ਸੋ ਉਸਨੂੰ ਉਸ ਗੱਲ ਦਾ ਕਾਫੀ ਧੱਕਾ ਲੱਗਾ। ਇਵੈਂਚੁਅਲੀ ਵੈਸੇ ਉਹ ਫਿਰ ਹੋਰ ਕਾਰਨਾਂ ਕਰਕੇ ਵੀ ਹੁਣ ਉਹ ਬੁੱਧਿਸਟ ਬਣ ਗਏ, ਪਰ ਉਹਨਾਂ ਨੇ ਮੇਰੇ ਨਾਲ ਇਹ ਆਪਣੀ ਮੈਮਰੀ ਸ਼ੇਅਰ ਕੀਤੀ ਕੁਝ ਸਾਲ ਪਹਿਲੇ ਜਦੋਂ ਮੈਂ ਉਹਨਾਂ ਨੂੰ ਇੰਟਰਵਿਊ ਕਰ ਰਹੀ ਸੀ। ਸੋ ਦਲਿਤ ਜਿਹੜੇ ਹੁਣ ਕਾਫੀ ਐਕਟਿਵ ਵੀ ਹੈਗੇ ਆ, ਅਰੁਣ ਕੁਮਾਰ ਇਹਨਾਂ ਦੀ ਫੋਟੋ ਹੈਗੀ, ਫੈਡਰੇਸ਼ਨ ਆਫ ਅੰਬੇਦਕਰ ਬੁੱਧਿਸਟ ਆਰਗੇਨਾਈਜੇਸ਼ਨ ਦੇ ਜਨਰਲ ਸੈਕਟਰੀ ਹੈਗੇ ਆ। ਇਹਨਾਂ ਨੇ ਮੈਨੂੰ ਇਹ ਕਹਾਣੀ ਦੱਸੀ ਸੀ ਕਿ 1976 ਵਿੱਚ ਬੈਡਫੋਰਡ ਵਿੱਚ ਇੱਕ ਸੀਗਾ ਦੁਕਾਨਦਾਰ ਜਿਹੜਾ ਕਿ ਛੂਆ-ਛਾਤ ਕਰਦਾ ਸੀ, ਮਤਲਬ ਲੋਕੀ ਉਹਦੇ ਕੋਲ ਲੈਣ ਜਾਣੇ, ਉਹਨੇ ਪੈਸੇ ਨਹੀਂ ਚੱਕਣੇ, ਉਹਨੇ ਕਹਿ ਦੇਣਾ ਇੱਥੇ ਰੱਖ ਦਿਓ, ਏਦਾਂ ਕਰਦਾ ਸੀ। ਤਾਂ ਉਹਦਾ ਫਿਰ ਲੋਕਾਂ ਨੇ ਬॉयਕਾਟ ਕੀਤਾ ਔਰ ਕਲੈਕਟਿਵਲੀ, ਔਰ ਫਿਰ ਉਸ ਬੰਦੇ ਨੂੰ ਉੱਥੋਂ ਮੂਵ ਹੋਣਾ ਪਿਆ। ਸੋ ਉਹ ਕਾਈਂਡ ਆਫ ਸਕਸੈਸ ਸੀਗੀ ਕਲੈਕਟਿਵ ਐਕਸ਼ਨ ਦੀ ਉਸ ਵਕਤ। ਪਰ ਓਵਰ ਅ ਪੀਰੀਅਡ ਟਾਈਮ ਕਈ ਲੋਕ ਦੱਸਦੇ ਹੈ ਕਿ ਸ਼ੁਰੂ ਵਿੱਚ 1970s ਵਿੱਚ ਬੜੀ ਮਿੰਗਲਿੰਗ ਵੀ ਹੁੰਦੀ ਸੀ, ਲੋਕੀ ਅਲੱਗ-ਅਲੱਗ ਨਹੀਂ ਰਹਿੰਦੇ ਸੀ, ਉਹ ਇੱਕੋ ਹੀ ਘਰ 'ਚ ਰਹਿੰਦੇ ਸੀ, ਸ਼ਾਇਦ ਬੈੱਡ ਵੀ ਸ਼ੇਅਰ ਕਰਦੇ ਸੀ, ਕਿਚਨ ਵੀ ਸ਼ੇਅਰ ਕਰਦੇ ਸੀ, ਸਾਰਾ ਕੁਝ ਕਰਦੇ ਸੀ। ਪਰ ਹੌਲੀ-ਹੌਲੀ ਜਿਸ ਤਰ੍ਹਾਂ ਜ਼ਿਆਦਾ ਲੋਕ ਆਉਣੇ ਸ਼ੁਰੂ ਹੋਏ, ਫੈਮਿਲੀਜ਼ ਵੱਡੀਆਂ ਸ਼ੁਰੂ ਹੋਈਆਂ, ਉਸ ਤਰ੍ਹਾਂ ਹੀ ਕਾਸਟਿਜ਼ਮ ਵੀ ਵਾਪਸ ਆ ਗਿਆ। ਜਦੋਂ ਇਕੁਅਲਿਟੀ ਐਕਟ 2010 ਬਣਨਾ ਸੀ, ਵਿਚ ਵਾਸ ਵਨ ਸਿੰਗਲ ਐਕਟ, ਇਕੁਅਲਿਟੀ ਐਕਟ, ਬੜੇ ਸਾਰੇ ਪਹਿਲੇ ਅਲੱਗ-ਅਲੱਗ ਸਟੈਂਡਸ ਹੁੰਦੇ ਸੀ, ਰੇਸ ਇਕੁਅਲਿਟੀ ਐਕਟ, ਜੈਂਡਰ ਸਾਰੇ ਅਲੱਗ ਸੀ, ਉਹ ਸਾਰੇ ਇਕੱਠੇ ਹੋ ਕੇ ਇੱਕ ਮੰਨਣਾ ਸੀ। ਉਸ ਵਕਤ ਇਹ ਕੈਂਪੇਨ ਚੱਲ ਰਹੀ ਸੀ ਕਿ ਕਾਸਟ ਨੂੰ ਵੀ ਇਕੁਅਲਿਟੀ ਐਕਟ ਐਡ ਹੋਣਾ ਚਾਹੀਦਾ। ਤੇ 2009 ਦੀ ਫੋਟੋ ਹੈ, ਇਹ ਹੈਗੇ ਦਵਿੰਦਰ ਪ੍ਰਸਾਦ ਜਿਹੜੇ ਕਾਸਟ ਵਾਚ ਯੂਕੇ ਦੇ ਉਸ ਵਕਤ ਜਨਰਲ ਸੈਕਟਰੀ ਸੀ, ਔਰ ਯੂਜੀਨ ਕੁੱਲਾਸ ਜਿਹੜੇ ਵੌਇਸ ਆਫ ਦਲਿਤ ਇੰਟਰਨੈਸ਼ਨਲ ਦੇ ਹੈਗੇ ਆ। ਤਾਂ ਇਹਨਾਂ ਨੇ ਕਾਫੀ ਤਾਂ ਡਿਬੇਟ ਵਗੈਰਾ ਪਬਲਿਕ 'ਚ ਡਿਫੈਂਡ ਕੀਤਾ ਸੀ ਕਿ ਕਿਉਂ ਕਾਸਟ ਐਡ ਹੋਣੀ ਚਾਹੀਦੀ ਹੈ। ਫਿਰ 2013 ਵਿੱਚ ਜਦੋਂ ਇਹ ਐਂਟਰਪ੍ਰਾਈਜ਼ ਰੈਗੂਲੇਟਰੀ ਰਿਫਾਰਮ ਐਕਟ ਦੇ ਥਰੂ ਦੁਬਾਰਾ ਚਾਂਸ ਸੀਗਾ ਕਿ ਕਾਸਟ ਐਡ ਹੋਣੀ ਚਾਹੀਦੀ ਹੈ, ਤੇ ਇਹ ਅਪਾਚੀ ਇੰਡੀਅਨ ਇਹਨਾਂ ਨੇ ਸ਼ੋਅ ਕੀਤਾ ਸੀ ਏਸ਼ੀਆ ਟੀਵੀ ਵਿੱਚ। ਸੋ ਤਦ ਮੈਨੂੰ ਮੌਕਾ ਮਿਲਿਆ ਸੀ ਉਸ ਤੇ ਜਾਣ ਦਾ, ਔਰ ਹਿੰਦੂ ਫੋਰਮ, ਹਿੰਦੂ ਕਾਉਂਸਲ, ਸਾਰੇ ਲੋਕ ਤਦ ਸੀਗੇ, ਸਾਡੀ ਬੜੀ ਸਾਹਮਣੇ ਖੁੱਲ ਕੇ ਗੱਲ ਹੋਈ ਸੀ। ਤੇ ਇਸ ਕਰਕੇ ਜਦੋਂ ਨਵੰਬਰ 'ਚ ਜਦੋਂ ਮੈਂ ਇਕੁਅਲਿਟੀ ਐਂਡ ਹਿਊਮਨ ਰਾਈਟਸ ਕਮਿਸ਼ਨ ਦਾ ਪ੍ਰੋਜੈਕਟ ਕੀਤਾ ਸੀ, ਇਹ ਸਾਰੇ ਲੋਕ ਮੈਨੂੰ ਪਹਿਲੇ ਮਿਲੇ ਹੋਏ ਸੀਗੇ, ਇਹਨਾਂ ਨੇ ਐਗਰੀ ਵੀ ਕੀਤਾ ਔਰ ਇਹਨਾਂ ਨੇ ਪਾਰਟਿਸਿਪੇਟ ਵੀ ਕੀਤਾ ਸਾਡੀ ਸਟੇਕ ਹੋਲਡਰ ਵਰਕਸ਼ਾਪ ਵਿੱਚ। ਸੋ ਇਹਦੀ ਇਕੁਅਲਿਟੀ ਐਕਟ ਵਿੱਚ ਕਾਸਟ ਦਾ ਜਿਹੜਾ ਮੂਵਮੈਂਟ ਹੈ ਇਸ ਤਰ੍ਹਾਂ ਹੋਈ ਹੈ ਕਿ ਪਹਿਲੇ ਤਾਂ 2010 ਵਿੱਚ ਕਾਸਟ ਐਜ਼ ਅ ਪਾਵਰ ਐਡ ਹੋਈ, ਯਾਨੀ ਕਿ ਮਿਨਿਸਟਰਸ ਨੇ ਜਿਹੜੇ ਉਹ ਕਾਸਟ ਨੂੰ ਇਕੁਅਲਿਟੀ ਐਕਟ ਵਿੱਚ ਐਡ ਕਰ ਸਕਦੇ ਹੈ। ਮਿਨਿਸਟਰਸ ਮੇ ਐਕਟ, ਇਹ ਮੈਂ ਤੁਹਾਨੂੰ ਅਗਲੀ ਸਲਾਈਡ ਦਿਖਾਉਂਗੀ, ਐਗਜ਼ੈਕਟ ਵਰਡਿੰਗ ਸੀ। ਔਰ ਉਸ ਤੋਂ ਬਾਅਦ ਐਂਟਰਪ੍ਰਾਈਜ਼ ਰੈਗੂਲੇਸ਼ਨ ਰਿਫਾਰਮ ਐਕਟ 2013 ਸੀਗਾ ਕਿ ਇਹ ਡਿਊਟੀ ਬਣ ਗਈ ਕਿ ਉਹਨਾਂ ਨੂੰ ਐਡ ਕਰਨਾ ਪਏਗਾ। ਔਰ ਉਸ ਪੁਆਇੰਟ ਤੇ ਸਾਡਾ ਇਕੁਅਲਿਟੀ ਐਂਡ ਹਿਊਮਨ ਰਾਈਟਸ ਕਮਿਸ਼ਨ ਦਾ ਪ੍ਰੋਜੈਕਟ ਹੋਇਆ 2013-14 ਵਿੱਚ, ਜਦੋਂ ਸਾਨੂੰ ਕਿਹਾ ਗਿਆ ਕਿ ਤੁਸੀਂ ਸੋਸ਼ਲ ਲੀਗਲ ਰਿਵਿਊ ਕਰੋ ਔਰ ਤੁਸੀਂ ਦੱਸੋ ਕਿ ਵੀ ਕੀ ਐਕਸੈਪਸ਼ਨਸ ਹੋਣੀਆਂ ਚਾਹੀਦੀਆਂ, ਕੀ ਰეკਮੈਂਡੇਸ਼ਨ ਹੈ ਤੁਹਾਡੀ, ਕਿਵੇਂ ਡਿਫਾਈਨ ਕਰਨਾ ਚਾਹੀਦਾ ਕਾਸਟ ਨੂੰ। ਉਹ ਸਾਰਾ ਅਸੀਂ ਆਪਣੀ ਰਿਪੋਰਟਸ ਵਿੱਚ ਕੀਤਾ।
ਉਸ ਤੋਂ ਬਾਅਦ ਸਰਕਾਰ ਨੇ 2-3 ਸਾਲ ਕੁਝ ਨਹੀਂ ਕੀਤਾ, ਸਰਕਾਰ ਬਦਲੀ ਵੀ, ਪਹਿਲੇ ਕੋalition ਗਵਰਨਮੈਂਟ ਸੀ, ਫਿਰ ਕੰਜ਼ਰਵੇਟਿਵ ਗਵਰਨਮੈਂਟ ਸੀ, ਬੜੀ ਸਾਰੀ ਆਪੋਜੀਸ਼ਨ ਸੀ, ਅਪਰ ਕਾਸਟ ਹਿੰਦੂਸ ਤੋਂ ਸਿੱਖਸ ਤੋਂ ਕਿਤੇ ਨਹੀਂ ਚਾਹੁੰਦੇ ਸੀ। ਓਪਨਲੀ ਇਲੈਕਸ਼ਨ ਵੇਲੇ ਕੁਝ ਲੋਕਾਂ ਨੇ ਕਿਹਾ ਕੰਜ਼ਰਵੇਟਿਵਸ ਨੂੰ ਕਿ ਤੁਸੀਂ ਇਹ ਕਾਸਟ ਲੈਜਿਸਲੇਸ਼ਨ ਲਾ ਲਿਆਓ ਜੇ ਤੁਹਾਨੂੰ ਸਾਡੀ ਵੋਟ ਚਾਹੀਦੀ ਹੈ। ਇਸ ਤਰ੍ਹਾਂ ਤੱਕ ਗੱਲ ਹੋਈ, ਹਾਲਾਂਕਿ ਚੈਰਿਟੀ ਕਮਿਸ਼ਨ ਨੇ ਉਹਨਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਸੀ, ਕਿਉਂਕਿ ਅਲਾਉਡ ਨਹੀਂ ਉਹਨਾਂ ਨੂੰ ਇਸ ਤਰ੍ਹਾਂ ਇਲੈਕਸ਼ਨ 'ਚ ਯੂਜ਼ ਕਰਨਾ, ਪਰ ਇਹ ਹੋਇਆ। ਔਰ ਗਵਰਨਮੈਂਟ ਇਕੁਆਲਿਟੀ ਆਫਿਸ ਨੇ 3 ਸਾਲ ਲਾਤੇ ਪਬਲਿਕ ਕੰਸਲਟੇਸ਼ਨ ਕਰਨ ਨੂੰ, ਬਿਕੋਜ਼ ਉਹ ਡਿਊਟੀ ਤੇ ਐਕਟ ਕਰਨ ਵਾਸਤੇ ਸਰਕਾਰ ਨੇ ਇੱਕ ਸੈਕੰਡਰੀ ਲੈਜਿਸਲੇਸ਼ਨ ਲੈ ਕੇ ਆਣੀ ਹੈ, ਔਰ ਉਹਦੇ ਉੱਪਰ ਪਬਲਿਕ ਕੰਸਲਟੇਸ਼ਨ ਹੋਣੀ ਸੀ ਪਹਿਲੇ। तो पब्लिक कंसल्टेशन 2017 ਚ ਹੋਈ, ਮਾਰਚ ਤੋਂ ਲੈ ਕੇ ਸਤੰਬਰ ਤੱਕ, ਔਰ ਗਵਰਨਮੈਂਟ ਨੂੰ ਮਿਲੇ ਅਬਾਊਟ 16,000 ਰਿਸਪੌਂਸਿਸ, ਵਿਚ ਇਜ਼ ਐਕਸਟਰਾਆਰਡੀਨਰੀ। ਇੰਨੇ ਸਾਰੇ ਰਿਸਪੌਂਸਿਸ ਕਦੇ ਵੀ ਨਹੀਂ ਮਿਲਦੇ ਜੋ ਪਬਲਿਕ ਕੰਸਲਟੇਸ਼ਨ ਹੁੰਦੀ ਹੈ। ਬੜੇ ਸਾਰੇ ਤਾਂ ਖਾਲੀ ਰਿਸਪੌਂਸਿਸ, ਮਤਲਬ ਸੀਗੇ ਸੀਰੀਅਸ ਨਹੀਂ ਸੀਗੇ, ਡੁਪਲੀਕੇਟ ਸੀਗੇ। ਅਸੀਂ ਇਹਦੇ ਬਾਰੇ ਵੀ ਇੱਕ ਸੈਪਰੇਟ ਪੈਨਲ 'ਚ ਡਿਸਕਸ਼ਨ ਕੀਤੀ ਸੀ, ਉਹਦੀ ਰਿਕਾਰਡਿੰਗ ਹੈਗੀ ਆ, ਜੇ ਕੋਈ ਸੁਣਨਾ ਚਾਹੁੰਦਾ ਹੈ ਤਾਂ ਅਸੀਂ ਕਰ ਸਕਦੇ। ਕ੍ਰਿਟਿਸਿਜ਼ਮ ਕੀਤਾ ਸੀ ਕਿਸ ਤਰ੍ਹਾਂ ਪਬਲਿਕ ਕੰਸਲਟੇਸ਼ਨ ਹੋਈ, ਕਿਸ ਤਰ੍ਹਾਂ ਇਹ ਠੀਕ ਨਹੀਂ ਸੀਗੀ, ਔਰ ਕੀ ਇਹ 'ਚ ਪ੍ਰੋਬਲਮ ਸੀ। ਅਗੇਨ ਕਿਉਂਕਿ ਟਾਈਮ ਘੱਟ ਹੈ, ਮੈਂ ਬਹੁਤ ਹੀ ਡਿਟੇਲ 'ਚ ਨਹੀਂ ਜਾਵਾਂਗੀ। ਤੇ ਸਰਕਾਰ ਨੇ ਇਹਦਾ ਰਿਸਪੌਂਸ ਇਹ ਕੀਤਾ ਕਿ ਜਿਹੜੀ ਐਗਜ਼ਿਸਟਿੰਗ ਲਾਅ ਹੈ ਉਹੀ ਸਫੀਸ਼ੀਐਂਟ ਹੈ, ਤਾਂ ਅਸੀਂ ਇਹ ਡਿਊਟੀ ਤੇ ਐਕਟ ਨਹੀਂ ਕਰਾਂਗੇ। ਮਤਲਬ ਕਿ ਅਸੀਂ ਕਾਸਟ ਐਜ਼ ਐਨ ਐਸਪੈਕਟ ਆਫ ਰੇਸ ਇਕੁਆਲਿਟੀ ਐਕਟ ਨਹੀਂ ਐਡ ਕਰਾਂਗੇ। ਜਿਹੜੀ ਐਗਜ਼ਿਸਟਿੰਗ ਡਿਊਟੀ ਹੈ ਉਹਨੂੰ ਅਸੀਂ ਲਾ ਦੇਵਾਂਗੇ। ਇਸ ਵਕਤ ਤਾਂ ਡਿਊਟੀ ਹਾਲੇ ਹੈਗੀ ਹੈ, ਜਦੋਂ ਤੱਕ, ਬਿਕੋਜ਼ ਉਹ ਐਜ਼ ਅ ਪ੍ਰਾਇਮਰੀ ਲੈਜਿਸਲੇਸ਼ਨ ਆਈ ਸੀ, ਉਹ ਵੋਟ ਹੋ ਕੇ ਆਈ ਸੀਗੀ ਪਾਰਲੀਮੈਂਟ ਵਿੱਚ, ਤਾਂ ਉਹਨੂੰ ਲਾਣਾ ਵੀ ਕੋਈ ਆਸਾਨ ਗੱਲ ਨਹੀਂ ਹੈ। ਇਹ ਨਹੀਂ, ਉਹ ਐਟ ਦ ਮੋਮੈਂਟ ਡਿਊਟੀ ਹੈਗੀ ਹੈ, ਪਰ ਸਰਕਾਰ ਨੇ ਕਿਹਾ ਅਸੀਂ ਇਹ ਰਿਮੂਵ ਕਰ ਦਾਂਗੇ ਡਿਊਟੀ। ਇੰਸਟੈਡ ਕਿ ਅਸੀਂ ਕਹਿੰਦੇ ਹਾਂ ਕਿ ਕਾਸਟ ਡਿਸਕ੍ਰਿਪਸ਼ਨ ਹੈ ਮਾੜੀ ਚੀਜ਼, ਤੇ ਲੇਕਿਨ ਕੇਸ ਲਾਅ ਦੇ ਰੂਟ ਮੀਨਸ ਕੋਰਟਸ ਵਿੱਚ ਜਦੋਂ ਕੇਸ ਆਉਂਦੇ ਆ, ਉਹ ਕੇਸਾਂ ਦੇ ਥਰੂ ਹੀ ਡਿਸਾਈਡ ਹੋਣਾ ਚਾਹੀਦਾ ਹੈ ਕਿ ਕਾਸਟ ਡਿਸਕ੍ਰਿਮੀਨੇਸ਼ਨ ਦਾ ਤੇ ਕੀ ਰਿਸਪੌਂਸ ਹੋਣਾ। ਇੱਕ ਬੜਾ ਇੰਪੋਰਟੈਂਟ ਕੇਸ ਹੋਇਆ ਸੀ ਮਿਸ ਟਰਕੀ ਦਾ, ਔਰ ਉਹਦੇ ਲਾਇਰ ਕ੍ਰਿਸ ਬਿਲਸਮ ਨਾਲ ਅਸੀਂ ਇੱਕ ਸੈਮੀਨਾਰ ਵੀ ਕੀਤਾ ਸੀ ਜਦੋਂ ਕੇਸ ਲੜ ਰਿਹਾ ਸੀ ਮਈ 2014 ਵਿੱਚ। ਉਹਨੂੰ ਅਵਾਰਡ ਵੀ ਮਿਲਿਆ, ਪਰ ਅਨਫੋਰਚੂਨੇਟਲੀ ਉਹ ਪੈਸੇ ਕੁਝ ਨਹੀਂ ਮਿਲੇ, ਬਿਕੋਜ਼ even though the court ruled in our favor, ਉਹ ਜਿਹੜੇ ਬੰਦੇ ਸੀਗੇ ਜਿਨ੍ਹਾਂ ਦੇ ਖਿਲਾਫ ਕੇਸ ਸੀਗਾ, ਉਹ ਉਹਨਾਂ ਨੇ ਸ਼ਾਇਦ ਬੈਂਕਰਪਸੀ ਅਪੀਲ ਕੀਤੀ ਜਾਂ ਕੁਛ, ਉਹ ਵਿਚਾਰੀ ਨੂੰ ਮਿਲਿਆ ਕੁਛ ਨਹੀਂ ਇਨ ਦੀ ਐਂਡ ਆਫ ਇਟ। ਸੋ ਗਵਰਨਮੈਂਟ ਇਕੁਆਲਿਟੀ ਆਫਿਸ ਨੇ ਹੁਣ ਗਵਰਨਮੈਂਟ ਨੇ ਕਿਹਾ ਕਿ ਰਿਪੀਲ ਡਿਊਟੀ ਕਰ ਦਾਂਗੇ, ਪਰ ਰਿਪੀਲ ਕਰਨ ਤੋਂ ਪਹਿਲੇ ਅਸੀਂ ਗਾਈਡੈਂਸ ਦੇਵਾਂਗੇ ਸਾਰੀ ਪਬਲਿਕ ਬੋਡੀਜ਼ ਨੂੰ ਕਿ ਕਾਸਟ ਡਿਸਕ੍ਰਿਮੀਨੇਸ਼ਨ ਬਾਰੇ ਕੀ ਕਰਨਾ ਚਾਹੀਦਾ। ਇਹ ਆਪਣੇ ਆਪ 'ਚ ਬਹੁਤ ਇੰਪੋਰਟੈਂਟ ਗੱਲ ਹੈ, ਔਰ ਇੱਕ ਪਾਰਟਿਕੂਲਰ ਕੇਸ ਵਿੱਚ ਸ਼ਾਇਦ ਗਾਈਡੈਂਸ ਆ ਵੀ ਗਈ ਹੈ ਕ੍ਰਾਈਮ ਪ੍ਰੋਸੀਕਿਊਟਿੰਗ ਸਰਵਿਸ ਦੀ, ਮੈਂ ਦੇਖਿਆ ਇੱਕ ਜਗ੍ਹਾ, ਪਰ ਉਹ ਹਾਲੇ ਜਨਰਲ ਇਸ਼ੂ ਨਹੀਂ ਹੋਈ ਹੈ ਗਾਈਡੈਂਸ। ਸੋ ਇਹ ਐਕਚੁਅਲੀ ਸੀਗਾ ਜਿਹੜਾ ਚੇਂਜ ਹੋਇਆ। ਇਕੁਆਲਿਟੀ ਐਕਟ 2010 ਵਿੱਚ ਸੈਕਸ਼ਨ 9 ਹੈਗਾ, ਉਹਦੇ ਵਿੱਚ ਰੇਸ ਦੇ 4 ਤਰੀਕੇ ਨਾਲ ਡਿਫਾਈਨ ਹੁੰਦੀ ਹੈ: ਕਲਰ, ਨੈਸ਼ਨੈਲਿਟੀ, ਐਥਨਿਕ ਔਰ ਨੈਸ਼ਨਲ ਔਰਿਜਿਨਸ। ਤੇ ਲਾਰਡਸ ਵਿੱਚ ਇਹ ਕਿਹਾ ਸੀ, ਪਾਸ ਹੋਇਆ ਸੀਗਾ ਕਿ ਕਾਸਟ ਨੂੰ ਐਡ ਕਰਨਾ ਚਾਹੀਦਾ ਰੇਸ ਦੇ ਅੰਡਰ, ਲੇਕਿਨ ਕਾਮਨਸ ਨੇ, ਹਾਊਸ ਆਫ ਕਾਮਨਸ ਨੇ ਐਕਸੈਪਟ ਨਹੀਂ ਕੀਤੀ ਗੱਲ, ਤਾਂ ਕਾਸਟ ਇੱਥੇ ਨਹੀਂ ਐਡ ਹੋਇਆ। ਉਹਨਾਂ ਨੇ ਸਿਰਫ ਇਹ ਐਡ ਕੀਤਾ ਕਿ ਮਿਨਿਸਟਰ ਆਫ ਕਰਾਊਨ ਮਸਟ ਬਾਈ ਆਰਡਰ ਅਮੈਂਡ ਦਿਸ ਸੈਕਸ਼ਨ ਸੋ ਐਸ ਟੂ ਪ੍ਰੋਵਾਈਡ ਫॉर ਕਾਸਟ ਟੂ ਬੀ ਐਨ ਐਸਪੈਕਟ ਆਫ ਰੇਸ। ਤੇ ਮਤਲਬ ਉਹਨਾਂ ਨੇ ਡਿਊਟੀ ਬਣਾਤੀ, ਮਸਟ ਬਾਈ ਆਰਡਰ ਅਮੈਂਡ ਦਿਸ ਸੈਕਸ਼ਨ। ਇਹ ਹਾਲੇ ਤੱਕ ਅਮੈਂਡ ਹੋਇਆ ਨਹੀਂ ਹੈ। ਸੋ ਇਹਨੂੰ ਹੁਣ ਥੋੜਾ ਜਿਹਾ ਪੋਲੀਟੀਕਲ ਦੇਖਣ ਦੀ ਲੋੜ ਹੈ, ਪੋਲੀਟੀਕਲ ਪੁਆਇੰਟ ਆਫ ਵਿਊ ਤੋਂ, ਕਿ ਜਿਹੜੇ ਕਾਸਟ ਇਹ ਆਰਗੂਮੈਂਟ ਯੂਜ਼ ਹੋਈ ਸੀ ਕਿ ਕਾਸਟ ਨੈਟਵਰਕਸ ਹੈਗੇ ਆ ਆਪਣੇ ਆਪ ਵਿੱਚ, ਉਹ ਮਾੜੀ ਚੀਜ਼ ਨਹੀਂ ਹੈ, ਲੋਕੀ ਉਸ 'ਚ ਐਡਵਾਂਟੇਜ ਦੇਖਦੇ ਆ। ਐਂਡ ਬਿਕੂ ਪਾਰੇਖ ਜਿਹੜਾ ਬੜਾ ਇੰਪੋਰਟੈਂਟ ਪੋਲੀਟੀਕਲ ਫਿਲਾਸਫਰ ਹੈ, ਹਾਊਸ ਆਫ ਲਾਰਡਸ ਦਾ ਮੈਂਬਰ ਵੀ ਹੈਗਾ, ਉਹਨੇ ਕਿਹਾ ਕਿ ਐਕਚੁਅਲੀ ਕਾਸਟ ਨੂੰ ਇਸ ਤਰ੍ਹਾਂ ਯੂਜ਼ ਕਰਨਾ ਇਜ਼ ਅ ਗੁੱਡ ਰੈਸ਼ਨਲ ਨੈਗੋਸ਼ੀਏਟਿੰਗ ਸਟ੍ਰੈਟਜੀ। ਇਹ ਉਹਨਾਂ ਦਾ ਵਿਊ ਸੀਗਾ। ਔਰ ਕਾਸਟ ਐਡ ਕਰਨ ਦੇ ਖਿਲਾਫ ਜਿਹੜੇ ਗਰੁੱਪ ਸੀਗੇ ਉਹਨਾਂ ਵਿੱਚ ਇਹ ਵੀ ਸੀਗਾ ਕਿ ਗੁਜਰਾਤੀ GAKM, ਗੁਜਰਾਤੀ ਆਰਿਆ ਕਸ਼ਤਰੀਆ ਮਹਾਸਭਾ UK, ਉਹਨਾਂ ਦਾ ਵਿਊ ਸੀ ਕਿ ਇਹ ਜੇ ਤੁਸੀਂ ਲਿਆਏ ਲਾਅ ਤੇ ਕਾਸਟ ਪ੍ਰੋਫਾਈਲਿੰਗ ਹੋਏਗੀ, ਔਰ ਇਹ ਵੀ ਕਿ ਕਾਸਟ ਜਿਹੜੀ ਕਿ ਹਾਲੇ ਤਾਂ ਲੋਕਾਂ ਦੇ ਭੁੱਲ ਚੁੱਕੇ ਆ, ਸਾਹਮਣੇ ਆ ਜਾਏਗੀ। ਹੁਣ ਕਾਸਟ ਪ੍ਰੋਫਾਈਲਿੰਗ ਵਾਲੀ ਗੱਲ ਬਿਲਕੁਲ ਝੂਠ ਹੈ।
ਕਿਉਂਕਿ ਇਹ ਗੱਲ ਇਹ ਜਿਹੜੀ ਫੀਅਰ ਹੈ ਕਿ ਕਾਸਟ ਪ੍ਰੋਫਾਈਲਿੰਗ ਹੋਈ, ਕਾਸਟ ਮੋਨੀਟਰਿੰਗ ਹੋਏਗੀ, ਇਹ ਬੜੇ ਸਾਰੇ ਸਿੱਖ ਗਰੁੱਪਸ ਵਿੱਚ ਵੀ ਹੈ। ਮੈਂ ਇੱਕ ਵਾਰ ਮੈਂ ਸਿੱਖ ਕਾਉਂਸਲ ਨਾਲ ਮੀਟਿੰਗ ਕੀਤੀ ਸੀ, ਉਹਨਾਂ ਨੂੰ ਵੀ ਮੈਂ ਦੱਸਿਆ ਸੀ ਕਿ ਕੋਈ ਜ਼ਰੂਰੀ ਨਹੀਂ ਹੈ ਕਿ ਹੋਣੀ ਚਾਹੀਦੀ ਹੈ। ਉਹਨਾਂ ਦੀ ਐਕਸਪੈਕਟੇਸ਼ਨ ਹੈ ਕਿ ਜਿਵੇਂ ਇੰਡੀਆ ਵਿੱਚ ਹੁੰਦੀ ਹੈ ਮੋਨੀਟਰਿੰਗ ਔਰ ਲੋਕਾਂ ਦੀ ਪੁੱਛੀ ਜਾਂਦੀ ਕਾਸਟ, ਇੱਥੇ ਜੇ ਇਕੁਆਲਿਟੀ ਐਕਟ ਵਿੱਚ ਕਾਸਟ ਆ ਗਈ ਤਾਂ ਇੱਥੇ ਵੀ ਪੁੱਛੀ ਜਾਏਗੀ। ਇਹ ਕੋਈ ਜ਼ਰੂਰੀ ਨਹੀਂ ਹੈ। ਇਸ ਕਰਕੇ ਜ਼ਰੂਰੀ ਨਹੀਂ ਹੈ ਕਿ ਜਿਹੜੇ ਪ੍ਰੋਟੈਕਟਿਡ ਕੈਰੈਕਟਰਿਸਟਿਕਸ ਹੈਗੇ ਆ, ਨੋ ਪ੍ਰੋਟੈਕਟਿਡ ਕੈਰੈਕਟਰਿਸਟਿਕਸ ਹੈਗੇ ਆ, ਔਰ ਇੱਕ ਹੁੰਦੀ ਹੈ ਪਬਲਿਕ ਸੈਕਟਰ ਇਕੁਆਲਿਟੀ ਡਿਊਟੀ। ਉਹਦਾ ਮਤਲਬ ਹੁੰਦਾ ਹੈ ਕਿ ਜਿਹੜੇ ਵੀ ਆਰਗੇਨਾਈਜੇਸ਼ਨਸ ਹੈਗੀਆਂ ਉਹਨਾਂ ਨੂੰ ਪੋਜ਼ਿਟਿਵਲੀ ਕੁਝ ਕਰਨਾ ਹੈ ਕਿ ਜਿਹੜੇ ਗਰੁੱਪਸ ਹੈ ਦੇ ਸ਼ੁੱਡ ਫੀਲ ਦੇ ਸ਼ੁੱਡ ਬੀ ਹਾਰਮਨੀ ਇਨ them। ਉਹਦੇ ਵਾਸਤੇ ਕੁਝ ਚੀਜ਼ਾਂ ਵਾਸਤੇ ਕਰਦੇ ਆ ਮੋਨੀਟਰਿੰਗ, ਬਟ ਸਾਰਿਆਂ ਵਾਸਤੇ ਨਹੀਂ ਕਰਦੇ। ਮੈਂ ਤੁਹਾਨੂੰ ਐਗਜ਼ਾਮਪਲ ਦੇਣੀ ਹੈ, ਜਿਵੇਂ ਕਿ ਮੈਟਰਨਿਟੀ ਔਰ ਪ੍ਰੈਗਨੈਂਸੀ ਇਹ ਪ੍ਰੋਟੈਕਟਿਡ ਕੈਰੈਕਟਰਿਸਟਿਕ ਹੈ। ਯਾਨੀ ਕਿ ਜੇ ਕੋਈ ਔਰਤ ਪ੍ਰੈਗਨੈਂਟ ਹੈ, ਉਹਨੂੰ ਉਸ ਆਰਗੇਨਾਈਜੇਸ਼ਨ ਵਿੱਚ ਉਹ ਪਬਲਿਕ ਸੈਕਟਰ ਇਕੁਆਲਿਟੀ ਡਿਊਟੀ ਕਹਿੰਦੀ ਹੈ ਉਹਦੀ এনवायरमेंट ਏਦਾਂ ਬਣਾਉਣੀ ਚਾਹੀਦੀ ਕਿ ਉਹਦੇ ਖਿਲਾਫ ਕੋਈ ਡਿਸਕ੍ਰਿਮੀਨੇਸ਼ਨ ਨਾ, ਕੋਈ ਪੋਜ਼ਿਟਿਵ এনवायरमेंट ਹੋਣੀ ਚਾਹੀਦੀ ਉਹਦੇ ਵਾਸਤੇ ਨਾ। ਇਹ ਇਨਸ਼ੋਰ ਕਰਨ ਵਾਸਤੇ ਕੋਈ ਪ੍ਰੋਫਾਈਲਿੰਗ ਨਹੀਂ ਹੁੰਦੀ। ਇਹ ਨਹੀਂ ਕਿ ਜਿਹੜੀਆਂ ਸਾਰੀਆਂ ਆਰਗੇਨਾਈਜੇਸ਼ਨ ਜਿਹੜੀਆਂ ਔਰਤਾਂ ਉਹਨਾਂ ਨੂੰ ਪੁੱਛਿਆ ਜਾਏ ਵੀ ਤੁਸੀਂ ਪ੍ਰੈਗਨੈਂਟ ਹੋ ਜਾਂ ਨਹੀਂ ਹੋ, ਇਹ ਕੋਈ ਨਹੀਂ ਪੁੱਛਿਆ ਜਾਂਦਾ, ਕੋਈ ਮੋਨੀਟਰਿੰਗ ਨਹੀਂ ਹੁੰਦੀ। ਜੇ ਉਸ ਕੇਸ 'ਚ ਨਹੀਂ ਹੁੰਦੀ, ਇਹ ਕੋਈ ਜ਼ਰੂਰੀ ਨਹੀਂ ਕਿ ਕਾਸਟ ਵਿੱਚ ਵੀ ਹੋਏ, ਔਰ ਇਨਫੈਕਟ ਕੋਈ ਵੀ ਨਹੀਂ ਚਾਹੁੰਦਾ ਕਿ ਹੋਏ ਨਾ। ਜਿਹੜੇ ਲੋਕ ਲੈਜਿਸਲੇਸ਼ਨ ਮੰਗ ਰਹੇ ਆ ਉਹ ਵੀ ਨਹੀਂ ਚਾਹੁੰਦੇ, ਜਿਹੜੇ ਅਪੋਜ਼ ਨੇ ਉਹ ਤਾਂ ਚਾਹੁੰਦੇ ਹੀ ਨਹੀਂ। ਸੋ ਇਸ ਕਰਕੇ ਇਹ ਜਿਹੜਾ ਫੀਅਰ ਹੈ, ਇਹ ਗੱਲ ਹੈ ਕਿ ਕਾਸਟ ਪ੍ਰੋਫਾਈਲਿੰਗ ਹੋਏਗੀ, ਇਹ ਤਾਂ ਯੂਜ਼ ਕੀਤੀ ਗਈ ਹੈ ਸਿਰਫ ਲੋਕਾਂ 'ਚ ਡਰ ਫੈਲਾਉਣ ਲਈ ਕਿ ਕਾਸਟ ਲੈਜਿਸਲੇਸ਼ਨ ਜੇ ਆ ਗਈ ਤਾਂ ਤੁਹਾਨੂੰ ਦੱਸਣਾ ਪਏਗਾ ਕਿ ਤੁਸੀਂ ਕਿਹੜੇ ਕਾਸਟ ਦੇ। ਔਰ ਐਕਚੁਅਲੀ ਇਹ ਬੜਾ ਵੱਡਾ ਝੂਠ ਹੈ, ਦੱਸਣਾ ਹੀ ਨਹੀਂ ਪਏਗਾ। ਕਾਸਟ ਲੈਜਿਸਲੇਸ਼ਨ ਹੈ ਇਹ ਨਹੀਂ ਰਿਕੁਆਇਰ ਕਰਦੀ ਹੈ, ਨਹੀਂ ਦੱਸਣਾ ਪਏਗਾ। ਇੱਕ ਬਹੁਤ ਹੀ ਕਾਮਨ ਜਿਹੜਾ ਆਰਗੂਮੈਂਟ ਯੂਜ਼ ਹੁੰਦਾ ਹੈ ਬਾਰ-ਬਾਰ ਕਿ ਜੇ ਤੁਸੀਂ ਕਾਸਟ ਐਡ ਕੀਤੀ, ਇਹ ਹਿੰਦੂ ਕਾਉਂਸਲ ਦੇ ਨੈਸ਼ਨਲ ਕਾਉਂਸਲ ਆਫ ਹਿੰਦੂ ਟੈਂਪਲ NCHT ਦੇ ਸੈਕਟਰੀ ਹੈਗੇ ਆ ਸਤੀਸ਼ ਸ਼ਰਮਾ, ਕਈ ਵਾਰ ਕਹਿੰਦੇ ਆ ਕਿ ਪਰਪੈਚੁਏਸ਼ਨ ਆਫ ਕਲੋਨੀਅਲ ਯੂਜ਼ ਆਫ ਦਿਸ ਟਰਮ। ਔਰ ਉਹਨਾਂ ਦਾ ਕਿ ਕਾਸਟ ਜਿਹੜੀ ਟਰਮ ਹੈ, ਔਰ ਇਹ ਬਹੁਤ ਸਾਰੇ ਪੋਸਟ ਕਲੋਨੀਅਲ ਥਿਅਰਿਸਟ ਵੀ ਕਹਿੰਦੇ ਕਾਸਟ ਦੀ ਕੰਸਟਰਕਸ਼ਨ ਹੈ ਜਿਹੜੀ ਇਹ ਬ੍ਰਿਟਿਸ਼ਰਸ ਨੇ ਕੀਤੀ ਹੈ, ਆਪਣੇ ਤਾਂ ਸਾਡੇ ਨਹੀਂ ਸੀਗੀ, ਐਜ਼ ਇਫ ਕਿ ਉਹਨਾਂ ਬ੍ਰਿਟਿਸ਼ਰਸ ਦੇ ਆਉਣ ਤੋਂ ਪਹਿਲੇ ਕਾਸਟ ਲੋਕਾਂ ਨੂੰ ਪਤਾ ਹੀ ਨਹੀਂ ਸੀ ਕਿ ਕਾਸਟ ਆਈਡੈਂਟੀ ਕੀ ਹੈ, ਜਾਂ ਫਿਰ ਬੜੀ ਫਲੂਇਡ ਸੀਗੀ, ਏਦਾਂ ਦੀਆਂ ਕਹਾਣੀਆਂ ਆਉਂਦੀਆਂ। ਪਰ ਅਨਫੋਰਚੂਨੇਟਲੀ ਇਹ ਵੀ ਜਿਹੜਾ ਓਵਰਕਿਲ ਹੈ। ਮਤਲਬ ਥੋੜਾ ਬਹੁਤ ਯੂ ਕੈਨ ਬਲੇਮ ਦ ਬ੍ਰਿਟਿਸ਼ ਕਿ ਬ੍ਰਿਟਿਸ਼ਰਸ ਨੇ ਸੋਲੀਡੀਫਾਈ ਕੀਤੇ ਡਿਵੀਜ਼ਨ ਜਿਹੜੇ ਸੀਗੇ, ਪਰ ਉਹਨਾਂ ਨੂੰ ਤੁਸੀਂ ਬਲੇਮ ਤਾਂ ਕਰ ਹੀ ਨਹੀਂ ਸਕਦੇ ਕਿ ਉਹਨਾਂ ਨੇ ਕ੍ਰੀਏਟ ਕੀਤੇ, ਉਹਨਾਂ ਨੇ ਤਾਂ ਕੀਤੇ ਨਹੀਂ ਕ੍ਰੀਏਟ। ਔਰ ਫਾਈਨਲੀ ਇਹਦੇ ਪੋਲੀਟੀਕਲੀ ਅਗੇਨ ਵਿਊ ਹੈਗਾ ਕਿ ਜਿਹੜੀ ਸਿੱਖ ਫੈਡਰੇਸ਼ਨ UK, ਉਹ ਜਿਹੜੇ ਕਿ ਵੈਸੇ ਕਾਸਟ ਡਿਸਕ੍ਰਿਮੀਨੇਸ਼ਨ ਦੇ ਖਿਲਾਫ ਹੈ, ਉਹਨਾਂ ਨੇ ਵੀ ਜਦੋਂ ਸਰਕਾਰ ਨੇ ਅਨਾਉਂਸ ਕੀਤਾ ਕਿ ਅਸੀਂ ਡਿਊਟੀ ਰਿਪੀਲ ਕਰ ਰਹੇ ਹਾਂ, ਯਾਨੀ ਕਿ ਕਾਸਟ ਮਿਨਿਸਟਰਸ ਨੂੰ ਕਾਸਟ ਨਹੀਂ ਐਡ ਕਰਨਾ ਪਏਗਾ ਇਕੁਆਲਿਟੀ ਐਕਟ ਵਿੱਚ, ਉਹਨਾਂ ਦੀ ਹੁਣ ਕੋਈ ਡਿਊਟੀ ਨਹੀਂ, ਅਸੀਂ ਰਿਪੀਲ ਕਰਨੀ ਹੈ, ਤਾਂ ਉਹਨਾਂ ਨੇ ਉਹਨੂੰ ਵੈਲਕਮ ਕੀਤਾ। ਸੋ ਇਹ ਟਾਈਮਸ ਸਰਵਿਸ ਨੇ ਰਿਪੋਰਟ ਕੀਤੀ ਸੀ ਗੱਲ ਕਿ ਗੁਰਜੀਤ ਸਿੰਘ ਪ੍ਰੈਸ ਸੈਕਟਰੀ ਹੈਗੇ ਆ, ਜਿਹੜਾ ਇਹਨਾਂ ਨੇ ਕਿਹਾ ਕਿ ਦੇ ਹੈਡ ਐਕਚੁਅਲੀ ਲੌਬੀਡ ਫॉर ਦਿਸ ਆਊਟਕਮ। ਯਾਨੀ ਕਿ ਜਿਹੜਾ ਸਿੱਖ ਕਾਉਂਸਲ ਹੈ ਔਰ ਜਿਹੜੇ ਸਿੱਖ ਗਰੁੱਪਸ ਹੈ, ਉਹਨਾਂ ਦਾ ਵਿਊ ਸੀ ਕਿ ਐਗਜ਼ਿਸਟਿੰਗ ਲਾਅ ਜਾਂ ਕੇਸ ਲਾਅ, ਕੋਰਟ ਵਾਲਾ ਰੂਟ ਹੈ ਜਿਹੜਾ, ਉਹ ਯੂਜ਼ ਕਰਨਾ ਚਾਹੀਦਾ ਹੈ ਕਾਸਟ ਡਿਸਕ੍ਰਿਮੀਨੇਸ਼ਨ ਨੂੰ ਐਡਰੈਸ ਕਰਨ ਵਾਸਤੇ। ਕਾਸਟ ਨੂੰ ਇਕੁਆਲਿਟੀ ਐਕਟ ਵਿੱਚ ਐਡ ਨਹੀਂ ਕਰਨਾ ਚਾਹੀਦਾ। ਉਹਨਾਂ ਦੀ ਬੇਸਿਕ ਪ੍ਰੋਬਲਮ ਇਹ ਸੀ ਕਿ ਜਿਹੜੀ ਡੈਫੀਨੇਸ਼ਨ ਹੈਗੀ ਹੈ ਕਾਸਟ ਦੀ ਐਕਸਪਲੇਨੇਟਰੀ ਨੋਟਸ ਵਿੱਚ, ਉਹ ਉਹਨਾਂ ਨੂੰ ਪਸੰਦ ਨਹੀਂ ਹੈ, ਔਰ ਉਹ ਹੈ ਵੀ ਡੈਫੀਨੇਸ਼ਨ ਬੜੀ ਕਨਫਿਊਜ਼ ਜੀ ਹੈ। 2010 ਵਿੱਚ ਜਦੋਂ ਇਕੁਆਲਿਟੀ ਐਕਟ ਆਇਆ ਤਾਂ ਉਹ ਡੈਫੀਨੇਸ਼ਨ ਤਦ ਆਈ ਸੀ, ਲੇਕਿਨ ਉਹ ਡੈਫੀਨੇਸ਼ਨ ਚੇਂਜ ਕਰਨ ਵਾਸਤੇ ਤਾਂ ਬੜੇ ਤਰੀਕੇ ਹੈ। ਜੇ ਕਾਸਟ ਜਦੋਂ ਐਡ ਹੋਣੀ ਹੈ, ਓਪਰਚੁਨਿਟੀ ਤਦ ਵੀ ਹੋਏਗੀ, ਪਰ ਸਮਹਾਉ ਇਹਨਾਂ ਨੇ ਮਨ ਬਣਾ ਲਿਆ ਕਿ ਇਹ ਤਾਂ ਇਹੀ ਤਰੀਕਾ ਹੈ ਕਿ ਉਹ ਡੈਫੀਨੇਸ਼ਨ ਰਿਮੂਵ ਕਰਨ ਦਾ ਕਿ ਕਾਸਟ ਮੈਂਸ਼ਨ ਹੀ ਨਾ ਹੋਏ ਇਕੁਆਲਿਟੀ ਐਕਟ ਵਿੱਚ, ਸਿਰਫ ਕੋਰਟਸ ਨੂੰ ਡਿਸਾਈਡ ਕਰਨ ਦੋ ਕਿ ਕਾਸਟ ਡਿਸਕ੍ਰਿਮੀਨੇਸ਼ਨ ਹੋਈ ਹੈ ਜਾਂ ਨਹੀਂ ਹੋਈ ਹੈ। ਅਸੀਂ ਤਾਂ ਵਿਊ ਸਾਡੇ ਆਪਣਾ ਵਿਊ ਹੈ ਕਿ ਗਾਈਡੈਂਸ ਤਾਂ ਦੇਣੀ ਪੈਣੀ ਹੈ, ਚਾਹੇ ਲਾਅ ਬਣੇ ਜਾਂ ਨਾ ਬਣੇ, ਇਹ ਤਾਂ ਸਰਕਾਰ ਨੇ ਹੁਣ ਪ੍ਰੋਮਿਸ ਕਰਤਾ। ਇਸ ਕਰਕੇ ਅਸੀਂ ਤਾਂ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਹੈਗਾ ਇੱਕ ਦਲਿਤ ਦਾ, ਉਹਨਾਂ ਨਾਲ ਆਪਣੀ ਰეკਮੈਂਡੇਸ਼ਨ ਦਿੱਤੀ ਹੈ ਕਿ ਗਾਈਡੈਂਸ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਦਿਸ ਇਜ਼ ਅਨਪੂਰਨਾ ਬੋਗਰੇ, ਡੇਵਿਡ ਮੌਸ, ਇਹ ਨੈਸ਼ਨਲ ਸੈਕੂਲਰ ਸੁਸਾਇਟੀ ਦੇ ਹੈਗੇ ਕੀਤ, ਔਰ ਮੈਂ ਔਰ ਹੋਰ ਲੋਕ ਵੀ ਆਫ ਕੋਰਸ ਬਹੁਤ ਸਾਰੇ ਸੀਗੇ ਪਾਰਟਿਸਿਪੈਂਟਸ ਇਹਦੇ ਵਿੱਚ। Tohit, are you there? Yes, जी। Okay,
sorry, I'm just going to rush. Just tell me if I'm too late because I'm so conscious of time, but there's still a lot to do. So, okay. नहीं ਤੁਸੀਂ करो करो जी करो। ठीक है, ओके, ਮੈਨੂੰ ਜ਼ਰੂਰ ਸਿਗਨਲ ਕਰ ਦੇਣਾ ਜੇ ਲੱਗੇ ਕਿ ਵੀ ਬਹੁਤ ਹੋ ਗਿਆ। ਓਕੇ, ਸੋ ਇਹ ਅਸੀਂ ਕਿ ਉਹ ਲਾਅ ਤਾਂ ਹੁਣ ਇੱਕ ਜਗ੍ਹਾ ਆ ਕੇ ਅਟਕਿਆ ਹੋਇਆ ਨਾ, ਅੱਗੇ ਵਧ ਰਿਹਾ ਨਾ ਪਿੱਛੇ ਹਟ ਰਿਹਾ, ਤਾਂ ਇਹ ਤਾਂ ਅਸੀਂ ਆਪਣਾ ਕੰਮ ਤਾਂ ਫਿਰ ਵੀ ਕਰਦੇ ਰਹਿਣਾ। ਤਾਂ ਅਸੀਂ ਇਹ ਨਵੰਬਰ ਵਿੱਚ ਪਿਛਲੇ ਕੁਛ ਮਹੀਨੇ ਪਹਿਲੇ ਆਲਮੋਸਟ ਸਾਲ ਹੋ ਜਾਣੇ, ਇਸ ਸਾਲ ਤਾਂ ਹੀ ਲੰਘ ਗਿਆ। 20 ਨਵੰਬਰ ਨੂੰ ਅਸੀਂ ਇੱਕ ਵਰਕਸ਼ਾਪ ਕੀਤੀ ਸੀ, ਓਵਰਲੁੱਕਡ ਓਵਰ ਲੌਕਰਸ। ਇੱਕ ਬੀਇੰਗ ਹਿਊਮਨ ਫੈਸਟੀਵਲ ਹੁੰਦਾ ਹੈ ਹਿਊਮੈਨਿਟੀਜ਼ ਦਾ ਯੂਕੇ ਵਿੱਚ, ਜਿਹਦੇ ਵਿੱਚ ਹਿਊਮੈਨਿਟੀਜ਼ ਦੇ ਸਾਰੇ ਸਬਜੈਕਟਸ, ਹਿਸਟਰੀ, ਇੰਗਲਿਸ਼, ਫਿਲਾਸਫੀ, ਰਿਲੀਜੀਅਸ ਸਟੱਡੀਜ਼, ਇਹਨਾਂ ਦਾ ਸੋਸਾਇਟੀ ਵਾਸਤੇ ਕੀ ਕੰਟਰੀਬਿਊਸ਼ਨ ਹੋ ਸਕਦਾ ਹੈ। ਨੋਰਮਲੀ ਬੜੇ ਸਾਰੇ ਤਰੀਕੇ ਨਾਲ ਪਬਲਿਕ ਇੰਗੇਜਮੈਂਟ ਐਕਟੀਵਿਟੀਜ਼ ਕਰਦੇ ਆ। ਤਾਂ ਅਸੀਂ ਇਹ ਕੀਤਾ ਸੀ ਵਰਕਸ਼ਾਪ, ਜਿਹਦੇ ਵਿੱਚ ਮੈਂ ਆਪਣੀ ਕਾਸਟ ਰਿਸਰਚ ਸ਼ੇਅਰ ਕੀਤੀ, ਔਰ ਮੇਰੇ ਨਾਲ ਹਰਮਿੰਦਰ ਕੌਰ ਬੋਗਲ, ਉਹ ਸ਼ਾਇਦ ਹੋਣਗੇ ਵੀ ਅੱਜ, ਕਮਿਊਨਿਟੀ ਐਜੂਕੇਸ਼ਨ ਅਕੈਡਮੀ ਆਫ ਲੀਡਰਸ਼ਿਪ ਤੇ ਉਹ ਰਨ ਕਰਦੇ ਹੈਗੇ ਆ। ਉਹਨਾਂ ਨੇ ਕਾਫੀ ਕੰਮ ਕੀਤਾ ਪਹਿਲੇ ਟੈਕਸਟਾਈਲ ਵਰਕਰਸ ਨਾਲ, ਪਰ ਉਹਨਾਂ ਨੇ ਵੁਲਵਰਹੈਂਪਟਨ ਚ ਨਹੀਂ ਕੀਤਾ ਸੀ। ਵੁਲਵਰਹੈਂਪਟਨ ਚ ਜ਼ਿਆਦਾ ਜਿਹੜੇ ਲੋਕ ਸੀਗੇ ਆਏ, ਉਹਨਾਂ ਨਾਲ ਮੈਂ ਆਪਣਾ ਕੰਮ ਕੀਤਾ ਹੋਇਆ ਬਿਕੋਜ਼ ਆਫ ਮਾਈ ਵਰਕ ਔਨ ਦੈਟ। ਸੋ ਅਸੀਂ ਇਹ ਵਰਕਸ਼ਾਪ ਕੀਤੀ, ਜਿਹਦੇ ਵਿੱਚ ਅਸੀਂ ਟੈਕਸਟਾਈਲ ਵਰਕਰਸ ਨੂੰ ਬੁਲਾਇਆ, ਔਰ ਔਰਤਾਂ ਜ਼ਿਆਦਾਤਰ ਪੰਜਾਬੀ, और कुछ थोड़ियां बहुत होर सीगियां, बस ज्यादातर पंजाबी। बहुत 50-54 लोगों ने पार्टिसिपेट किया इस वर्कशॉप विच, ते बड़ा वधिया दिन सीगा। असी और लोग औरतां ने अपनी कहानियां दसियां कि किवें 40-50 साल पहले उन्होंने टैक्सटाइल सैक्टर विच काम किया सी, किवें ओह बंद होया और हौली हौली। तो ये सारे लंच टाइम दी फोटो असी उन्होंने परौंठे पुरौंठे खवाए, और ये सारा ग्रुप सारा नहीं थोड़ा जिहा रह गया सी। उन्होंने फिर कुछ कोलाजेस भी बनाए सी, ਜਿਹੜੇ ਸਾਰੇ ਅਸੀਂ ਜੋੜੇ ਇੱਕ ਗਰੁੱਪ ਦਾ, ਹੋਰ ਵੀ ਗਰੁੱਪ ਸੀਗੇ, ਔਰ ਸਟਿਚਿੰਗ ਵਗੈਰਾ ਕੀਤੀ। ਸੋ ਜਿਹੜੀਆਂ ਗੱਲਾਂ ਅਸੀਂ ਉਹਨਾਂ ਦੀਆਂ ਮੈਮਰੀਜ਼ ਸੀਗੀਆਂ। ਫॉर एग्जांपल ਕਿ ਇੱਕ ਔਰਤ ਨੇ ਦੱਸਿਆ ਕਿ ਉਹ ਇੱਕ ਦਿਨ ਵਿੱਚ 400 ਕਾਲਰ ਜੋੜਦੀ ਸੀ, ਔਰ ਉਹਨੂੰ 1 ਪੈਨੀ ਮਿਲਦਾ ਸੀ ਕਾਲਰ ਦਾ। ਸਾਰੇ ਦਿਨ ਵਿੱਚ ਉਹਨੂੰ 4 ਪਾਉਂਡ ਮਿਲਦੇ ਸੀ ਕੰਮ ਕਰਨ ਦੇ। ਇਸ ਤਰ੍ਹਾਂ ਹੀ ਕਿਸੇ ਨੇ ਦੱਸਿਆ ਕਿ ਸ਼ੁਰੂ ਚ ਸਾਡੇ ਕੋਲ ਬੂਟ ਨਹੀਂ ਸੀ, ਔਰ ਬਾਰਿਸ਼ ਤੇ ਅੰਬਰੇਲਾ ਨਹੀਂ ਸੀ, ਤਾਂ ਅਸੀਂ ਬਰਫ਼ ਪੈਂਦੀ ਹੋਣੀ ਤਾਂ ਸਾਡੇ ਪੈਰਾਂ 'ਚ ਚੱਪਲਾਂ ਹੋਣੀਆਂ, ਬੂਟ ਨਾ ਹੋਣੇ। ਏਦਾਂ ਦੀਆਂ ਅਸੀਂ ਕਹਾਣੀਆਂ ਸੁਣੀਆਂ। ਮਤਲਬ ਆਈ ਵਾਸ ਅਮੇਜ਼ਡ ਕਿ ਕਿੰਨੀਆਂ ਮੁਸ਼ਕਿਲਾਂ ਵਿੱਚ ਲੋਕੀ ਰਹੇ। ਅਸੀਂ ਤਾਂ ਐਜ਼ ਸਟੂਡੈਂਟਸ ਆਏ, ਪੜ੍ਹਨ ਆਏ, ਔਰ ਸਾਡੇ ਵਰਗੇ ਐਕੈਡੈਮਿਕਸ ਬੜੇ ਸਾਰੇ ਜਾਂ ਹੋਰ ਪ੍ਰੋਫੈਸ਼ਨਲਸ ਜਿਹੜੇ ਆਉਂਦੇ ਆ, ਉਹਨਾਂ ਨੂੰ ਕੋਈ ਅੰਦਾਜ਼ਾ ਹੀ ਨਹੀਂ ਹੈ ਕਿ ਜਿਹੜੇ ਲੋਕੀ ਪਹਿਲੇ ਆਏ ਆ, ਸਪੈਸ਼ਲੀ ਔਰਤਾਂ, ਉਹਨਾਂ ਦੀ ਕਿੰਨੀ ਮੁਸ਼ਕਲ ਜ਼ਿੰਦਗੀ ਸੀ। ਉਹਨਾਂ ਨੇ ਘਰ ਵੀ ਚਲਾਣੇ, ਕੰਮ ਵੀ ਕਰਨੇ, ਔਰ ਇਹ ਸਭ ਕੁਛ ਅਸੀਂ ਉੱਥੇ ਸ਼ੇਅਰ ਕੀਤਾ। ਤਾਂ ਮੇਰਾ ਇੰਟਰਸਟ ਸੀ ਕਿ ਜਿਹੜੀ ਕਾਸਟ ਦਾ ਐਕਸਪੀਰੀਅੰਸ ਹੈ ਉਹ ਕਿਸ ਤਰ੍ਹਾਂ ਬਦਲਿਆ ਜਾਂ ਹੈ। ਔਰ ਉੱਥੇ ਵੀ ਬਹੁਤ ਇੰਟਰਸਟਿੰਗ ਸੀ ਕਿ ਥੋੜਾ ਮਿਕਸ ਪਿਕਚਰ ਸੀ। ਇੱਕ ਪਾਸੇ ਤਾਂ ਇਹ ਵੀ ਐਗਜ਼ਾਮਪਲ ਸੀਗੇ ਕਿ ਜਿੱਥੇ ਕਾਸਟ ਨੂੰ ਬਿਲਕੁਲ ਇਗਨੋਰ ਕੀਤਾ ਗਿਆ, ਔਰ ਬੜੀਆਂ ਚੰਗੀਆਂ ਦੋਸਤੀਆਂ ਲੋਕਾਂ ਦੀਆਂ। ਇੱਕ ਔਰਤ ਉੱਥੇ ਬੋਲੀ ਸੀ ਕਿ ਅਸੀਂ ਸੜਕ ਤੇ ਰਹਿੰਦੇ ਹਾਂ, ਅਸੀਂ ਆਪਸ 'ਚ ਬਹੁਤ ਚੰਗੇ ਫਰੈਂਡਸ ਆ। ਹਰਮਿੰਦਰ ਦੀ ਦੋਸਤ ਸੀ ਉਹ। ਔਰ ਦੂਜੇ ਪਾਸੇ ਇਸ ਤਰ੍ਹਾਂ ਦੀ ਵੀ ਸਟੋਰੀ ਸੀਗੀਆਂ ਔਰਤਾਂ ਦੀਆਂ ਕਿ ਜਿਹੜੀਆਂ ਉਹਨਾਂ ਦੇ ਬੱਚਿਆਂ ਨਾਲ ਅੱਗੇ ਪ੍ਰੋਬਲਮਸ, ਇੰਟਰਕਾਸਟ ਰਿਲੇਸ਼ਨਸ ਦੀਆਂ, ਜਾਂ ਜੌਬ ਰਿਲੇਟਡ, ਜਿਹੜੀਆਂ ਕਿ ਉਹ ਕਿਸੇ ਨੂੰ ਦੱਸ ਹੀ ਨਹੀਂ ਸਕੀਆਂ। ਸੋ ਇਹ ਵੀ ਬਹੁਤ ਇੰਟਰਸਟਿੰਗ ਹੈ ਸੀ ਕਿ ਏਦਾਂ ਦੇ ਫੋਰਮਸ ਹੀ ਨਹੀਂ ਹੈ ਜਿੱਥੇ ਦੋਨੋਂ ਚੀਜ਼ਾਂ ਇਕੱਠੀਆਂ ਡਿਸਕਸ ਹੋ ਸਕਣ। ਇੱਕ ਪਾਸੇ ਉਹ ਕਿ ਜਿਹੜੀ ਕਾਸਟ ਦਾ ਇਸ਼ੂ ਤੁਸੀਂ ਫੇਸ ਕੀਤਾ, ਲੇਕਿਨ ਤੁਸੀਂ ਕਿਸੇ ਨੂੰ ਦੱਸ ਨਾ ਸਕੇ, ਔਰ ਉਹ ਵੀ ਕਿ ਤੁਸੀਂ ਕਾਸਟ ਨੂੰ ਓਵਰਕਮ ਕੀਤਾ, ਔਰ ਤੁਸੀਂ ਉਹਨੂੰ ਇਹ ਨਹੀਂ ਇਗਨੋਰ ਉਹਨੂੰ ਵੀ ਨਹੀਂ ਕਰ ਸਕਦੇ। ਸੋ ਇਹ ਜਿਹੜੀ ਮਿਕਸ ਪਿਕਚਰ ਹੈ ਨਾ, ਇਹ ਸਮਝਣੀ ਬਹੁਤ ਜ਼ਰੂਰੀ ਹੈ। ਔਰ ਇਸ ਤਰ੍ਹਾਂ ਦੇ ਮੈਂ ਸੋਚਦੀ ਹਾਂ, ਤਾਂ ਪਹਿਲਾਂ ਸੀ ਜੇ ਲੋਕਡਾਊਨ ਵਗੈਰਾ ਨਹੀਂ ਹੁੰਦਾ, ਹੁਣ ਤੱਕ ਅਸੀਂ ਇੱਕ ਹੋਰ ਕਰਨਾ ਸੀ ਇਸ ਸਾਲ। ਤੇ ਇਹ ਜਿਹੜਾ ਫੋਰਮਸ ਇਸ ਤਰ੍ਹਾਂ ਦੇ ਹੈਗੇ ਕਿ ਲੋਕੀ ਇਕੱਠੇ ਹੋ ਸਕਣ, ਇਹ ਬਹੁਤ ਜ਼ਿਆਦਾ ਜ਼ਰੂਰੀ ਹੈ। ਇੱਕ ਮੈਨੂੰ ਪਤਾ ਚੱਲਿਆ ਹੁਣ ਕਿ ਇੱਥੇ ਪੰਜਾਬੀ ਵਿਮਨ ਰਾਈਟਰਸ ਦਾ ਵੀ ਗਰੁੱਪ ਹੈ, ਔਰ ਇਨਫੈਕਟ ਮੇਰੀ ਫਰੈਂਡ ਹੈ ਕਮਲੇਸ਼ ਆਸ਼ਲ, ਇਹ ਆਰਟਿਸਟ ਵੀ ਹੈਗੀ ਆ, ਔਰ ਇਹ ਫੋਟੋਆਂ ਸਮ ਆਫ ਦੇਮ ਆਰ ਹਰ ਫੋਟੋਸ। ਤਾਂ ਇਹ ਵੀ ਉਸ ਵਿੱਚ ਇਨਵੋਲਵਡ ਹੈ। ਔਰ ਇੱਕ ਹੋਰ ਇਹ ਕਰ ਰਹੀ ਹੈ ਹੁਣ, ਇੱਕ ਦਲਿਤ ਰਾਈਟਰ ਹੈਗੇ ਆ ਪੰਜਾਬ ਦੇ, ਉਹਨਾਂ ਦੀਆਂ ਕਿਤਾਬਾਂ ਇਹਨਾਂ ਕੋਲ ਹੈਗੀਆਂ, ਟਰਾਂਸਲੇਟ ਕਰੀ ਹੈ। ਸ਼ਾਇਦ ਐਗਜ਼ੀਬਿਸ਼ਨ ਵੀ ਉਹਨਾਂ ਦੇ ਕੰਮ ਦੀ ਵੁਲਵਰਹੈਂਪਟਨ ਵਿੱਚ ਕਰਨਾ ਚਾਹੁੰਦੀ ਹੈ। ਸੋ ਹੁਣ ਮੇਰੀਆਂ ਕ੍ਰਿਟੀਕਲ ਰਿਫਲੈਕਸ਼ਨਸ ਹੈ। ਹੋਪ ਆਈ ਡੋਂਟ ਹੈਵ ਟੂ ਰਸ਼ ਥਰੂ ਦਿਸ। ਸੋ ਪਹਿਲੇ ਤਾਂ ਇਹ ਕਿ ਇਹ ਸਾਰੇ ਮਾਮਲੇ ਵਿੱਚ ਜਿਹੜੇ ਉਠਾਏ ਜਾਂਦੇ ਸਵਾਲ, ਇੱਕ ਜਿਹੜਾ ਸਵਾਲ ਹੈ ਉਹ ਉਠਾਇਆ ਜਾਂਦਾ ਹੈ ਕਿ ਵੀ ਇਹ ਪ੍ਰੋਬਲਮ ਕਿੰਨੀ ਕੁ ਵੱਡੀ ਹੈ ਕਾਸਟ ਡਿਸਕ੍ਰਿਮੀਨੇਸ਼ਨ ਦੀ, ਔਰ
ਕੁਛ ਲੋਕ ਕਹਿੰਦੇ ਕਿ ਤਾਂ ਬਹੁਤ ਛੋਟੀ ਜੀ ਪ੍ਰੋਬਲਮ ਹੈ, ਇੱਥੇ ਤੱਕ ਖਤਮ ਹੋ ਚੁੱਕੀ ਹੈ, ਤੁਸੀਂ ਐਵੇਂ ਇਹਨੂੰ ਵਧਾ ਚੜਾ ਕੇ ਦੱਸ ਰਹੇ ਆ। ਤਾਂ ਇਹਦੇ ਵਿੱਚ 2 ਕੁਐਸਚਨ ਮੇਰੇ ਦਿਮਾਗ 'ਚ ਆਉਂਦੇ, ਇੱਕ ਤਾਂ ਇਹ ਕਿ ਦੇਖੋ ਜਿਹੜੀਆਂ ਕਮਿਊਨਿਟੀ ਰਿਪੋਰਟਸ ਹੈ, ਉਹਦਾ ਵੀ ਕੋਈ ਸਟੇਟਸ ਹੋਣਾ ਚਾਹੀਦਾ ਹੈ। ਉਹ ਕਮਿਊਨਿਟੀ ਰਿਪੋਰਟਸ 'ਚ ਬਹੁਤ ਸਾਰੇ ਕੇਸਿਸ ਹੁੰਦੇ, ਬੜੇ ਸਾਰੇ ਐਕਸਪੀਰੀਐਂਸਿਸ ਹੈਗੇ ਆ, ਪਰ ਕਿਉਂਕਿ ਉਹ ਕਿਸੇ ਗਵਰਨਮੈਂਟ ਫੰਡ ਤੋਂ ਜਾਂ ਰਿਸਰਚ ਫੰਡ ਤੋਂ ਨਹੀਂ ਕੀਤੀਆਂ ਗਈਆਂ, ਇਸ ਕਰਕੇ ਲੋਕ ਉਹਨਾਂ ਨੂੰ ਸੀਰੀਅਸਲੀ ਨਹੀਂ ਲੈਂਦੇ। ਸਿਰਫ ਐਕਟਿਵਿਸਟ ਸੀਰੀਅਸਲੀ ਲੈਂਦੇ ਆ, ਐਕੈਡੈਮਿਕ ਸੀਰੀਅਸਲੀ ਨਹੀਂ ਲੈਂਦੇ। ਮੇਰੇ ਖਿਆਲ 'ਚ ਇਹ ਗਲਤ ਗੱਲ ਹੈ। ਉਹਦੀ ਕੋਈ ਸਟੈਂਡਿੰਗ ਹੈ, ਪਰ ਵੱਡਾ ਸਵਾਲ ਹੈ ਅਬਾਊਟ ਨੌਲੇਜ ਗੈਦਰਿੰਗ, ਕਿ ਨੌਲੇਜ ਕਿਹਦੇ ਕੌਣ ਪ੍ਰੋਡਿਊਸ ਕਰਦਾ ਹੈ ਔਰ ਕਿਹਦੀ ਨੌਲੇਜ ਦੀ ਰਿਸਪੈਕਟ ਹੁੰਦੀ ਹੈ। ਦੂਸਰਾ ਇਹ ਕਿ ਜਿਹੜੀ ਫੀਜ਼ੀਬਿਲਿਟੀ ਸਟੱਡੀ ਹੋਈ ਸੀ, ਫੀਜ਼ੀਬਿਲਿਟੀ ਸਟੱਡੀ ਗਵਰਨਮੈਂਟ ਨੇ ਕੀਤੀ ਸੀ, ਉਹਦਾ ਸੀਗਾ ਕਿ ਕੀ ਕਾਸਟ ਦਾ ਐਕਸਟੈਂਟ ਮੇਜਰ ਕੀਤਾ ਜਾ ਸਕਦਾ ਹੈ, ਇਜ਼ ਇਟ ਫੀਜ਼ੀਬਲ, ਇਹ ਸੀਗੀ ਸਟੱਡੀ। ਔਰ ਇਸ ਸਟੱਡੀ ਵਿੱਚ ਇਹ ਸਟੱਡੀ ਸ਼ੋ ਕੀਤੀ ਗਈ ਕਿ ਹੋ ਸਕਦਾ ਹੈ ਮੇਜਰ, ਜਿਹੜੇ ਐਗਜ਼ਿਸਟਿੰਗ ਗਵਰਨਮੈਂਟ ਦੇ ਮੀਨਸ ਹੈਗੇ ਆ ਆਫ ਸਰਵੇਜ਼, ਉਹਨਾਂ ਵਿੱਚ ਤੁਸੀਂ ਸਵਾਲ ਐਡ ਕਰ ਸਕਦੇ ਆ ਔਰ ਤੁਸੀਂ ਪਤਾ ਲਗਾ ਸਕਦੇ ਆ ਕਿ ਕਾਸਟ ਡਿਸਕ੍ਰਿਮੀਨੇਸ਼ਨ ਕਿਸ ਲੈਵਲ ਤੇ ਹੈ। ਇਹ ਫੀਜ਼ੀਬਿਲਿਟੀ ਸਟੱਡੀ ਨੇ ਇਹ ਵੀ ਸ਼ੋ ਕੀਤਾ ਕਿ ਜਿਹੜਾ ਇਹ ਲੋਕਾਂ ਨੂੰ ਭੁਲੇਖਾ ਹੈ ਨਾ ਕਿ ਯੰਗ ਲੋਕਾਂ ਨੂੰ ਪਤਾ ਨਹੀਂ ਕਾਸਟ ਬਾਰੇ, ਇਹ ਟਰੂ ਨਹੀਂ ਹੈ। ਬਿਕੋਜ਼ ਉਹਨਾਂ ਨੇ ਏਜ ਰਿਲੇਟਡ ਦੇ ਆਸਕ ਕੁਐਸਚਨਸ ਔਰ ਹਰ ਇੱਕ ਯੰਗ ਲੋਕ ਵੀ ਆਪਣੀ ਕਾਸਟ ਬਾਰੇ ਜਾਣਦੇ ਸੀ। ਉਹਨਾਂ ਨੂੰ ਇਹ ਨਹੀਂ ਪਤਾ ਹੋਗਾ ਕਿ ਕਾਸਟ ਚੀਜ਼ ਹੁੰਦੀ ਕੀ ਹੈ। ਓਕੇ, ਇਹ ਠੀਕ ਹੈ ਕਿ ਸੋਸ਼ੀਓਲੋਜੀਕਲ ਅੰਡਰਸਟੈਂਡਿੰਗ, ਐਂਥ੍ਰੋਪੋਲੋਜੀਕਲ ਕਿ ਕਾਸਟ ਦਾ ਮੈਨੇ ਕੀ ਹੈ, ਇਹ ਨਹੀਂ ਪਤਾ ਲੋਕਾਂ ਨੂੰ, ਪਰ ਕਾਸਟ ਕਿਹੜੀ ਹੈ ਇਹ ਪਤਾ ਹੈ। ਔਰ ਇਹੀ ਬਸ ਇਨਫ ਹੈ, ਕਿਉਂਕਿ ਜੇ ਤੁਹਾਨੂੰ ਪਤਾ ਹੈ ਕਿ ਤੁਸੀਂ ਜੱਟ ਹੈ ਜਾਂ ਤੁਸੀਂ ਚਮਾਰ ਹੈ ਜਾਂ ਤੁਸੀਂ ਜੋ ਵੀ ਤੁਹਾਨੂੰ ਲੱਗਦਾ ਜਾਂ ਫਲਾਣਾ ਬੰਦਾ ਇਹ ਹੈ, ਤੁਹਾਡਾ ਜਿਹੜਾ ਉਸ ਬੰਦੇ ਨਾਲ ਉਹਦਾ ਜਿਹੜਾ ਲਿਮਿਟ ਹੈ ਰਿਲੇਸ਼ਨਸ਼ਿਪ ਦਾ, ਉਹ ਐਸਟੈਬਲਿਸ਼ ਹੋ ਜਾਂਦਾ ਹੈ। ਔਰ ਇਹ ਫੀਜ਼ੀਬਿਲਿਟੀ ਸਟੱਡੀ ਸ਼ੋ ਕਰ ਰਹੀ ਨੇ, ਸ਼ੋ ਕੀਤਾ ਹੈ ਕਿ ਇਸ ਤਰ੍ਹਾਂ ਦੀ ਗੱਲ ਹੈ। ਇਸ ਕਰਕੇ ਜਿਹੜੀ ਪੋਟੈਂਸ਼ੀਅਲ ਹੈ ਕਿ ਕਾਸਟ ਡਿਸਕ੍ਰਿਮੀਨੇਸ਼ਨ ਹੋ ਸਕਦੀ ਹੈ, ਇਹ ਐਸਟੈਬਲਿਸ਼ ਹੋ ਗਈ ਹੈ। ਔਰ ਸਰਕਾਰ ਨੂੰ ਜਾਂ ਕਿਸੇ ਰਿਸਰਚ ਕਾਉਂਸਲ ਨੂੰ ਇਸ ਰਿਸਰਚ ਫੰਡ ਕਰਨ ਦਾ ਦੇਣੇ ਚਾਹੀਦੇ ਪੈਸੇ, ਬਿਕੋਜ਼ ਜੇ ਇਹ ਲੋਕਾਂ ਨੂੰ ਲੱਗਦਾ ਹੈ ਕਿ ਸਕੇਲ ਇਹਦੀ ਐਸਟੈਬਲਿਸ਼ ਕਰਨੀ ਜ਼ਰੂਰੀ ਹੈ, ਤਾਂ ਫਿਰ ਰਿਸਰਚ ਹੋਣੀ ਚਾਹੀਦੀ ਹੈ। ਰਿਸਰਚ ਕਿਉਂ ਨਹੀਂ ਹੋ ਰਹੀ? ਮੈਨੂੰ ਲੱਗਦਾ ਕਿ ਇਹ ਚਾਹੁੰਦੇ ਵੀ ਨਹੀਂ ਕਿ ਰਿਸਰਚ ਹੋਵੇ। ਦੂਸਰਾ ਜਿਹੜਾ ਸਵਾਲ ਹੈ ਕਿ ਅਵੋਇਡੈਂਸ ਦਾ, ਉਹ ਇਹ ਕਿ ਟਰਮੀਨੋਲੋਜੀ ਦੇ ਕੇ ਤੁਸੀਂ ਕਾਸਟ ਵਰਡ ਨਾ ਯੂਜ਼ ਕਰੋ। ਇਹਦੇ ਬਾਰੇ ਮੈਂ ਪਹਿਲੇ ਵੀ ਮੈਂਸ਼ਨ ਕੀਤਾ। ਉਸ ਦਿਨ ਤੌਹੀਦ ਬੋਲ ਰਹੇ ਸੀ, ਰਹਿਮਾਨ, ਉਹਨਾਂ ਨੇ ਵੀ ਇਹ ਮੈਂਸ਼ਨ ਕੀਤਾ ਸੀ ਕਿ ਸਾਨੂੰ ਆਪਣੇ ਵਰਡ ਯੂਜ਼ ਕਰਨੇ ਚਾਹੀਦੇ ਆ, ਜਾਤੀ ਜਾਂ ਮੈਨੂੰ ਲੱਗਦਾ ਹੈ ਕਿ ਇੱਕ ਬਹੁਤੀ ਇੰਨੀ ਵੱਡੀ ਗੱਲ ਨਹੀਂ ਹੈਗੀ। ਸਾਨੂੰ ਇਸ ਲੜਾਈ ਵਿੱਚ ਕਿ ਇਹ ਫਰੇਮਵਰਕ ਹੈ, ਵੈਸਟਰਨ ਫਰੇਮਵਰਕ ਹੈ, ਸਾਡਾ ਓਰੀਜਨਲ ਫਰੇਮਵਰਕ ਕਿਹੜਾ, ਸਾਡੇ ਓਰੀਜਨਲ ਵਰਡਸ ਇਹ ਆ, ਉਹਨਾਂ ਦੇ ਇਹ ਹੈ। ਇਹ ਜਿਹੜੀ ਲੜਾਈ ਹੈ, ਇਹਦੇ ਵਿੱਚ ਸਾਨੂੰ ਜਿਹੜਾ ਮੇਨ ਗੱਲ ਹੈ, ਜਿਹੜਾ ਮੇਨ ਪਰਪਸ ਹੈ ਕਿ ਤੁਸੀਂ ਇੱਕ ਫਿਨੋਮੀਨਾ ਨੂੰ ਕੈਪਚਰ ਕਰਨਾ ਹੈ, ਉਹ ਨਹੀਂ ਗਵਾਉਣਾ ਚਾਹੀਦਾ। ਮੈਨੂੰ ਲੱਗਦਾ ਹੈ ਕਿ ਇਹ ਓਰੀਐਂਟਲਿਜ਼ਮ ਦੇ ਚੱਕਰ 'ਚ ਪੈ ਕੇ ਕਈ ਵਾਰ ਅਸੀਂ ਜਿਹੜਾ ਬੇਸਿਕ ਇਸ਼ੂ ਹੈ ਕਿ ਸਾਡੇ ਸਾਹਮਣੇ ਕੋਈ ਇੱਕ ਗਰੁੱਪ ਹੈ ਜਾਂ ਕੁਝ ਗਰੁੱਪਸ ਹੈ ਜਾਂ ਕੁਝ ਲੋਕ ਹੈ ਜਿਹੜੇ ਕਿ ਸਫਰ ਕਰ ਰਹੇ ਹੈ ਕਾਸਟਿਜ਼ਮ ਜਾਂ ਕਾਸਟ ਡਿਸਕ੍ਰਿਮੀਨੇਸ਼ਨ, ਉਹਨੂੰ ਤੁਸੀਂ ਕੈਪਚਰ ਹੀ ਨਹੀਂ ਕਰਦੇ, ਬਿਕੋਜ਼ ਤੁਸੀਂ ਕਹਿੰਦੇ ਕਿ ਸਾਡੀ ਕੈਪਚਰ ਕਰਨ ਦੀ ਲੈਂਗੁਏਜ ਠੀਕ ਨਹੀਂ ਹੈ। ਤਾਂ ਇਹਦੇ ਬਾਰੇ ਆਈ ਵੈਰੀ ਸਸਪੀਸ਼ੀਅਸ ਕਿ ਸਾਨੂੰ ਗਲਤ ਪਾਸੇ ਨਹੀਂ ਜਾਣਾ ਚਾਹੀਦਾ। ਜਿਹੜਾ ਮੇਨ ਪੁਆਇੰਟ ਹੈਗਾ, ਉਹਨੂੰ ਕੁਝ ਵੀ ਕਹਿ ਲਓ, ਐਕਸ ਕਹਿ ਲਓ, ਪਰ ਜਿਹੜੀ ਗੱਲ ਹੈਗੀ ਆ ਕਿ ਤੁਸੀਂ ਸਮਝਣਾ ਚਾਹੁੰਦੇ ਇੱਕ ਫਿਨੋਮੀਨਾ ਜਾਂ ਐਕਸਪੀਰੀਅੰਸ, ਉਹ ਨਹੀਂ ਤੁਹਾਨੂੰ ਛੱਡਣਾ ਚਾਹੀਦਾ। ਪਲੱਸ ਹੁਣ ਜਿਹੜੀ ਨਵੀਂ ਰਿਸਰਚ ਵੀ ਹੋ ਰਹੀ ਹੈ। ਸੋ ਇਹ ਪਿੱਛੇ ਵਾਇਰ ਵਿੱਚ ਆਰਟੀਕਲ ਆਇਆ ਸੀਗਾ ਚੱਕਰਵਰਤੀ, ਅਨਿਲ ਚੱਕਰਵਰਤੀ ਦਾ, ਕਿ ਗੋਆ ਵਿੱਚ ਉਹਨਾਂ ਨੇ ਟ੍ਰਾਂਸਲੇਸ਼ਨ ਕੀਤੀਆਂ ਜਿਹੜੇ ਕਿ ਸਲੇਵ ਜਿਨ੍ਹਾਂ ਨੂੰ ਛੁਡਾਇਆ ਗਿਆ, ਉਹਨਾਂ ਦੇ ਰੈਕੋਰਡਸ ਹੈਗੇ ਆ। ਔਰ ਉਹਦੇ ਵਿੱਚ ਕਲੀਅਰਲੀ ਪਤਾ ਚੱਲਦਾ ਹੈ ਕਿ ਉਹ ਜਿਹੜੇ ਲੋ ਕਾਸਟ ਦੇ ਹੈਗੇ ਉਹ ਸਲੇਵ ਸੀਗੇ। ਤਾਂ ਇਹ ਤੁਸੀਂ 17ਵੀਂ ਸਦੀ ਦੀ ਰਿਸਰਚ ਹੈਗੀ ਆ, ਇਹ ਬਿਫੋਰ ਦ ਬ੍ਰਿਟਿਸ਼ ਰਿਸਰਚ ਹੈਗੀ ਆ। ਤੇ ਇਸ ਤਰ੍ਹਾਂ ਦੀ ਜਿਹੜੀ ਕਾਸਟ ਡਿਸਫਰੈਂਸ਼ੀਏਸ਼ਨ ਔਰ ਹਾਇਰਾਰਕੀ ਟੂ ਦੀ ਐਕਸਟੈਂਟ ਕਿ ਕੁਝ ਕਾਸਟ ਗਰੁੱਪ ਸਲੇਵ ਸੀਗੇ, ਇਹ ਐਵੀਡੈਂਸ ਹੈਗਾ। ਤੇ ਇਸ ਕਰਕੇ ਕਾਸਟ ਬ੍ਰਿਟਿਸ਼ ਦੀ ਕੰਸਟਰਕਸ਼ਨ ਹੈ, ਕਹਾਣੀ ਹੈ ਜਿਹੜੀ ਥੋੜੀ ਡਲ ਐਂਡ ਬੋਰਿੰਗ ਹੈ, ਇਹਨੂੰ ਛੱਡਣਾ ਚਾਹੀਦਾ। ਔਰ ਤੀਸਰਾ ਮੈਂ ਸੋਚਦੀ ਕਿ ਜਿਹੜੀ ਡਿਨਾਇਲ ਦੀ ਇਹ ਵੀ ਗੱਲ ਹੈ, ਇਹ ਮੇਰੇ ਇੱਕ ਇੰਟਰਵਿਊ ਰਿਸਪੋਂਡੈਂਟ ਨੇ ਦੱਸੀ ਸੀ ਕਿ ਬਹੁਤ ਸਾਰੇ ਇਹ ਸਿੱਖ ਕੰਟੈਕਸਟ ਵਿੱਚ ਉਹਨੇ ਕਿਹਾ ਸੀ ਕਿ ਉਹਨਾਂ ਵਾਸਤੇ ਇੱਕ ਕੰਟਰਡਿਕਸ਼ਨ ਹੈ। ਉਹ ਚਾਹੁੰਦੇ ਕਿ ਇਹ ਹੈ ਕਿ ਕਹਿਣ ਕਿ ਸਿੱਖਾਂ ਵਿੱਚ ਕਾਸਟਿਜ਼ਮ ਦਾ ਕੋਈ ਰੋਲ ਨਹੀਂ ਹੈ, ਕੋਈ ਜਗ੍ਹਾ ਨਹੀਂ ਹੈ। ਟਰੂ, ਆਈਡੀਓਲੋਜੀਕਲੀ ਸਿੱਖੀ ਵਿੱਚ
ਕਾਸਟ ਡਿਫਰੈਂਸ਼ੀਏਸ਼ਨ ਦੀ ਕੋਈ ਜਗ੍ਹਾ ਨਹੀਂ ਹੈ। ਲੇਕਿਨ ਇਨ ਪ੍ਰੈਕਟਿਸ ਇਨ ਲਾਈਫ ਬਹੁਤ ਸਾਰੇ ਲੋਕ ਕਾਸਟਿਸ ਹੈਗੇ ਨੇ। ਹੁਣ ਇਹ ਕੰਟਰਡਿਕਸ਼ਨ ਹੈ ਔਰ ਇਸ ਕੰਟਰਡਿਕਸ਼ਨ ਨੂੰ ਜੀਣਾ ਬੜਾ ਮੁਸ਼ਕਿਲ ਹੈ। ਤਾਂ ਇਹ ਬੰਦੇ ਨੇ ਕਿਹਾ ਕਿ ਜੀ ਕਿਉਂਕਿ ਨਾ ਉਹ ਕੰਟਰਡਿਕਸ਼ਨ ਫੇਸ ਨਹੀਂ ਕਰਨਾ ਚਾਹੁੰਦਾ, ਉਹ ਬੈਟਰ ਹੈ ਕਿ ਇਹਦੇ ਬਾਰੇ ਗੱਲ ਹੀ ਨਾ ਕਰੋ। ਤਾਂ ਇਹ ਮੈਂ ਸੋਚਦੀ ਹਾਂ ਬਿਲਕੁਲ ਸਹੀ ਗੱਲ ਹੈ ਕਿ ਬਹੁਤ ਸਾਰੇ ਲੋਕ ਨਾ ਆਪਣੀ ਜ਼ਿੰਦਗੀ ਨੂੰ ਬਦਲਣਾ ਚਾਹੁੰਦੇ ਹੈ ਔਰ ਨਾ ਹੀ ਪ੍ਰੈਸ਼ਰ ਚਾਹੁੰਦੇ ਹੈ ਕਿ ਉਹ ਇਹ ਕੰਟਰਡਿਕਸ਼ਨ ਰੇਸ ਕਰਕੇ ਨਾ ਗੱਲ ਕਰਨਾ ਬਿਹਤਰ ਹੈ। ਇਹਨਾਂ ਵਾਸਤੇ ਜ਼ਿਆਦਾ ਕਨਵੀਨੀਅੰਟ ਹੈ। ਇਹ ਡਿਨਾਇਲ ਦਾ ਇੱਕ ਰੀਜ਼ਨ ਬਣ ਜਾਂਦਾ ਹੈ। ਸੋ ਮੈਂ ਇੱਕ ਹੋਰ ਐਗਜ਼ਾਮਪਲ ਦਿੰਦੀ ਹਾਂ। ਮੈਂ ਪਿੱਛੇ ਇੱਕ 2 ਸਾਲ ਹੋ ਗਏ, ਸ਼ਾਇਦ 3 ਸਾਲ ਹੋ ਗਏ, ਦਲਜੀਤ ਅੰਮੀ ਉਹਨਾਂ ਨੇ ਡਾਕੂਮੈਂਟਰੀਜ਼ ਕੁਛ ਬਣਾਈਆਂ ਸੀ ਔਰ ਉਹ ਆਏ ਹੋਏ ਸੀ ਇੰਗਲੈਂਡ, ਤਾਂ ਮੈਂ ਉਹਨਾਂ ਦੀ ਸਕਰੀਨਿੰਗ ਕੀਤੀ ਆਪਣੀ ਯੂਨੀਵਰਸਿਟੀ ਵਿੱਚ ਔਰ ਉਹ ਐਗਰੀਕਲਚਰ ਲੇਬਰ ਤੇ ਸੀਗੀਆਂ ਔਰ ਉਹ ਸੀਗਾ ਕਿ ਵੀ ਕਿਵੇਂ ਐਗਰੀਕਲਚਰ ਲੇਬਰ ਨੂੰ ਬੜਾ ਮਾੜਾ ਟਰੀਟ ਕੀਤਾ ਜਾਂਦਾ, ਉਹਨਾਂ ਨੂੰ ਉਹ ਤਨਖਾਹਾਂ ਨਹੀਂ ਠੀਕ ਦਿੱਤੀਆਂ ਜਾਂਦੀਆਂ। ਉਹ ਜਦੋਂ ਡਾਕੂਮੈਂਟਰੀ ਹੋ ਗਈ ਔਰ ਮੈਨੂੰ ਬਾਅਦ ਵਿੱਚ ਪਤਾ ਚੱਲਿਆ, ਮੈਨੂੰ ਕੁਐਰੀ ਆਈ ਐਕਚੁਅਲੀ ਮੇਰੇ ਯੂਨੀਵਰਸਿਟੀ ਦੇ ਮੈਨੇਜਰਸ ਤੋਂ ਕਿ ਵੀ ਇਹ ਤੁਸੀਂ ਦਿਖਾਈ ਕਿਵੇਂ, ਲੋਟਸ ਆਫ ਕੁਐਸਚਨਸ ਕਿ ਤੁਸੀਂ ਕਿਵੇਂ ਚੂਜ਼ ਕੀਤਾ ਇਸ ਬੰਦੇ ਨੂੰ, ਇਹ ਡਾਕੂਮੈਂਟਰੀ ਕਿਵੇਂ ਚੂਜ਼ ਕੀਤੇ, ਕਿੰਨੇ ਫੰਡ ਕੀਤਾ, ਫਲਾਣਾ ਢਮਕਾਣਾ ਫਲਾਣਾ। ਬੇਸਿਕਲੀ ਬਿਕੋਜ਼ ਕਿ ਇਸ ਵਿੱਚ ਪੰਜਾਬ ਨੂੰ ਬੁਰੀ ਲਾਈਟ 'ਚ ਦਿਖਾਇਆ ਗਿਆ। ਹੁਣ ਇਹ ਤਾਂ ਡਿਪੈਂਡ ਕਰਦਾ ਨਾ ਕਿ ਤੁਸੀਂ ਆਈਡੈਂਟੀਫਾਈ ਕਿਹਦੇ ਨਾਲ ਕਰਦੇ ਆ। ਜੇ ਤਾਂ ਤੁਸੀਂ ਲੈਂਡਲੋਰਡ ਨਾਲ ਆਈਡੈਂਟੀਫਾਈ ਕਰਦੇ ਆ ਔਰ ਤੁਸੀਂ ਉੱਥੇ ਐਜ਼ ਅ ਲੈਂਡਲੋਰਡ ਦੇਖ ਬੈਠ ਕੇ, ਪੰਜਾਬੀ ਲੈਂਡਲੋਰਡ ਬੈਠ ਕੇ ਪਿਕਚਰ ਦੇਖ ਰਹੇ, ਡਾਕੂਮੈਂਟਰੀ ਦੇਖ ਰਹੇ, ਤਾਂ ਤੁਹਾਨੂੰ ਉਸ ਗੱਲ ਦੀ ਲੱਗ ਰਹੀ ਹੈ ਕਿ ਸਾਡੀ ਤਾਂ ਬੇਇੱਜ਼ਤੀ ਹੋ ਰਹੀ ਹੈ ਜੀ ਇੱਥੇ। ਪਰ ਜੇ ਤੁਸੀਂ ਉਹ ਐਗਰੀਕਲਚਰ ਲੇਬਰ ਜਿਹਨੂੰ ਇਸ ਤਰ੍ਹਾਂ ਟਰੀਟ ਕੀਤਾ ਜਾ ਰਿਹਾ ਉਹਦੇ ਪੁਆਇੰਟ ਆਫ ਵਿਊ ਤੋਂ ਦੇਖਦੇ ਆ, ਜਾਂ ਫਿਰ ਤੁਸੀਂ ਸਾਰੇ ਪੰਜਾਬ ਦੇ ਪੁਆਇੰਟ ਆਫ ਵਿਊ ਤੋਂ ਦੇਖਦੇ ਆ ਕਿ ਮੇਰੇ ਪੰਜਾਬ 'ਚ ਐਵੇਂ ਕਿਉਂ ਹੁੰਦਾ, ਤੇ ਫਿਰ ਤਾਂ ਤੁਹਾਨੂੰ ਨਹੀਂ ਬੁਰਾ ਲੱਗਣਾ ਚਾਹੀਦਾ ਕਿ ਬੈਡ ਲਾਈਟ ਦਿਖਾਇਆ ਜਾ ਰਿਹਾ। ਤੇ ਮੈਨੂੰ ਲੱਗਦਾ ਇਹ ਜਿਹੜੀ ਹੈ ਨਾ ਰੇਜ਼ਸ ਅਨਦਰ ਬਿਗ ਇਸ਼ੂ ਕਿ ਜਿਹੜੇ ਇੰਟਰਨੈਸ਼ਨਲ ਕੰਟੈਕਸਟ ਹੈ ਡਾਇਸਪੋਰਾ ਦਾ, ਜਿਹਦੇ ਵਿੱਚ ਪੰਜਾਬੀ ਆਪਣੇ ਆਪ ਨੂੰ ਫਾਰਵਰਡ ਥਿੰਕਿੰਗ ਬੜੇ ਅਸੀਂ ਓਪਨ ਮਾਈਂਡਡ ਔਰ ਕਹਿ ਲੋ ਕਿ ਬੜੇ ਚੰਗੇ ਕੌਮ ਦੇ ਤੌਰ ਤੇ ਦਿਖਾਣਾ ਚਾਹੁੰਦੇ ਹਾਂ, ਤੇ ਜਿਹੜੀਆਂ ਸਾਡੀਆਂ ਅੰਦਰਲੀਆਂ ਜਿਹੜੀਆਂ ਬਿਮਾਰੀਆਂ ਉਹ ਨਹੀਂ ਅਸੀਂ ਚਾਹੁੰਦੇ ਕਿ ਖੁੱਲ ਕੇ ਸਾਹਮਣੇ ਆਉਣ। ਇੰਨੀ ਜ਼ਿਆਦਾ ਮਤਲਬ ਕਿ ਇਹ ਔਰ ਇਸ ਪਾਰਟਿਕੂਲਰਲੀ ਪੰਜਾਬੀਆਂ ਦੀ ਨਹੀਂ, ਕਿਸੇ ਵੀ ਕਮਿਊਨਿਟੀ ਦੀ, ਜਦੋਂ ਤੁਸੀਂ ਉਹ ਕੌਮ ਦੇ ਪੁਆਇੰਟ ਆਫ ਵਿਊ ਤੋਂ ਔਰ ਕੌਮ ਨੂੰ ਸ਼ਾਈਨ ਕਰਨਾ ਦਿਖਾਣਾ ਚਾਹੁੰਦੇ ਆ, ਤਾਂ ਕੋਈ ਵੀ ਜਿਹੜੀਆਂ ਉਹਦੀਆਂ ਇੰਟਰਨਲ ਜਿਹੜੀਆਂ ਇਸ਼ੂਜ਼ ਹੈ, ਪ੍ਰੋਬਲਮਸ ਹੈ, ਉਹ ਜੇ ਕੋਈ ਬੰਦਾ ਹਾਈਡ ਕਰਦਾ ਤਾਂ ਹਾਈਲਾਈਟ ਕਰਦਾ ਤਾਂ ਉਹ ਤੁਹਾਨੂੰ ਠੀਕ ਨਹੀਂ ਲੱਗਦੀ, ਗੱਲ ਅਨਕੰਫਰਟੇਬਲ ਲੱਗਦੀ ਹੈ। ਇਹ ਮੇਰਾ ਖਿਆਲ ਇੱਥੇ ਇਸ਼ੂ ਹੈ। ਚੌਥਾ ਮੈਂ ਆਲਰੇਡੀ ਮੈਂਸ਼ਨ ਕਰ ਵੀ ਚੁੱਕੀ ਹਾਂ ਕਿ ਇਹ ਬੜਾ ਕਿਹਾ ਜਾਂਦਾ ਕਿ ਕਾਸਟ ਹੈਗੀ ਹੈ, ਇਹ ਡਾਈਂਗ ਇੰਸਟੀਟਿਊਸ਼ਨ ਹੈ। ਇੱਥੇ ਵੀ ਮਿਕਸ ਪਿਕਚਰ ਹੈ ਔਰ ਮੈਂ ਸੋਚਦੀ ਹਾਂ ਕਿ ਟੂ ਸਮ ਐਕਸਟੈਂਟ ਦਲਿਤ ਦੀ ਵੀ ਕੰਟਰੀਬਿਊਸ਼ਨ ਹੈ ਟੂ ਕੀਪ ਇਟ ਅਲਾਈਵ ਇਨ ਅ ਵੇ ਦੈਟ ਉਹ ਆਪਣੀ ਜਿਹੜੀ ਪਰਸਨਲ ਸਕਸੈਸਸ ਹੈ ਉਹਨਾਂ ਨੂੰ ਵੀ ਉਹ ਸੈਲੀਬ੍ਰੇਟ ਕਰਨਾ ਚਾਹੁੰਦੇ ਆ। ਸੋ ਜਿਹੜੇ ਨਵੇਂ ਕਿਸਮ ਦੇ ਗਾਣੇ ਆ ਰਹੇ ਆ ਪੁੱਤ ਚਮਾਰਾਂ ਦੇ, ਮੈਂ ਆਪ ਅਟੈਂਡ ਕੀਤੀ ਵੈਡਿੰਗ ਉਹਦੇ ਵਿੱਚ ਏਦਾਂ ਸੀਗਾ। ਲੇਕਿਨ ਮੈਂ ਸੋਚਦੀ ਕਿ ਉਹਨੂੰ ਥੋੜਾ ਕੁਆਲੀਫਾਈਡ ਤਰੀਕੇ ਨਾਲ ਦੇਖਣਾ ਚਾਹੀਦਾ ਹੈ ਕਿ ਉਹਨਾਂ ਦਾ ਪਰਪਸ ਬੇਸਿਕਲੀ ਹੈ ਕਿ ਜਿਹੜੇ ਉਹਨਾਂ ਦੇ ਅਪੋਜ਼ਡ ਗਰੁੱਪ ਸੀਗੇ ਪਹਿਲੇ, ਫੋਰ ਐਗਜ਼ਾਮਪਲ ਜਾਟ ਗਰੁੱਪ, ਸੋ ਉਹਨਾਂ ਨਾਲ ਵਨ ਅਪਮੈਨਸ਼ਿਪ ਕਰ ਰਹੇ ਹੈ ਕਿ ਅਸੀਂ ਤੁਹਾਡੇ ਤੋਂ ਘੱਟ ਨਹੀਂ ਹੈ। ਲੇਕਿਨ ਉਹਨਾਂ ਲੋਕਾਂ ਨੇ ਜਿੱਥੇ ਤੱਕ ਲੈਜਿਸਲੇਸ਼ਨ ਦਾ ਸਵਾਲ ਹੈ, ਉਹਨਾਂ ਨੇ ਲੈਜਿਸਲੇਸ਼ਨ ਨੂੰ ਫਿਰ ਵੀ ਸਪੋਰਟ ਕੀਤੀ ਹੈ। ਔਰ ਮੈਂ ਸੋਚਦੀ ਹਾਂ ਕਿ ਇਸ ਤੋਂ ਰਿਲੇਟਡ ਹੀ ਅਗਲਾ ਪੁਆਇੰਟ ਹੈ ਕਿ ਜਿਹੜੇ ਲੋਕ ਕਹਿੰਦੇ ਕਿ ਕਾਸਟ ਡਿਸਕ੍ਰਿਮੀਨੇਸ਼ਨ ਆਪਣੇ ਆਪ 'ਚ ਪ੍ਰੋਬਲਮ ਹੈ ਲੇਕਿਨ ਕਾਸਟ ਆਈਡੈਂਟੀਟੀ ਪ੍ਰੋਬਲਮ ਨਹੀਂ ਹੈ, ਮੈਂ ਉਹਨਾਂ ਨਾਲ ਸਹਿਮਤ ਨਹੀਂ ਹੈ। ਬਿਕੋਜ਼ ਮੈਂ ਸੋਚਦੀ ਹਾਂ ਕਿ ਅੰਬੇਦਕਰ ਦਾ ਜਿਹੜਾ ਵਿਊ ਹੈ ਕਿ ਗ੍ਰੇਡਡ ਕਾਸਟ ਜਿਹੜੀ ਹੈਗੀ ਉਹ ਇੱਕ ਤਰ੍ਹਾਂ ਦੀ ਗ੍ਰੇਡਡ ਇਨਇਕੁਆਲਿਟੀ ਹੈ। ਹਰ ਇੱਕ ਗਰੁੱਪ ਆਪਣੇ ਤੋਂ ਉੱਪਰ ਔਰ ਆਪਣੇ ਤੋਂ ਥੱਲੇ ਕਿਸੇ ਗਰੁੱਪ ਨੂੰ ਦੇਖਦਾ ਹੈ। ਇਹ ਕਦੇ ਨਹੀਂ ਹੋ ਸਕਦਾ ਕਿ ਤੁਸੀਂ ਸਿਰਫ ਆਪਣੀ ਹੀ ਐਜ਼ ਅ ਯੂਨਿਟ ਅਲੱਗ ਆਪਣੇ ਆਪ ਨੂੰ ਸੈਲੀਬ੍ਰੇਟ ਕਰ ਰਹੇ ਹੈ। ਤੁਹਾਡੀ ਆਪਣੀ ਸੈਲੀਬ੍ਰੇਸ਼ਨ ਵਿੱਚ ਇਹ ਇੰਟਰਨਲ ਹੈਗੀ ਹੈ ਕਿ ਤੁਸੀਂ ਕਿਸੇ ਹੋਰ ਨੂੰ ਨੀਵਾਂ ਦਿਖਾ ਰਹੇ। ਸੋ ਅੰਬੇਦਕਰ ਦਾ ਇਹ ਬਹੁਤ ਵੱਡਾ ਲੈਸਨ ਸੀ ਕਿ ਕਾਸਟ ਨੂੰ ਆਈਸੋਲੇਸ਼ਨ 'ਚ ਨਹੀਂ ਕਦੀ ਦੇਖ ਸਕਦੇ, ਉਹਨੂੰ ਹਮੇਸ਼ਾ ਰਿਲੇਸ਼ਨ 'ਚ ਹੀ ਦੇਖਣਾ ਪਏਗਾ। ਇਹ ਰਿਲੇਸ਼ਨ ਇੱਕ ਗਰੁੱਪ ਦਾ ਦੂਜੇ ਨਾਲ ਕੀ ਰਿਲੇਸ਼ਨਲ ਹੈਗਾ ਵਿਊ ਕਾਸਟ ਦਾ। ਸੋ ਜੋ ਵੀ ਲੋਕ ਕਾਸਟ ਆਈਡੈਂਟਿਟੀ ਨੂੰ ਐਜ਼ ਅ ਗਰੁੱਪ ਆਈਡੈਂਟਿਟੀ ਮਨਾ ਕੇ ਕਹਿੰਦੇ ਆ ਕਿ ਸੈਲੀਬ੍ਰੇਟ ਕਰਨਾ ਠੀਕ ਹੈ, ਉਹਨਾਂ ਨੂੰ ਥੋੜਾ ਰੁਕ ਕੇ ਅੰਬੇਦਕਰ ਨੂੰ ਪੜ੍ਹਨਾ ਚਾਹੀਦਾ ਹੈ ਔਰ ਉਹਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਗ੍ਰੇਡਡ ਇਨਇਕੁਆਲਿਟੀ ਦਾ ਮਤਲਬ ਕੀ ਹੁੰਦਾ ਹੈ। ਕਿਵੇਂ ਤੁਸੀਂ ਜਿਹੜੀ ਸੁਪੀਰੀਓਰਿਟੀ, ਆਪਣੀ ਸੁਪੀਰੀਓਰਿਟੀ
ਕਿਵੇਂ ਬਣਾ ਸਕਦੇ ਜਦੋਂ ਤੱਕ ਤੁਸੀਂ ਕਿਸੇ ਹੋਰ ਨੂੰ ਥੱਲੇ ਨਹੀਂ ਦਿਖਾਉਂਦੇ, ਚਾਹੇ ਤੁਸੀਂ ਕਹਿੰਦੇ ਆ ਜਾਂ ਨਹੀਂ ਕਹਿੰਦੇ, ਪਰ ਉਹਦੀ ਇੰਪਲੀਕੇਸ਼ਨ ਇਹੀ ਹੈ ਕਿ ਤੁਸੀਂ ਆਏ ਤੁਹਾਡੇ ਤੋਂ ਥੱਲੇ ਆ। ਇਹ ਇਸ ਤਰ੍ਹਾਂ ਨਹੀਂ ਹੈ ਜਿੱਦਾਂ ਟ੍ਰਾਈਬਲ ਆਈਡੈਂਟਿਟੀ ਕਹਿੰਦੇ ਹੁੰਦੀ ਹੈ ਕਿ ਟ੍ਰਾਈਬਸ ਅਲੱਗ-ਅਲੱਗ ਹੋ ਸਕਦੀਆਂ, ਨੈਸੈਸਰੀਲੀ ਉਹ ਹਾਇਰਾਰਕੀ 'ਚ ਨਹੀਂ ਹੈਗੀ। ਕਾਸਟ ਆਈਡੈਂਟਿਟੀ ਟ੍ਰਾਈਬਲ ਆਈਡੈਂਟਿਟੀ ਵਕਨ ਨਹੀਂ ਹੈ, ਆਲਦੋ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਕਹਿਣ ਦੀ। ਕੁਝ ਲੋਕ ਕਾਸਟ ਨੂੰ ਇਸ ਤਰ੍ਹਾਂ ਬਣਾਉਣਾ ਚਾਹੁੰਦੇ ਹੈ ਕਿ ਸਿਰਫ ਟ੍ਰਾਈਬਲ ਆਈਡੈਂਟਿਟੀ ਹੈ। ਫਾਈਨਲੀ ਇਹ ਵੀ ਇਸ਼ੂ ਹੈਗਾ ਕਿ ਕਿਹਾ ਜਾਂਦਾ ਕਿ ਕਾਸਟ ਜਿਹੜੀ ਹੈਗੀ ਆ ਉਹ ਰੇਸ ਔਰ ਕਾਸਟ ਅਲੱਗ ਹੈ। ਇਹ ਵੀ ਸ਼ਾਇਦ ਤੋਂ ਇਹਨੇ ਵੀ ਤੈਮੂਰ ਨੇ ਵੀ ਰੇਸ ਕੀਤਾ ਸੀ ਇਸ਼ੂ ਪਹਿਲੇ, ਔਰ ਮੈਂ ਇੱਥੇ ਮੈਂਸ਼ਨ ਕਰ ਰਹੀ, ਬਟ ਇਟ ਟੇਕਸ ਮੀ ਟੂ ਮਾਈ ਨੈਕਸਟ ਪੁਆਇੰਟ ਕਿ ਹਾਊਸ ਆਫ ਲਾਰਡਸ ਵਿੱਚ ਜਦੋਂ ਡਿਬੇਟ ਹੋਈ ਸੀ ਤੇ ਲਾਰਡ ਪਾਰੇਖ ਨੇ ਅਗੇਂਸਟ ਆਰਗਿਊ ਕੀਤਾ ਸੀ। ਉਹਨਾਂ ਨੇ ਕਿਹਾ ਸੀ ਕਿ ਕਾਸਟ ਨੂੰ ਇਕੁਅਲਿਟੀ ਐਕਟ ਨਹੀਂ ਕਰਨਾ, ਹਾਲਾਂਕਿ ਉਹਨਾਂ ਨੇ ਵੋਟ ਪਾਈ ਸੀ ਆਪਣੀ ਲੇਬਰ ਹੋਣ ਦੇ ਨਾਤੇ ਕਿ ਐਡ ਹੋਣਾ ਚਾਹੀਦਾ, ਪਰ ਆਰਗਿਊ ਉਹਨਾਂ ਨੇ ਕੀਤਾ ਸੀ ਹਾਊਸ ਆਫ ਲਾਰਡਸ ਵਿੱਚ ਕਿ ਕਾਸਟ ਹੈ ਜਿਹੜੀ ਉਹ ਸੇਮ ਕੈਟੇਗਰੀ ਨਹੀਂ ਹੈ ਐਜ਼ ਰੇਸ, ਰਿਲੀਜਨ ਔਰ ਅਦਰ ਪ੍ਰੋਟੈਕਟਡ ਕੈਰੈਕਟਰਿਸਟਿਕਸ। ਸੋ ਮੈਂ ਥੋੜਾ ਜਿਹਾ ਰੇਸ ਔਰ ਕਾਸਟ ਬਾਰੇ ਕੁਝ ਕਹਿਣਾ ਚਾਹੁੰਦੀ ਹਾਂ। ਸੋ ਇਹ रेस कास्ट और लेगेसी ऑफ एम्पायर। लेगेसी ऑफ एम्पायर तो मैं थोड़ा बहुत मेंशन कर ही चुकी हूँ अबाउट कलोनियल कंस्ट्रक्शन ऑफ कास्ट। दो नवियां इंटरेस्टिंग किताबां जो मैं रेकमेंड करांगी ਤੁਹਾਨੂੰ ਦੇਖਣੀਆਂ ਚਾਹੀਦੀਆਂ। ਇਹ ਤਾਂ ਹਲੇ ਖੈਰ ਮੈਂ ਨਹੀਂ ਪੜ੍ਹੀ, ਕਾਸਟ ਦੀ origins of our discontent, ਇਜ਼ਾਬੈਲ ਵਿਲਕਰਸਨ, ਪਰ ਮੈਂ ਇਜ਼ਾਬੈਲ ਵਿਲਕਰਸਨ ਦਾ ਲੈਕਚਰ ਸੁਣਿਆ ਸੀ ਬਿਕੋਜ਼ ਅਸੀਂ ਇਕੱਠੇ ਇੱਥੇ ਵਿਲਕਰਸਨ ਹੈ, ਇਜ਼ਾਬੈਲ, ਮੈਂ ਔਰ ਗੋਪਾਲ ਗੁਰੂ, ਇਹ 2018 ਵਿੱਚ ਕਾਨਫਰੰਸ ਹੋਈ ਸੀ ਬੀ ਆਰ ਅੰਬੇਦਕਰ ਅਨਫਿਨਿਸ਼ਡ ਲੈਗੇਸੀ, ਔਰ ਇਹ ਚੱਲਦੀਆਂ ਹਰ ਸਾਲ ਹੁੰਦੀਆਂ ਯੂਨੀਵਰਸਿਟੀ ਆਫ ਮੈਸਾਚੂਸੈਟਸ ਐਮਹਰਸਟ। ਉੱਥੇ ਮੈਂ ਉਹਨਾਂ ਨੂੰ ਸੁਣਿਆ, ਮੈਨੂੰ ਉਹਨਾਂ ਦੇ ਆਈਡੀਆਜ਼ ਪਤਾ, ਪਰ ਇਹ ਹਲੇ ਬੁੱਕ ਵੀ ਨਹੀਂ ਪੜ੍ਹੀ ਹੈ, ਹੁਣੇ ਹੀ ਆਈ ਹੈ। ਇਹਦੇ ਵਿੱਚ ਗਾਰਡੀਅਨ ਵਿੱਚ ਇਹਦੇ ਬਾਰੇ ਆਰਟੀਕਲ ਸੀਗੇ। ਤਾਂ ਇਹ ਤਾਂ ਇਜ਼ਾਬੈਲ ਨੇ ਤਾਂ ਕਾਸਟ ਨੂੰ ਐਜ਼ ਅ ਗਲੋਬਲ ਕੈਟੇਗਰੀ ਮੰਨ ਕੇ ਇਹਨਾਂ ਨੇ ਕਿਹਾ ਕਿ ਜਿਹੜੀ ਆਈਡੀਆ ਆਫ ਹਾਇਰਾਰਕੀ ਹੈ ਇਹ ਫੰਡਾਮੈਂਟਲ ਆਈਡੀਆ ਹੈਗਾ ਕਾਸਟ ਵਿੱਚ ਐਮਬੋਡੀਡ, ਔਰ ਇਹ ਪ੍ਰੀਡੇਟ ਕਰਦਾ ਹੈ ਰੇਸਿਜ਼ਮ ਨੂੰ। ਰੇਸ ਇਨ ਫੈਕਟ ਸ਼ੀ ਇਜ਼ ਸੇਇੰਗ ਇਜ਼ ਲਾਈਕ ਕਾਸਟ। ਹੁਣ ਕਈ ਥਿਓਰਿਸਟ ਹੈਗੇ ਇਸ ਤਰ੍ਹਾਂ ਜਿਨ੍ਹਾਂ ਨੇ ਕਾਸਟ ਥਿਊਰੀ ਆਫ ਰੇਸ ਹੈਗੀ ਹੈ, ਪਰ ਇਹਨਾਂ ਨੇ ਉਹਨੂੰ ਬ੍ਰੋਡਨ ਕੀਤਾ। ਔਰ ਹੁਣ ਇਹਦਾ ਮਤਲਬ ਇਹ ਹੈ ਕਿ ਜਿਹੜੇ ਲੋਕ ਇਹਨਾਂ ਦੇ ਰੀਡਰਸ ਹੋਣਗੇ, ਅਮਰੀਕਨ ਹੈਗੀਆਂ ਆਥਰ, ਔਰ ਜਿਹੜੇ ਪੜ੍ਹਨਗੇ ਸਪੈਸ਼ਲੀ ਬਲੈਕ ਲਾਈਵਜ਼ ਮੈਟਰ ਦੇ ਕੰਟੈਕਸਟ ਵਿੱਚ ਜਿਹੜੇ ਪੜ੍ਹ ਰਹੇ ਆ, ਕਾਸਟ ਔਰ ਰੇਸ ਐਜ਼ ਅ ਵਰਡ, ਐਜ਼ ਅ ਟ੍ਰੋਪ, ਇਹ ਹੁਣ ਜੁੜ ਗਿਆ। ਹੁਣ ਚਾਹੇ ਸਾਨੂੰ ਐਕੈਡੈਮਿਕ ਪੁਆਇੰਟ ਆਫ ਵਿਊ ਤੋਂ, ਐਂਥਰੋਪੋਲੋਜੀਕਲ, ਹਿਸਟੋਰੀਕਲ, ਇਹ ਸਾਰੇ ਪੁਆਇੰਟ ਆਫ ਵਿਊ ਤੋਂ ਲੱਗੇ ਕਿ ਗਲਤ ਹੈ ਜੀ, ਨਹੀਂ ਕਾਸਟ ਤਾਂ ਹੋਰ ਚੀਜ਼ ਹੁੰਦੀ ਹੈ, ਕਾਸਟ ਰੇਸ ਨਹੀਂ ਹੁੰਦੀ, ਲੇਕਿਨ ਪਬਲਿਕ ਡਿਸਕੋਰਸ ਵਿੱਚ ਇਹ ਗੱਲ ਜੁੜ ਗਈ ਹੈ। ਹੁਣ ਪਬਲਿਕ ਡਿਸਕੋਰਸ ਵਿੱਚ ਇਹ ਹੁਣ ਪੋਸੀਬਿਲਿਟੀ ਕਿ ਅਸੀਂ ਕਾਸਟਿਜ਼ਮ ਐਜ਼ ਰੇਸਿਜ਼ਮ ਗੱਲ ਕਰ ਸਕਦੇ ਹਾਂ। ਅਸੀਂ ਪਹਿਲੇ ਹੀ ਕਰਦੇ ਸੀ, ਪਰ ਇਹ ਕਿਤਾਬ ਨਾਲ ਹੈ। ਦੂਸਰੀ ਜਿਹੜੀ ਮੈਂ ਮੈਂਸ਼ਨ ਕਰਨਾ ਚਾਹੁੰਦੀ ਹਾਂ, ਬਹੁਤ ਅੱਛੀ ਕਿਤਾਬ ਹੈ ਹਾਊ ਟੂ ਆਰਗਿਊ ਵਿਦ ਅ ਰੇਸਿਸਟ। ਇਹ ਐਡਮ ਰਦਰਫੋਰਡ ਹੈਗੇ ਨੇ, ਜਿਨ੍ਹਾਂ ਨਾਲ ਮੈਂ ਇਸ ਸਾਲ ਦੇ ਸ਼ੁਰੂ ਵਿੱਚ ਦ ਬਿਗ ਕੁਐਸਚਨਸ BBC ਦਾ ਇੱਕ ਪ੍ਰੋਗਰਾਮ ਹੁੰਦਾ, ਉਹਦੇ ਵਿੱਚ ਅਸੀਂ ਗਏ ਸੀਗੇ, ਔਰ ਉਹ ਸੀਗਾ ਵਿਦ ਦ ਰੇਸ ਇਜ਼ ਅ ਲੈਗੇਸੀ ਆਫ ਐਮਪਾਇਰ, ਔਰ ਇਹ ਬੋਲੇ ਸੀ ਤਾਂ ਇਹਨਾਂ ਦਾ ਬਹੁਤ ਇੰਟਰਸਟਿੰਗ ਇੱਕ ਕਿਤਾਬ ਰੀਅਲੀ ਮੈਂ ਰეკਮੈਂਡ ਕਰਾਂਗੀ ਕਿ ਇਹ ਜੈਨੇਟਿਸਟ ਹੈਗੇ ਆ, ਇਹਨਾਂ ਦੀ ਬੇਸਿਕ ਫਾਊਂਡੇਸ਼ਨ ਨੌਲੇਜ ਜੈਨੇਟਿਕਸ ਹੈ, ਔਰ ਆਪਣੀ ਜੈਨੇਟਿਕਸ ਤੇ ਨੌਲੇਜ ਦੇ ਬੇਸਿਸ ਤੇ ਇਹ ਆਰਗਿਊ ਕਰਦੇ ਆ ਕਿ ਕਿਸੇ ਵੀ ਤਰੀਕੇ ਨਾਲ ਅਸੀਂ ਰੇਸ ਹੈ ਜਿਹੜੀ ਉਸ ਨੂੰ ਜੈਨੇਟਿਕਸ ਦੇ ਬੇਸ ਤੇ ਰੀਅਲ ਨਹੀਂ ਕਰ ਸਕਦੇ, ਲੇਕਿਨ race is real because we perceive it and racism is real because we enact it। ਇਹ ਬਹੁਤ ਬਹੁਤ ਜ਼ਿਆਦਾ ਮਹੱਤਵਪੂਰਨ ਗੱਲ ਹੈ ਕਿ ਰੇਸ, ਕਿਉਂਕਿ ਅਸੀਂ ਦੇਖਦੇ ਹਾਂ ਕਿਸੇ ਵਿੱਚ ਅਸੀਂ ਡਿਫਰੈਂਸ ਪਰਸੀਵ ਕਰਦੇ ਹਾਂ, ਔਰ ਰੇਸਿਜ਼ਮ ਇਸ ਕਰਕੇ ਰੀਅਲ ਹੈ, ਕੋਈ ਇਮੈਜਿਨਰੀ ਕੋਈ ਚੀਜ਼ ਨਹੀਂ ਹੈ, ਇਹ ਐਕਚੁਅਲੀ ਹੁੰਦੀ ਹੈ। ਕਾਸਟਿਜ਼ਮ ਵੀ ਇਸੇ ਤਰ੍ਹਾਂ ਰੀਅਲ ਹੈ ਜਿਸ ਤਰ੍ਹਾਂ ਰੇਸ ਰੀਅਲ ਹੈ, ਬਿਕੋਜ਼ ਅਸੀਂ ਆਪਣੀ ਐਕਟੀਵਿਟੀਜ਼ ਦੇ ਥਰੂ, ਅਸੀਂ ਜਿਸ ਤਰ੍ਹਾਂ ਟਰੀਟ ਕਰਦੇ ਹਾਂ ਲੋਕਾਂ ਨੂੰ, ਅਸੀਂ ਉਸ ਨੂੰ enact ਕਰਦੇ, ਅਸੀਂ ਉਹਨੂੰ ਲਾਈਫ ਉਹਦੀ ਬਣਾਉਂਦੇ ਆ। ਸੋ ਲੇਕਿਨ ਮੈਂ ਸੋਚਦੀ ਹਾਂ ਤੇ ਹੋਰ ਵੀ ਸਿਮਿਲੈਰਿਟੀਜ਼ ਹੈ। ਕਾਸਟ ਵੀ ਉਸੇ ਤਰ੍ਹਾਂ ਰੀਅਲ ਹੈ ਜਿਸ ਤਰ੍ਹਾਂ ਰੇਸ ਹੈ, ਦੋਨਾਂ ਵਿੱਚ ਹਾਇਰਾਰਕੀ ਬੜੀ ਫੰਡਾਮੈਂਟਲ ਚੀਜ਼ ਹੈ। ਇਹ ਨੈਸੈਸਰੀ ਹੈ ਕਿ ਉੱਪਰ ਥੱਲੇ, ਇੱਕ ਉੱਪਰ ਹੈ ਇੱਕ ਥੱਲੇ ਹੈ, ਔਰ ਦੋਨੋਂ ਕਾਸਟਿਜ਼ਮ ਔਰ ਰੇਸਿਜ਼ਮ ਜਿਹੜੇ ਲੋਕ ਐਕਚੁਅਲੀ ਐਕਸਰਸਾਈਜ਼ ਜਿਹੜੇ ਹੈਗੇ ਕਾਸਟਿਸਟ ਔਰ ਜਿਹੜੇ ਰੇਸਿਸਟ ਆ ਉਹ ਤਾਂ ਡਿਨਾਈ ਕਰਨਗੇ ਅਸੀਂ ਤਾਂ ਹੈ ਨਹੀਂ ਹੈ, ਔਰ ਦੋਨੋਂ ਜਿਹੜੀਆਂ ਹੈਗੀਆਂ ਉਹ ਇੰਡੀਵਿਜੂਅਲੀ ਇਨਫਲਿਕਟ ਹੋ ਸਕਦੀਆਂ ਕਿ ਇੱਕ ਇੰਡੀਵਿਜੂਅਲ ਇੰਟੈਂਸ਼ਨਲੀ ਹੈਗਾ ਰੇਸ਼ੀਅਸ ਜਾਂ ਕਾਸਟਿਸਟ, ਲੇਕਿਨ ਸਿਸਟੈਮਿਕਲੀ ਵੀ ਹੋ ਸਕਦੀਆਂ ਕਿ ਇਹ ਸਿਸਟਮ ਵਿੱਚ ਹੈ। ਚਾਹੇ ਇੰਡੀਵਿਜੂਅਲ ਕਹੇ ਮੇਰੀ ਤਾਂ ਕੋਈ ਇੰਟੈਂਸ਼ਨ ਨਹੀਂ ਜੀ, ਮੈਂ ਤਾਂ ਨਹੀਂ ਚਾਹੁੰਦੇ ਏਦਾਂ ਇਸ ਤਰ੍ਹਾਂ ਟ੍ਰੀਟ ਕਰਨਾ, ਜਾਂ ਮੈਂ ਨਹੀਂ, ਮੇਰੀ ਇਹ 'ਚ ਕੋਈ ਇੰਟਰਸਟ ਨਹੀਂ, ਲੇਕਿਨ ਸਿਸਟਮਿਕਲੀ ਉਹ ਇੰਨੀ ਜ਼ਿਆਦਾ ਪਾਰਟ ਹੈਗੀ ਹੈ ਕਿ ਉਹਦਾ ਇਫੈਕਟ ਹੁੰਦਾ ਹੈ।
ਔਰ ਦੋਨੋਂ ਵਿੱਚ ਇੱਕ ਹੋਰ ਬਹੁਤ ਜ਼ਰੂਰੀ ਚੀਜ਼ ਹੈ ਕਿ ਮਲਟੀਪਲਾਈ ਹੋਣ ਵਾਸਤੇ ਕਾਸਟਿਜ਼ਮ ਔਰ ਰੇਸਿਜ਼ਮ ਇਸ ਤੇ ਡਿਪੈਂਡ ਨਹੀਂ ਕਰਦੀਆਂ ਕਿ ਜਿਹੜੀ ਉਹਦੀ ਅੰਡਰਲਾਈਂਗ ਜਿਹੜੀ ਬਲੀਫ ਹੈ ਉਹ ਸੱਚ ਹੈ ਜਾਂ ਝੂਠ ਹੈ। ਹੁਣ ਰੇਸਿਸ ਵਿੱਚ ਬਿਲੀਵ ਕਰਨਾ ਜਾਂ ਰੇਸਿਜ਼ਮ ਯਾਨੀ ਕਿ ਆਪਣੇ ਆਪ ਨੂੰ ਸੁਪੀਰੀਅਰ ਦੱਸਣਾ, ਇਹਦੀ ਅੰਡਰਲਾਈਂਗ ਬਿਲੀਫ ਤਾਂ ਫਾਲਸ ਹੈ, ਬਿਲਕੁਲ ਫਾਲਸ ਹੈ। ਲੇਕਿਨ ਫਿਰ ਵੀ ਇਹ ਪ੍ਰੋਪਗੇਟ ਹੁੰਦੀ ਹੈ। ਕਿਉਂ ਹੁੰਦੀ ਹੈ? ਬਿਕੋਜ਼ ਜਿਹੜੀਆਂ ਪ੍ਰੈਕਟਿਸਿਸ ਹੈ ਉਹ ਐਕਸੈਪਟਡ ਹੈਗੀਆਂ। ਸੋ ਜਦੋਂ ਤੱਕ ਅਸੀਂ ਆਪਣੀਆਂ ਪ੍ਰੈਕਟਿਸਿਸ ਨਹੀਂ ਚੇਂਜ ਕਰਦੇ, ਬਿਲੀਫਸ ਚਾਹੇ ਚੇਂਜ ਕਰੀਏ ਜਾਂ ਨਾ ਕਰੀਏ, ਜਦੋਂ ਤੱਕ ਆਪਣੀਆਂ ਪ੍ਰੈਕਟਿਸਿਸ ਨਹੀਂ ਚੇਂਜ ਕਰਦੇ, ਜੋ ਅਸੀਂ ਕਰ ਰਹੇ ਹਾਂ, ਜਿਸ ਤਰ੍ਹਾਂ ਅਸੀਂ ਲੋਕਾਂ ਨੂੰ ਟਰੀਟ ਕਰ ਰਹੇ ਹਾਂ, ਕਿ ਕਿਸ ਤਰ੍ਹਾਂ ਅਸੀਂ ਪੇਸ਼ ਆਉਂਦੇ ਹਾਂ ਲੋਕਾਂ ਨਾਲ, ਜਦੋਂ ਤੱਕ ਅਸੀਂ ਉਹ ਨਹੀਂ ਬਦਲਦੇ, ਤਦ ਤੱਕ ਰੇਸਿਜ਼ਮ ਔਰ ਕਾਸਟਿਜ਼ਮ ਚੱਲਦੀ ਰਹਿਣੀ ਹੈ। ਔਰ ਇਹ ਜਿਹੜੀ ਇਵੇਸਿਵਨੈਸ ਹੈ, ਡਿਨਾਇਲ ਹੈ, ਜਿਹੜੇ ਅਸੀਂ ਨਹੀਂ ਮੰਨਦੇ ਕਿ ਪ੍ਰੋਬਲਮ ਹੈ ਜਾਂ ਅਸੀਂ ਉਹਨੂੰ ਭੁਲਾਉਣਾ ਚਾਹੁੰਦੇ ਹਾਂ, ਇਹਦੇ ਬੜੇ ਸਾਰੇ ਕਾਸਟ ਹੈ। ਮੇਰਾ ਫਾਈਨਲੀ ਹੈ ਕਿ ਕਾਸਟ ਕੀ ਹੈ? ਕਾਸਟ ਪਹਿਲੇ ਤਾਂ ਮੋਰਲ ਸਾਈਕੋਲੋਜੀਕਲ ਕਾਸਟ ਹੈ। ਮੀਨਸ ਕਿ ਜੇ ਅਸੀਂ ਆਪਣੀ ਜਿਹੜੀ ਅਸੀਂ ਕਹਿੰਦੇ ਹਾਂ ਬਲੀਵ ਇੱਕ ਕਰਦੇ ਕੁਛ ਹੈ, ਇਹ ਜਿਹੜੀ ਹਿਪੋਕ੍ਰੇਸੀ ਹੈ, ਇਹ ਆਪਣੇ ਆਪ 'ਚ ਬਹੁਤ ਕਮਜ਼ੋਰ ਕਰਦੀ ਹੈ ਬੰਦੇ ਨੂੰ, ਕਿ ਤੁਸੀਂ ਕਹਿਣਾ ਕੁਛ ਕਰਨਾ ਕੁਛ। ਤੇ ਇਹਦੀ ਸਾਈਕੋਲੋਜੀਕਲ ਕਾਸਟ ਹੈ ਕਿ ਇੱਕ ਬੰਦੇ ਨੂੰ ਕੱਟੜ ਹੋਣਾ ਆਪਣੀ ਲਾਈਫ ਵਿੱਚ ਪ੍ਰੋਗਰੈਸ ਕਰਨ ਲਈ ਬਹੁਤ ਜ਼ਰੂਰੀ ਹੈ, ਨਾ ਕਿ ਉਹਨੂੰ ਆਪਣੇ ਆਪ ਨੂੰ ਹਮੇਸ਼ਾ ਡਿਵਾਈਡ ਰੱਖਣਾ। ਇਹ ਪਹਿਲੀ ਗੱਲ ਹੈ ਕਾਸਟ। ਦੂਜਾ ਇਹਦਾ ਕਾਸਟ ਇਹ ਵੀ ਦੋਨੋਂ ਦੂਸਰੇ ਤੀਸਰੇ ਕਨੈਕਟਡ ਹੈਗੇ ਕਿ ਜਦੋਂ ਜਿਹੜੇ ਸਾਰੇ ਕਾਸਟ ਵਰਲਡ ਦੇ ਜਿਹੜੇ ਕੋ ਇਨਹੈਬੀਟੈਂਟਸ ਹੈ, ਕੋਈ ਆਪਣੇ ਆਪ ਨੂੰ ਉੱਪਰ ਕਾਸਟ ਸਮਝਦਾ, ਕੋਈ ਲੋਅਰ ਕਾਸਟ ਸਮਝਦਾ, ਜਦੋਂ ਤੱਕ ਐਕਨੋਲੇਜ ਨਹੀਂ ਕਰਦੇ, ਐਕਸੈਪਟ ਨਹੀਂ ਕਰਦੇ ਕਿ ਇੱਕ ਇਨਸਾਨ ਨੇ ਐਕਸਪੀਰੀਅੰਸ ਕੀਤੀ ਕਾਸਟਿਜ਼ਮ, ਇੱਕ ਇਨਸਾਨ ਦਾ ਦਰਦ ਹੈ, ਉਹਨੇ ਸਫਰ ਕੀਤਾ, ਜਦੋਂ ਤੱਕ ਅਸੀਂ ਉਹਨੂੰ ਓਪਨਲੀ ਐਕਨੋਲੇਜ ਨਹੀਂ ਕਰਦੇ, ਸਾਡਾ ਟਰਸਟ ਨਹੀਂ ਬਣ ਸਕਦਾ ਆਪਸ 'ਚ ਇੱਕ ਦੂਸਰੇ ਤੇ ਤੁਸੀਂ ਬਿਲਕੁਲ ਟਰਸਟ ਨਹੀਂ ਕਰ ਸਕਦੇ। ਸੌਰੀ, ਹੁਣ ਮੈਂ ਥੋੜਾ ਥੱਕ ਗਈ ਨਾ, ਮੈਨੂੰ ਪੰਜਾਬੀ ਦੇ ਵਰਡਸ ਯਾਦ ਨਹੀਂ ਆ ਰਹੇ। ਸੌਰੀ, ਆਈ ਐਮ ਸਵਿਚਿੰਗ ਮੋਰ ਟੂ ਇੰਗਲਿਸ਼। ਇਸੇ ਤਰ੍ਹਾਂ ਪੋਲੀਟੀਕਲ ਕਾਸਟ ਵੀ ਹੈ, ਬਹੁਤ ਸਾਰੇ ਪੋਲੀਟੀਕਲ ਕਾਸਟ ਹੈ ਕਿ ਜਿਹੜੀ ਕ੍ਰਾਸ ਕਾਸਟ ਅਲਾਇੰਸ ਹੈ, ਜੇ ਤੁਸੀਂ ਕੋਈ ਵੱਡੇ ਮਸਲੇ ਤੇ ਤੁਸੀਂ ਲੜਾਈ ਕਰ ਰਹੇ ਹੋ, ਕਿਸੇ ਜਿਹੜੀ ਪ੍ਰੋਟੈਸਟ ਕਰ ਰਹੇ ਹੈ, ਉਹ ਵੀਕਨ ਹੋ ਜਾਂਦੀ ਹੈ। ਹੁਣ ਅੱਜ ਇਸ ਵਕਤ ਇੰਡੀਆ ਵਿੱਚ ਫਾਸਿਜ਼ਮ ਰਾਈਜ਼ ਕਰ ਰਹੀ ਹੈ, ਐਡਾ ਵੱਡਾ ਮਸਲਾ ਹੈ। ਔਰ ਜੇ ਅਸੀਂ ਕਾਸਟ ਦੇ ਬਾਰਡਰ ਨੂੰ ਕ੍ਰਾਸ ਕਰਕੇ ਔਰ ਜਿਹੜੀਆਂ ਕਾਸਟਿਜ਼ਮ ਦੀਆਂ ਇਸ਼ੂਜ਼ ਹੈ ਕ੍ਰਾਸ ਕਰਕੇ, ਦਲਿਤ ਵਰਸਸ ਨਾਨ ਦਲਿਤ ਜਿਸ ਤਰ੍ਹਾਂ ਦੀਆਂ ਵੀ ਹੈਗੀਆਂ, ਉਹਨਾਂ ਨੂੰ ਅਸੀਂ ਕ੍ਰਾਸ ਕਰਕੇ ਇਕੱਠੇ ਨਹੀਂ ਹੋ ਸਕਦੇ, ਤਾਂ ਉਹ ਜਿਹੜੀ ਵੱਡੀ ਸਾਰੀ ਥ੍ਰੈਟ ਹੈ ਉਹਦਾ ਸਾਹਮਣਾ ਕਰਨਾ ਬਹੁਤ ਮੁਸ਼ਕਲ ਹੈ। ਸੋ ਇਹ ਵੀ ਪੋਲੀਟੀਕਲ ਕਾਸਟ ਹੈ, ਸਾਨੂੰ ਐਕਨੋਲੇਜ ਕਰਨੀ ਚਾਹੀਦੀ ਪ੍ਰੋਬਲਮ, ਇਹਨੂੰ ਸੋਲਵ ਕਰਨਾ ਚਾਹੀਦਾ ਹੈ, ਨਾ ਕਿ ਸਾਨੂੰ ਇਹ ਨਹੀਂ ਕਿ ਇਹਨੂੰ ਦਬਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਔਰ ਇਹਦੇ ਇਸ ਤਰ੍ਹਾਂ ਜੀ ਬਹੁਤ ਵੱਡੀ ਪੋਲੀਟੀਕਲ ਕਾਸਟ ਹੋਰ ਹੈ ਕਿ ਜੇ ਅਸੀਂ ਕਾਸਟ ਦੇ ਸਵਾਲ ਨੂੰ ਨਹੀਂ ਉਠਾਉਂਦੇ, ਤਾਂ ਜਿਹੜੀਆਂ ਰਿਲੀਜੀਅਸ ਮੈਜੋਰਿਟੀਜ਼ ਬਣਨਾ ਚਾਹੁੰਦੀਆਂ, ਜਿਹੜੀਆਂ ਕਿ ਬਿਲਕੁਲ ਝੂਠ ਫਾਲਸ ਮੈਜੋਰਿਟੀਜ਼ ਹੈਗੀਆਂ, ਉਹ ਗੇਨ ਕਰਦੀਆਂ, ਉਹ ਹੋਰ ਵੱਡੀਆਂ ਹੋਣਗੀਆਂ। ਉਹ ਤਾਂ ਚਾਹੁੰਦੀਆਂ ਕਿ ਕਾਸਟ ਦਾ ਕੁਐਸਚਨ ਬੈਰੀ ਹੋਵੇ। ਇਹ ਹਿੰਦੂਤਵਾ ਪ੍ਰੋਜੈਕਟ ਦਾ ਬਹੁਤ ਵੱਡਾ ਹੈਗਾ ਮੁੱਦਾ। ਉਹ ਤਾਂ ਚਾਹੁੰਦੇ ਆ ਕਿ ਕਾਸਟ ਦਾ ਸਵਾਲ ਰੇਜ਼ ਨਾ ਹੋਵੇ। ਉਹ ਯੂਜ਼ ਕਰਨਗੇ ਕਾਸਟ ਸੋਲੀਡੈਰਿਟੀ ਜਿੱਥੇ ਵੀ ਕਰ ਸਕਦੇ ਆ ਇਲੈਕਟੋਰਲ ਗੇਮਸ ਵਿੱਚ, ਲੇਕਿਨ ਆਈਡੀਓਲੋਜੀ ਦੇ ਲੈਵਲ ਤੇ ਉਹ ਹਮੇਸ਼ਾ ਕਹਿਣਗੇ ਕਿ ਕਾਸਟ ਦਾ ਕੋਈ ਇਸ਼ੂ ਹੀ ਨਹੀਂ ਹੈ। ਜਿਸ ਤਰ੍ਹਾਂ ਇੱਥੇ ਨੈਸ਼ਨਲ ਕਾਉਂਸਲ ਆਫ ਹਿੰਦੂ ਟੈਂਪਲਸ, ਇਹ ਉਹ ਸਾਰੇ ਲੋਕੀ ਕਹਿ ਰਹੇ ਆ ਸਾਡੇ ਤਾਂ ਅਸੀਂ ਮੰਨਦੇ ਨਹੀਂ, ਅਸੀਂ ਤਾਂ ਬਲੀਵ ਹੀ ਨਹੀਂ ਕਰਦੇ, ਬਿਕੋਜ਼ ਇਹ ਹਿੰਦੂਤਵਾ ਦਾ ਪ੍ਰੋਜੈਕਟ ਹੈ ਕਿ ਸਾਰਿਆਂ ਨੂੰ ਇਕੱਠਾ ਰਿਲੀਜੀਅਸ ਮੈਜੋਰਿਟੀ ਬਣਾਉਣਾ। ਇਹ ਜਿਹੜਾ ਪ੍ਰੋਜੈਕਟ ਹੈ, ਇਸ ਨੂੰ ਜੇ ਤੁਸੀਂ ਰੋਕਣਾ ਤਾਂ ਕਾਸਟ ਦਾ ਸਵਾਲ ਵੀ ਅਲਾਈਵ ਰਵੇ ਔਰ ਅਸੀਂ ਉਹਨੂੰ ਪ੍ਰੋਪਰਲੀ ਡੀਲ ਕਰੀਏ, ਉਹੀ ਤਰੀਕਾ। ਔਰ ਇਹਦੀ ਆਲਸੋ ਐਪਿਸਟਮਿਕ ਕੀ ਨੌਲੇਜ ਪੁਆਇੰਟ ਆਫ ਵਿਊ ਤੋਂ ਵੀ ਕਾਸਟ ਹੈਗੀਆਂ ਕਿ ਜਿਹੜੇ ਲੋਕ ਕਾਸਟ ਵਰਲਡ ਦੇ ਬਾਹਰ ਹੈ, ਉਹ ਸਾਡੇ ਬਾਰੇ ਸਿੱਖ ਹੀ ਨਹੀਂ ਸਕਣਗੇ। ਉਹਨਾਂ ਨੂੰ ਜੇ ਅਸੀਂ ਚਾਹੁੰਦੇ ਉਹ ਹੋਰ ਵੀ ਜ਼ਿਆਦਾ ਆਪਣੇ ਆਪ ਨੂੰ ਅਲੱਗ ਮਹਿਸੂਸ ਕਰਨਗੇ। ਨਾਓ ਇੱਥੇ ਮੇਰਾ ਥੋੜਾ ਜਿਹਾ ਕੰਪਲਿਕੇਟਡ ਆਈਡੀਆ ਹੈ ਕਿ ਲੋਕ ਸੋਚਦੇ ਆ ਕਿ ਨੌਲੇਜ ਜਿਹੜੀ ਹੈ ਉਹ ਪਾਰਟਿਕੂਲਰ ਦੀ ਹੋਣੀ ਚਾਹੀਦੀ ਹੈ, ਕਿ ਅਸੀਂ ਸਾਡੀ ਪਾਰਟਿਕੂਲਰ ਨੌਲੇਜ ਜਿਹੜੀ ਕਿ ਸਾਨੂੰ ਤੁਹਾਡੇ ਨਾਲੋਂ ਵੱਖਰਾ ਦਿਖਾਉਂਦੀ ਹੈ। ਮੇਰਾ ਇਹ ਵਿਊ ਹੈ ਕਿ ਜਿੰਨਾ ਜ਼ਿਆਦਾ ਅਸੀਂ ਪਾਰਟਿਕੂਲਰ ਆਪਣੀ ਲਾਈਫ ਬਾਰੇ ਓਪਨਲੀ ਡਿਸਕਸ ਕਰੀਏ, ਜਿੱਦਾਂ ਅਸੀਂ ਕਾਸਟਿਜ਼ਮ ਬਾਰੇ ਨੌਨ ਕਾਸਟ ਵਰਲਡ ਦੇ ਜਿਹੜੇ ਲੋਕ ਆ ਉਹਨਾਂ ਨਾਲ ਡਿਸਕਸ ਕਰੀਏ, ਜਿੰਨਾ ਜ਼ਿਆਦਾ ਕਰਦੇ ਹਾਂ ਓਨਾ ਜ਼ਿਆਦਾ ਅਸੀਂ ਯੂਨੀਵਰਸਲ ਦੇ ਕੋਲ ਪਹੁੰਚਦੇ ਹਾਂ। ਕਿਉਂਕਿ ਅਸੀਂ ਅਲਟੀਮੇਟਲੀ ਰਿਅਲਾਈਜ਼ ਕਰਦੇ ਹਾਂ ਕਿ ਸਾਨੂੰ ਪਤਾ ਚੱਲਦਾ ਹੈ ਕਿ ਜਿਹੜੀ ਸਾਡੀਆਂ ਇਸ਼ੂਜ਼ ਹੈ ਕਿਸੇ ਨੂੰ ਉੱਪਰ ਥੱਲੇ ਦਿਖਾਉਣ ਦੀਆਂ, ਉਹ ਉਹਨਾਂ ਦੀਆਂ ਵੀ ਉਸ ਤਰ੍ਹਾਂ ਦੀਆਂ ਇਸ਼ੂਜ਼ ਹੈਗੀਆਂ ਉੱਪਰ ਥੱਲੇ ਦਿਖਾਉਣ ਦੀਆਂ, ਸਿਰਫ ਉਹਦਾ ਤਰੀਕਾ ਹੋਰ ਹੋਏਗਾ ਪਰ ਉਹ ਇਸ਼ੂਜ਼ ਹੈਗੀਆਂ। ਸੋ ਇਸ ਕਰਕੇ ਜਿੰਨੀ ਗਹਿਰਾਈ 'ਚ
ਅਸੀਂ ਆਪਣੀਆਂ ਪ੍ਰੋਬਲਮਸ ਨੂੰ ਔਰ ਜਿੰਨੀ ਓਪਨਲੀ ਆਪਣੀਆਂ ਪ੍ਰੋਬਲਮਸ ਨੂੰ ਅਸੀਂ ਡੀਲ ਕਰਾਂਗੇ, ਓਨਾ ਪੋਸੀਬਿਲਿਟੀ ਹੈ ਕਿ ਗਲੋਬਲ ਲੈਵਲ ਤੇ ਸਾਡੀ ਜਿਹੜੀ ਯੂਨੀਵਰਸਲ ਅੰਡਰਸਟੈਂਡ ਜਿਹੜੀ ਕਿ ਬ੍ਰੌਡਰ ਅੰਡਰਸਟੈਂਡਿੰਗ ਹੈਗੀ ਹੈ ਕਿ ਹਿਊਮੈਨਿਟੀ ਇਨਸਾਨੀਅਤ ਦੀਆਂ ਕੀ ਵੀਕਨੈਸਸ ਹੈ, ਉਹਨਾਂ ਨੂੰ ਸਮਝਣ ਦੀ ਸਾਡਾ ਜ਼ਿਆਦਾ ਪੋਸੀਬਿਲਿਟੀ ਹੈ। ਐਂਡ ਦਿਸ ਇਜ਼ ਮਾਈ ਲਾਸਟ ਸਲਾਈਡ, ਕੰਕਲੂਡਿੰਗ ਸਲਾਈਡ, ਕਿ ਮੇਰਾ ਖਿਆਲ ਹੈ ਕਿ ਜਾਤ-ਪਾਤ, ਜਾਤ-ਭੇਦ, ਜਾਤੀਵਾਦ ਇਹਨਾਂ ਨੇ ਸਭ ਨੇ ਇਨਸਾਨੀਅਤ ਨੂੰ ਜਕੜਿਆ ਹੋਇਆ ਹੈ, ਇੰਪ੍ਰਿਜ਼ਨ ਕੀਤਾ ਹੋਇਆ ਹੈ। ਔਰ ਜੇ ਹਿਊਮਨ ਕੈਪੇਬਿਲਿਟੀ ਹੈ, ਜੋ ਪੋਸੀਬਿਲਿਟੀ ਹੈ ਕਿ ਇਨਸਾਨ ਗਰੋ ਕਰ ਸਕੇ ਜਾਂ ਆਪਣੀ ਫੁੱਲ ਕੈਪੇਬਿਲਿਟੀ ਐਕਸਪ੍ਰੈਸ ਕਰ ਸਕੇ, ਉਹ ਤਦ ਤੱਕ ਨਹੀਂ ਹੋ ਸਕਦੀ ਖੁੱਲੀ ਜਦੋਂ ਤੱਕ ਅਸੀਂ ਕਾਸਟਿਜ਼ਮ ਜਿਹੜਾ ਕਾਸਟ ਨੂੰ ਅਸੀਂ ਡਾਇਰੈਕਟਲੀ ਐਡਰੈਸ ਨਹੀਂ ਕਰ ਸਕਦੇ। ਔਰ ਅੰਬੇਦਕਰ ਨੇ ਜਿਵੇਂ ਕਿਹਾ ਸੀ ਕਿ ਕਾਸਟ ਨੂੰ ਹੀ ਹਟਾਉਣਾ ਪਏਗਾ, ਇਹ ਨਹੀਂ ਕਿ ਤੁਸੀਂ ਕਾਸਟ ਡਿਸਕ੍ਰਿਮੀਨੇਸ਼ਨ, ਕਾਸਟ ਆਪਣੇ ਆਪ ਵਿੱਚ ਕਾਸਟ ਨੂੰ ਖਤਮ ਕਰਨਾ ਪਏਗਾ। ਔਰ ਅੰਬੇਦਕਰ ਨੇ ਆਫ ਕੋਰਸ ਆਪ ਹੀ ਕਿਹਾ ਸੀ ਕਿ ਜਿੱਦਾਂ ਉਹਨਾਂ ਤੋਂ ਪਹਿਲੇ ਕਬੀਰ ਔਰ ਨਾਨਕ ਨੇ ਕੀਤਾ ਸੀ, ਉਸੇ ਤਰ੍ਹਾਂ ਇਹ ਕਰਨਾ ਬਹੁਤ ਜ਼ਰੂਰੀ ਹੈ। ਲੇਕਿਨ ਉਹ ਬੜਾ ਫਾਈਨਲ ਗੋਲ ਹੈ, ਬਹੁਤ ਦੂਰ ਹੈ। ਔਰ ਉਸ ਤੋਂ ਪਹਿਲੇ ਮੇਰਾ ਖਿਆਲ ਹੈ ਕਿ ਜਿਹੜਾ ਲਾਅ ਵੀ ਹੈ ਉਹ ਯੂਜ਼ ਅਸੀਂ ਪ੍ਰੋਪਰਲੀ ਕਰੀਏ ਤਾਂ ਜਾਤ ਭੇਦ ਔਰ ਜਾਤਵਾਦ ਦਾ ਜਿਹੜਾ ਨੁਕਸਾਨ ਹੈ, ਜਿਹੜਾ ਹਾਰਮ ਹੈ, ਉਹਨੂੰ ਘੱਟ ਕੀਤਾ ਜਾ ਸਕਦਾ ਹੈ। ਔਰ ਫਾਈਨਲੀ ਮੈਂ ਇੱਕ ਐਗਜ਼ਾਮਪਲ ਪੋਜ਼ਿਟਿਵ ਰੈਡੀਕਲ ਪ੍ਰੋਟੈਸਟ ਦਾ ਜਿਹੜਾ ਮੈਨੂੰ ਥੋੜੀ ਦੇਰ ਪਹਿਲੇ ਪਤਾ ਚੱਲਿਆ, ਬਹੁਤ ਵਧੀਆ ਪੰਜਾਬ ਵਿੱਚ ਚੱਲ ਰਿਹਾ, ਉਹ ਹੈਗਾ ਇੱਕ ਆਰਗੇਨਾਈਜੇਸ਼ਨ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਪੰਜਾਬ ਵਿੱਚ ਹੈ, 2013 ਤੋਂ ਐਕਟਿਵ ਹੈ। ਉਹਨਾਂ ਨੇ ਇੱਕ ਫਿਲਮ ਵੀ ਬਣਾਈ ਹੈ, ਚੰਮ ਰਾਜੀਵ ਕੁਮਾਰ ਨੇ ਬਣਾਈ ਹੈ, ਜਿਹੜੀ ਕਿ ਤੁਸੀਂ ਉਹ ਦੇਖ ਸਕਦੇ ਆ YouTube ਤੇ, ਜੇ ਤੁਸੀਂ ਵਕਤ ਕੱਢੋ ਤਾਂ। ਬਹੁਤ ਅੱਛੀ ਫਿਲਮ ਹੈ। ਮੈਂ ਆਪਣੇ ਫੇਸਬੁੱਕ ਪੇਜ ਤੇ ਜਿਹੜੇ ਮੇਰੇ ਫਰੈਂਡਸ ਆ ਉਹਨਾਂ ਨੇ ਤਾਂ ਸ਼ਾਇਦ ਦੇਖ ਹੀ ਲਈ ਹੋਏਗੀ, ਉਹ ਕਰ ਸਕਦੇ ਆ। ਥੈਂਕ ਯੂ, ਸ਼ੁਕਰੀਆ। ਮੈਂ ਕਰਦਾ ਸਟਾਪ ਸ਼ੇਅਰਿੰਗ ਹੁਣ। जी मैं स्टॉप शेयरिंग कर दी, तुसी भी कर हाँ, दियो बेशक। मैं भी करती हूँ। बहुत शुक्रिया, तो बड़ा सॉरी जबरदस्त। इतना लंबा। नहीं कोई मसला नहीं, बस थोड़ा लेट हो गए ते थैंक यू, तुसी बहुत खूबसूरत एक लेक्चर ਸਾਡੇ ਨਾਲ ਅੱਜ ਸਾਡੇ ਆਰਕਾਈਵ ਚ ਇੱਕ ਬਹੁਤ ਅੱਛਾ ਇਜ਼ਾਫਾ। ਕੁਐਸਚਨ ਕੁਝ ਆਏ ਦੋਸਤਾਂ ਤੋਂ, ਇੱਕ ਕੁਐਸਚਨ ਮੇਰੇ ਵੱਲੋਂ ਵੀ ਸੀ ਕਿ ਯੰਗਸਟਰਸ ਜਿਹੜੇ ਨੇ ਉਹਨਾਂ ਦੇ ਵਿੱਚ ਕਾਸਟ ਦੇ ਹਵਾਲੇ ਨਾਲ ਕੀ ਸੋਚਦੇ ਨੇ ਉਹ, ਔਰ ਖਾਸ ਕਰ ਉਹ ਜਿਹੜੇ ਇੱਥੇ ਦੀਆਂ ਯੂਨੀਵਰਸਿਟੀਆਂ, ਇੱਥੇ ਦੇ ਜੰਪਲ ਨੇ, ਜਿਹੜੇ ਬਾਹਰ ਦੇ ਯੂਕੇ ਦੇ ਜੰਪਲ ਨੇ, ਉੱਥੇ ਦੀਆਂ ਯੂਨੀਵਰਸਿਟੀਆਂ ਸਕੂਲਸ ਚ ਪੜ੍ਹੇ ਹੋਏ ਬੱਚੇ ਜਿਹੜੇ ਨੇ, ਉਹ ਹੁਣ ਕਾਸਟ ਨੂੰ ਕਿਸ ਤਰ੍ਹਾਂ ਸੋਚਦੇ ਨੇ ਜਾਂ ਉਹਨਾਂ ਦੇ ਵਿੱਚ ਕੀ ਫੀਲਿੰਗਸ ਨੇ? ਹਾਂ, ਇਹ ਮਤਲਬ ਮੈਂ ਦੱਸਦੀ ਸੀ ਕਿ ਜਿਸ ਤਰ੍ਹਾਂ ਮੈਂ ਜਿਹੜੇ ਲੋਕ 2007 ਔਰ 6 ਔਰ 7 ਵਿੱਚ ਮੈਂ ਕਈ ਸਾਰੇ ਲੋਕਾਂ ਨੂੰ ਕੀਤਾ ਸੀ ਔਰ ਹੋਰਾਂ ਲੋਕਾਂ ਨੇ ਵੀ ਕੀਤਾ। ਉਹ ਇੱਥੇ ਦੇ ਜੰਪਲ ਹੈ ਲੋਕ। ਸੋ ਇੱਥੇ ਦੇ ਜੰਪਲ ਹੈ, ਉਹ ਜਦੋਂ ਸਕੂਲ ਜਾਂਦੇ ਆ, ਜਦ ਲਾਈਕਵਾਈਜ਼ ਜਿਹੜੀ ਜੈਰਾਡ ਬੌਮਨ ਦੀ ਸਾਊਥ ਹਾਲ ਤੇ ਕਿਤਾਬ ਹੈਗੀ ਹੈ, ਔਰ ਉਹਨੇ ਵੀ ਯੰਗ ਬੱਚਿਆਂ ਨੂੰ ਹੀ ਫੋਲੋ ਕੀਤਾ, ਦੇਖਿਆ ਪਲੇਗਰਾਉਂਡਸ ਖੇਲਦੇ ਆ। ਤੇ ਇੱਥੇ ਦੇ ਜਿਹੜੇ ਜੰਪਲ ਲੋਕ ਹੈ, ਉਹ ਜਦੋਂ ਆਪਸ ਚ ਖੇਲਦੇ ਆ ਤਾਂ ਉਹ ਨਿਕਲ ਜਾਂਦੇ ਵਰਡਸ, ਇੱਕ ਦੂਸਰੇ ਨੂੰ ਕਹਿ ਦਿੰਦੇ ਆ, ਕੋਈ ਕਹਿ ਦਿੰਦਾ ਉਹ ਤੂੰ ਚਮਾਰ। ਬੜੀ ਵਾਰ ਉਹਨਾਂ ਨੂੰ ਮਤਲਬ ਪਤਾ ਨਹੀਂ ਹੁੰਦਾ, ਇਨੀਸ਼ੀਅਲ ਰਿਸਪਾਂਸ ਹੁੰਦਾ ਕਿ ਉਹਨਾਂ ਨੇ ਆਪਣੇ ਘਰ ਵਿੱਚ ਇਹ ਨਹੀਂ ਸੁਣਿਆ, ਇਸ ਕੰਮ ਦੂਜੇ ਤੋਂ ਆ ਰਹੀ ਹੈ ਗੱਲ, ਸੁਣਦੇ ਆ, ਫਿਰ ਉਹ ਘਰ ਜਾ ਕੇ ਪੁੱਛਦੇ ਆ ਕਿਹਦਾ ਕੀ ਮਤਲਬ ਹੁੰਦਾ ਹੈ। ਤੇ ਯੰਗ ਏਜ ਤੋਂ ਸ਼ੁਰੂ ਹੁੰਦਾ ਹੈ। ਸੋ ਇਹ ਐਕਸਪੀਰੀਅੰਸ ਹੈ ਜਿਹੜਾ ਬੁਲਿੰਗ ਦਾ, ਕਾਸਟ ਰਿਲੇਟਡ ਬੁਲਿੰਗ ਹੈ, ਇਹ ਹੁੰਦੀ ਹੈ ਔਰ ਇਹ ਅਨਕਾਮਨ ਨਹੀਂ ਹੈ। ਸੋ ਮੈਂ ਤਾਂ ਜਿਹੜੇ ਤਿੰਨ ਤੁਹਾਨੂੰ ਐਗਜ਼ਾਮਪਲ ਦਿੱਤੀ ਸੀਗੇ, ਘੁੰਮਣ ਜਿਹੜੇ ਕਿ ਐਜੂਕੇਸ਼ਨ ਸਾਈਕੋਲੋਜਿਸਟ ਹੈ ਬਾਉਮਨ, ਔਰ ਮੈਂ ਜਿਹੜੇ ਲੋਕਾਂ ਨੂੰ ਪੁੱਛਿਆ ਉਹ ਕਹਿੰਦੇ ਆ ਕਿ ਕਾਸਟ ਰਿਲੇਟਡ ਬੁਲਿੰਗ ਹੁੰਦੀ ਹੈ। ਹੁਣ ਸੈਕੰਡ ਲੈਵਲ ਤੇ ਜਿੱਥੇ ਕਾਸਟ ਅਵੇਅਰਨੈਸ ਹੁੰਦੀ ਹੈ ਕਿ ਜਦੋਂ ਮੈਰਿਜੇਬਲ ਏਜ ਹੁੰਦੀ ਹੈ, ਇਮੀਡੀਏਟਲੀ ਗੱਲ ਸ਼ੁਰੂ ਹੋ ਜਾਂਦੀ ਹੈ। ਔਰ ਇਹ ਜਿਹੜੀ ਮੈਂ ਡਾਕੂਮੈਂਟਰੀ ਜਿਹਦੇ ਬਾਰੇ ਮੈਂਸ਼ਨ ਕੀਤਾ ਸੀ, ਹਿੰਦੂਜ਼ ਡੂ ਯੂ ਹੈਵ ਅ ਕਾਸਟ ਪ੍ਰੋਬਲਮ, ਉੱਥੇ ਪਾਲੇ ਪਟੇਲ ਨੇ ਦੱਸਿਆ ਸੀ ਕਿ ਉਹਨੇ ਵੈਬਸਾਈਟ ਦਿਖਾਈਆਂ ਖੋਲ ਕੇ ਕਿ ਜਿੱਥੇ ਯੰਗ ਲੋਕੀ ਡੇਟਿੰਗ ਵਾਸਤੇ ਵੀ ਜਾਂਦੇ ਆ ਔਰ ਮੈਰਿਜ ਪਾਰਟਨਰਸ਼ਿਪ ਲੱਭਣ ਵਾਸਤੇ ਵੀ ਜਾਂਦੇ ਆ, ਔਰ ਉਹਨਾਂ ਸਾਰਿਆਂ ਵਿੱਚ ਡਿਟੇਲ ਮੰਗੀ ਜਾਂਦੀ, ਕਾਸਟ ਤੁਹਾਡੀ ਕੀ ਹੈ ਤੇ ਸਬ ਕਾਸਟ ਕੀ ਹੈ, ਸਾਰਾ ਕੁਛ ਹੈ। ਸੋ ਇਹ ਅਵੇਅਰਨੈਸ ਐਟਲੀਸਟ ਐਟ ਦ ਲੈਵਲ ਆਫ ਫਾਰਮਿੰਗ ਪਾਰਟਨਰਸ਼ਿਪ ਤਾਂ ਅਨਅਵੋਇਡੇਬਲ ਹੈ। ਐਂਡ ਕਿਸੇ ਨੇ ਇਹ ਵੀ ਐਕਸਪਲੇਨ ਕੀਤਾ ਕਿ ਇਨਫੈਕਟ
ਇੰਡੀਆ ਵਿੱਚ ਤਾਂ ਆਲਦੋ ਕਾਸਟ ਦੀ ਅਵੇਅਰਨੈਸ ਬੜੇ ਲੈਵਲ ਤੇ ਇੰਸਟੀਟਿਊਸ਼ਨਲ ਵੀ ਹੈ, ਬੜਾ ਕੁਛ ਹੈ, ਪਰ ਇੰਡੀਆ ਵਿੱਚ ਕਿਉਂਕਿ ਰਿਸਟ੍ਰਿਕਸ਼ਨ ਹੈ ਕਿ ਤੁਸੀਂ ਪਨਿਸ਼ੇਬਲ ਹੈ, ਤੁਸੀਂ ਕਿਸੇ ਨੂੰ ਕਾਸਟ ਨੇਮਸ ਨਹੀਂ ਲੈ ਸਕਦੇ, ਇਟ ਇਜ਼ ਪਨਿਸ਼ੇਬਲ। ਇਨ ਦਿਸ ਕੰਟਰੀ ਹਾਲੇ ਨਹੀਂ ਹੈ ਏਦਾਂ। ਸੇ ਇਹ ਲੋਕਾਂ ਨੂੰ ਕਾਸਟ ਨੇਮਸ ਲੈਣਾ ਜਾਂ ਬੁਲਿੰਗ ਕਰਨਾ ਆਪਣੇ ਆਪ ਵਿੱਚ ਨਹੀਂ ਲੱਗਦਾ ਕਿ ਨਹੀਂ ਕਰ ਸਕਦੇ। ਇਹ ਤਾਂ ਇਹੀ ਮੰਨਿਆ ਜਾਂਦਾ ਹੈ, ਤਾਂ ਇਹ ਬੱਚਿਆਂ 'ਚ ਹੁੰਦਾ ਹੈ ਜੀ ਏਦਾਂ। Yeah, it's just considered ordinary bullying, not particularly bad because it is casteist. ਜੀ ਸੋ ਦੂਸਰਾ ਮੇਰਾ ਕੁਐਸਚਨ ਸੀ ਕਿ ਜਿਹੜੀ ਇਕਨੋਮਿਕਲ ਕੰਡੀਸ਼ਨਸ ਨੇ ਤੁਸੀਂ ਤੁਹਾਡੇ ਕੋਲ ਕਿੰਨੇ ਪੈਸਾ ਹੈ, ਕਿੰਨੇ ਇਕਨੋਮਿਕਲੀ ਤੁਸੀਂ ਕਿੰਨੇ ਸਟਰੋਂਗ ਹੋ, ਇਹਦੇ ਨਾਲ ਇਸ ਡਿਸਕ੍ਰਿਮੀਨੇਸ਼ਨ ਨੂੰ ਅਸੀਂ ਕਿਸ ਤਰ੍ਹਾਂ ਵੇਖਦੇ ਹਾਂ? ਹਾਂ, so I the thing is again because caste ਵਿੱਚ networks ਬਹੁਤ ਜ਼ਿਆਦਾ ਵਰਕ ਕਰਦੇ ਆ, ਜਿੱਦਾਂ ਇੰਡੀਆ ਵਿੱਚ ਉੱਥੇ ਹੀ ਇਸ ਤਰ੍ਹਾਂ ਹੀ ਉੱਥੇ ਹੀ ਇੱਥੇ ਹੈ। ਸੋ ਜੇ ਤੁਸੀਂ ਪੁਆਇੰਟ ਆਫ ਵਿਊ ਤੋਂ ਦੇਖੋ ਕਿ ਹਾਊ ਮੈਨੀ ਪੀਪਲ ਆਰ देयर ਹੂ ਹੈਵ ਮੇਡ ਇਟ देयर, ਠੀਕ ਹੈ। ਇੱਕ ਵਾਰ ਮੈਂ ਇੱਕ ਮੀਟਿੰਗ ਅਟੈਂਡ ਕੀਤੀ ਸੀ, ਉਹਦੇ ਵਿੱਚ 70 ਕੁ ਲੋਕ ਸੀ ਬੈਠੇ ਸੀ, ਔਰ ਉੱਥੇ ਐਕਚੁਅਲੀ ਸਤਪਾਲ ਵੂਮਨ ਜਿਹੜੇ ਕਾਸਟ ਵਾਚ ਯੂਕੇ ਦੇ ਚੇਅਰਪਰਸਨ ਹੈ, ਉਹਨਾਂ ਨੇ ਸਵਾਲ ਪੁੱਛਿਆ ਸਾਰਿਆਂ ਨੂੰ ਜਿਹੜੇ ਬੈਠੇ ਸੀ ਕਿ ਤੁਸੀਂ ਹੱਥ ਰੇਜ਼ ਕਰੋ ਜੇ ਤੁਹਾਡਿਆਂ ਵਿੱਚੋਂ ਕੋਈ ਮਿਲੀਨਰ ਹੈ ਤਾਂ। There was not a single one, the Dalit groups। ਪਰ ਇਹ ਜੇ ਤੁਸੀਂ ਬਾਈ ਕੰਪੈਰੀਜ਼ਨ ਦੇਖੋਗੇ ਕਿ ਜਿਹੜੇ ਅਪਰ ਕਾਸਟ ਗਰੁੱਪਸ ਹੈਗੇ ਉਹਨਾਂ 'ਚ ਬੜੇ ਹੋਣਗੇ। ਸੋ ਈਵਨ ਦੋ ਆਏ ਸ਼ਾਇਦ ਇਕੱਠੇ ਐਜ਼ 50s ਵਿੱਚ ਲੈਟਸ ਸੇ ਬਹੁਤ ਸਾਰੇ ਲੋਕ ਐਜ਼ ਵਰਕਰਸ ਆਏ, ਠੀਕ ਹੈ, ਟੂ ਵਰਕ ਇਨ ਦ ਫੈਕਟਰੀਜ਼ ਮਿਡਲੈਂਡ ਵਿੱਚ, ਅਪਰ ਕਾਸਟ ਵੀ ਤਾਂ ਸੋ ਕਾਲ ਲੋਅਰ ਕਾਸਟ ਵੀ। ਲੇਕਿਨ ਜਿਹੜਾ ਤੁਹਾਡਾ ਫੈਮਿਲੀ ਬੈਕਗਰਾਉਂਡ ਹੈ, ਤੁਸੀਂ ਤੁਹਾਡੇ ਤੇ ਕੌਣ ਰਿਲਾਈ ਕਰ ਰਿਹਾ ਹੈ, ਤੁਹਾਨੂੰ ਕਿੱਥੋਂ ਸਪੋਰਟ ਮਿਲ ਸਕਦੀ ਹੈ, ਉਹ ਬਿਲਕੁਲ ਫਰਕ ਹੈ। ਔਰ ਤੁਹਾਡੀ ਜਿਹੜੀ ਫੋਰਚੂਨ ਹੈ ਇੱਥੇ ਰਹਿ ਕੇ ਕੁਛ 1 2 3 ਜਨਰੇਸ਼ਨ ਰਹਿ ਕੇ, ਉਹ ਸੇਮ ਲੈਵਲ ਤੇ ਡਿਵੈਲਪ ਨਹੀਂ ਹੁੰਦੀ। ਹੁਣ ਇਸ ਤਰ੍ਹਾਂ ਦੇ ਲੋਕ ਹੈ ਜਿਹੜੇ 25 ਸਾਲ ਤੋਂ ਟੈਕਸੀ ਡਰਾਈਵਰ ਹੈ ਜਾਂ 30 ਸਾਲ ਤੋਂ ਟੈਕਸੀ ਡਰਾਈਵਰ ਹੈ, ਉਹਨਾਂ ਦੀ ਸੈਕਿੰਡ ਜਨਰੇਸ਼ਨ ਉਹਨਾਂ ਨੇ ਪ੍ਰੋਫੈਸ਼ਨਲਸ ਬਣਾਏ ਹੋਣਗੇ ਕਿ ਉਹਨਾਂ ਦੀ ਨੈਕਸਟ ਜਨਰੇਸ਼ਨ 'ਚ ਕੋਈ ਫਾਰਮੇਸੀ 'ਚ ਚਲੇ ਗਿਆ, ਕੋਈ ਡਾਕਟਰ ਬਣ ਗਿਆ, ਕੋਈ ਏਦਾਂ ਹੈਗੇ ਆ, ਰਾਈਟ। ਪਰ ਇੱਕ ਸੋ ਉਹਨਾਂ ਦੀ ਇਕਨੋਮਿਕ ਕੰਡੀਸ਼ਨ ਨੈਚੁਰਲੀ ਇਜ਼ ਮਚ ਬੈਟਰ, ਔਰ ਉਹਦੇ ਨਾਲ ਉਹ ਟਿਪੀਕਲੀ ਤਾਂ ਉਹ ਸਾਊਥ ਏਸ਼ੀਅਨਸ ਤੋਂ ਡਿਸਕਨੈਕਟ ਹੋ ਜਾਣਗੇ, ਟਿਪੀਕਲੀ ਉਹ ਚਾਹਣਗੇ ਕਿ ਰਹਿਣ ਹੀ ਨਾ ਸਾਊਥ ਏਸ਼ੀਅਨ 'ਚ ਅਲੱਗ ਹੋ ਜਾਣ। ਲੇਕਿਨ ਜਿਹੜੇ ਅਪਰ ਕਾਸਟ ਹੈ ਉਹਨਾਂ ਦੀ ਮੇਰੀ ਅੰਡਰਸਟੈਂਡਿੰਗ ਹੈ ਕਿ ਉਹਨਾਂ ਦੀ ਜਿਹੜੀ ਕਮਿਊਨਲ ਨੈਟਵਰਕਿੰਗ ਹੈ ਔਰ ਜੋ ਸਪੋਰਟ ਸਟਰਕਚਰ ਹੈ ਉਹ ਡਿਫਰੈਂਟ ਲੈਵਲ ਤੇ ਹੈ। ਔਰ ਵੈਲਥ ਦੀ ਜਿਹੜੀ ਇਨਪੁਟ ਹੈ, ਜਿੱਦਾਂ ਈਵਨ ਫੈਮਿਲੀ ਕਨੈਕਸ਼ਨਸ ਜਿਹੜੇ ਉਹ ਬਣਾਉਣ ਕੇ ਵਿਆਹ ਕਿਹਦੇ ਨਾਲ ਹੋਣਗੇ ਆਣਗੇ, ਉਹਨਾਂ ਦੇ ਹੈਵ ਅ ਹੈਡ ਅਪ ਇਨ ਟਰਮਸ ਆਫ ਉਹਨਾਂ ਦੀ ਪੋਸਿਬਿਲਿਟੀ ਕੀ ਹੈ ਪ੍ਰੋਗਰੈਸ ਦੀ, ਉਹ ਕਾਫੀ ਜ਼ਿਆਦਾ ਹੈ। ਜੀ ਆਖਰ ਤੇ ਇੱਕ ਕੁਐਸਚਨ ਅਸੀਂ ਪੁੱਛਾਂਗੇ, ਉਹ ਕੁਐਸਚਨ ਇਹ ਹੈ ਕਿ ਇਹਦੇ ਸੋਲੂਸ਼ਨ ਦੀ ਜਦੋਂ ਅਸੀਂ ਇੱਧਰ ਗੱਲ ਕਰਦੇ ਹਾਂ ਤੇ ਸਾਡੇ ਬਹੁਤ ਸਾਰੇ ਲੋਕ ਇਹ ਗੱਲ ਕਰਦੇ ਨੇ ਕਿ ਬੇਸਿਕਲੀ ਅਸੀਂ ਐਜੂਕੇਸ਼ਨ ਦੇ ਥਰੂ ਇਸ ਚੀਜ਼ ਨੂੰ ਬਿਹਤਰ ਕਰ ਸਕਦੇ ਹਾਂ, ਜਾਂ ਅਸੀਂ ਜਿਹੜਾ ਹੈ ਲੋਕਾਂ ਦੇ ਵਿੱਚ ਜਿਹੜਾ ਸਾਡਾ ਸੂਫੀ ਕਲਾਮ ਹੈ ਉਹਦੇ ਥਰੂ ਅਸੀਂ ਇਹਨੂੰ ਕਰ ਸਕਦੇ ਹਾਂ। ਸੋ ਇਸ ਤਰ੍ਹਾਂ ਦੀ ਜਦੋਂ ਅਸੀਂ ਮੇਜਰ ਇੱਥੇ ਗੱਲ ਕਰਦੇ ਤੇ ਤੁਸੀਂ ਉੱਥੇ ਕਿਸ ਤਰ੍ਹਾਂ ਇਸ ਚੀਜ਼ ਨੂੰ ਕਹਿੰਦੇ ਹੋ ਕਿ ਖਤਮ ਹੋ ਸਕਦੀ ਹੈ ਜਨਰੇਸ਼ਨ ਤੋਂ, ਬਿਕੋਜ਼ ਅਸੀਂ ਆਈਡੀਅਲਾਈਜ਼ ਕਰਨੇ ਆ ਕਿ ਉੱਥੇ ਦੀ ਜਿਹੜੀ ਐਜੂਕੇਸ਼ਨ ਹੈ ਉਹ ਉਸ ਤਰ੍ਹਾਂ ਖੁੱਲੀ ਹੈ, ਉਹਦੇ 'ਚ ਗੱਲਬਾਤ ਹੋ ਸਕਦੀ ਹੈ, ਉਹਦੇ 'ਚ ਡਿਫਰੈਂਟ ਚੀਜ਼ਾਂ ਡਿਸਕਸ ਹੋ ਸਕਦੀਆਂ, ਬਿਕੋਜ਼ ਇੱਥੇ ਤੇ ਅਸੀਂ ਬਹੁਤ ਕੁਝ ਡਿਸਕਸ ਨਹੀਂ ਕਰ ਸਕਦੇ ਔਰ ਉਹਦੇ 'ਚ ਫਸੇ ਹੋਏ ਆ, ਔਰ ਉਹਦੇ ਦੌਰਾਨ ਅਸੀਂ ਸੂਫੀਜ਼ਮ ਦਾ ਸਹਾਰਾ ਲੈਂਦੇ ਆ, ਪੁਰਾਣਿਆਂ ਬਾਬਿਆਂ ਦੀਆਂ ਗੱਲਾਂ ਕਰਨੇ ਆ, ਉਹਦੇ 'ਚੋਂ ਰਸਤਾ ਕੱਢਣ ਦੀ ਕੋਸ਼ਿਸ਼ ਕਰਨੇ ਆ। ਪਰ ਜਦੋਂ ਇਸ ਇੰਸਟੀਟਿਊਸ਼ਨ ਜਿਨ੍ਹਾਂ ਨੂੰ ਅਸੀਂ ਆਈਡੀਅਲਾਈਜ਼ ਕਰਨੀ, ਉੱਥੋਂ ਦੇ ਪੜ੍ਹੇ ਹੋਏ ਬਾਲ ਬੱਚੇ ਜਿਹੜੇ ਨੇ ਉਹ ਜਦੋਂ ਇਹਨਾਂ ਚੀਜ਼ਾਂ ਦੇ ਵਿੱਚ ਵੜਦੇ ਨੇ, ਤੇ ਤੁਸੀਂ ਉਹਦੇ ਬਾਰੇ ਕੀ ਸੋਚਦੇ ਹੋ ਕਿ ਕਿੱਦਾਂ ਦਾ ਅਸੀਂ ਇਹਨਾਂ ਨੂੰ ਪੜ੍ਹਾ ਸਕਦੇ ਹਾਂ ਕਿ ਇਹਦੇ 'ਚ ਨਾ ਜਾਣ, ਐਟਲੀਸਟ ਜਿਹੜੇ ਉੱਥੇ ਪੜ੍ਹਦੇ ਨੇ। ਇੱਥੇ ਵੱਲ ਤੇ ਬਿਲਕੁਲ ਹੀ ਡਿਫਰੈਂਟ ਅਸੀਂ ਕਹਿ ਸਕਦੇ ਹਾਂ ਕਿ ਤੇ ਇੱਕ ਹੋਰ ਤਰ੍ਹਾਂ ਦੀ ਸੁਸਾਇਟੀ। ਤੁਸੀਂ ਇਹਦੇ ਬਾਰੇ ਕੀ ਤੁਹਾਡੇ ਵਿਊਜ਼ ਨੇ? ਦੇਖੋ ਡਿਫਰੈਂਟ ਤਰ੍ਹਾਂ ਦੀਆਂ ਪ੍ਰੋਬਲਮਸ ਹੈਗੀਆਂ ਕਾਸਟ ਨਾਲ ਰਿਲੇਟਡ ਨਾ, ਤੇ ਇੱਕ ਤਾਂ ਸਿਰਫ ਆਪਣੇ ਪਰਸਪੈਕਟਿਵ ਐਟੀਟਿਊਡ ਦੀ ਗੱਲ ਹੈ ਕਿ ਤੁਸੀਂ ਕਿੰਨੇ ਅਵੇਅਰ ਹੈ ਕਿ ਇਹ ਪ੍ਰੋਬਲਮ
ਕਿਸ ਨੂੰ ਅਫੈਕਟ ਕਰਦੀ ਹੈ ਔਰ ਕਿੱਦਾਂ ਅਫੈਕਟ ਕਰਦੀ ਹੈ। ਉਹ ਹੋ ਸਕਦਾ ਹੈ ਕਿ ਕੁਛ ਚੀਜ਼ਾਂ ਐਜੂਕੇਸ਼ਨ ਦੇ ਥਰੂ, ਅਵੇਅਰਨੈਸ ਦੇ ਥਰੂ ਇਹ ਗੱਲਾਂ ਹੋ ਸਕਦੀਆਂ। ਪਰ ਐਟੀਟਿਊਡ ਤੋਂ ਇਲਾਵਾ ਇੱਕ ਐਕਚੁਅਲ ਪੋਜੀਸ਼ਨ ਆਫ ਪਾਵਰ ਦੀ ਵੀ ਗੱਲ ਹੈ। ਕਿਉਂਕਿ ਆਇਰੋਨਿਕਲੀ ਏਦਾਂ ਗੱਲ ਹੈ ਕਿ ਇੱਥੇ ਇਸ ਤਰ੍ਹਾਂ ਹੁੰਦਾ ਹੈ ਕਿ ਜਿਹੜਾ ਐਕਸ ਬੰਦਾ ਇੰਡੀਆ ਵਿੱਚ ਬੈਕਗਰਾਉਂਡ ਉਹਦੀ ਸੀਗੀ ਸੋ ਕਾਲਡ ਲੋਅਰ ਕਾਸਟ, ਇੱਥੇ ਆ ਕੇ ਉਹ ਪ੍ਰੋਗਰੈਸ ਕਰ ਗਿਆ। ਉਹ ਜਦੋਂ ਉਹਦੀ ਅਥਾਰਟੀ ਨੂੰ ਮੰਨਿਆ ਨਹੀਂ ਜਾਂਦਾ ਕਿਉਂਕਿ ਲੋਕ ਉਹਨੂੰ ਕਹਿੰਦੇ ਕਿ ਤੂੰ ਤਾਂ ਫਲਾਨੀ ਕਾਸਟ ਹੈ। ਸੋ ਐਜ਼ ਯੰਗ ਪਰਸਨ ਲਾਈਕ ਦੈਟ ਟੋਲਡ ਮੀ, ਉਹ ਬੰਦਾ ਮੈਨੇਜਰ ਸੀਗਾ ਪੋਸਟ ਆਫਿਸ 'ਚ, ਔਰ ਉਹਦੀ ਜੂਨੀਅਰ ਸੀਗੀ ਕੁੜੀ, ਉਹ ਜੱਟ ਸਿੱਖ ਕੁੜੀ ਸੀ, ਔਰ ਉਹ ਨਹੀਂ ਮੰਨਦੀ ਸੀ ਉਹਦੀ ਗੱਲ। ਤੇ ਉਹਨਾਂ ਨੇ ਬੁਲਾਇਆ ਬਾਹਰੋਂ ਬੰਦਾ, ਕੋਈ ਨਿਊਟਰਲ ਬੰਦਾ ਕਹਿ ਲਓ, ਐਕਸਪਰਟ, ਔਰ ਉਹ ਐਕਸਪਰਟ ਨੇ ਆ ਕੇ ਕਿਹਾ ਨਹੀਂ ਜੀ ਇਹ ਤਾਂ ਠੀਕ ਹੈ, ਇੱਦਾਂ ਕਾਸਟ ਦੇ ਹਿਸਾਬ ਨਾਲ ਇੱਦਾਂ ਹੀ ਹੈਗਾ, ਤਾਂ ਕਰਕੇ ਨਹੀਂ ਉਹ ਗੱਲ ਮੰਨਦੀ, ਉਹ ਗੱਲ ਉੱਥੇ ਹੀ ਰਹਿ ਗਈ। ਹੁਣ ਉਹ ਜਿਹੜੀ ਗੱਲ ਹੈ, ਉਹ ਜਿਹੜੀ ਵਿਲਫੁਲ ਐਕਸਪ੍ਰੈਸ਼ਨ ਹੈ ਕਾਸਟਿਜ਼ਮ ਦਾ, ਇਗਨੋਰੈਂਸ ਤੇ ਨਹੀਂ, ਇਹ ਜਿਹੜੀ ਤਾਂ ਇਗਨੋਰੈਂਸ ਹੈਗੀ ਆ ਉਹਨੂੰ ਤਾਂ ਤੁਸੀਂ ਕਰ ਸਕਦੇ ਐਜੂਕੇਸ਼ਨ ਦੇ ਥਰੂ, ਪਰ ਜਿਹੜੀ ਵਿਲਫੁਲ ਹੈ, ਜਿਹੜੀ ਕਿ ਜਿਸ ਦੇ ਵਿੱਚ ਤੁਸੀਂ ਕਾਸਟ ਜਿਹੜੀ ਤੁਹਾਨੂੰ ਸਮਝ ਆਉਂਦੀ ਹੈ ਹਾਇਰਾਰਕੀ, ਉਹਨੂੰ ਤੁਸੀਂ ਡੈਲੀਬਰੇਟਲੀ ਡਿਪਲੋਏ ਕਰ ਰਹੇ ਹੈ, ਉਹ ਕਿਵੇਂ ਹੋ ਸਕਦੀ ਹੈ ਡਰੈਸ ਐਜੂਕੇਸ਼ਨ ਨਾਲ? ਉਹ ਤਾਂ ਫਿਰ ਲਾਅ ਨਾਲ ਹੀ ਹੋ ਸਕਦੀ ਨਾ। ਜੇ ਤੁਹਾਨੂੰ ਬੰਦੇ ਨੂੰ ਪਤਾ ਹੋਏ, ਜੇ ਸਪੋਜ਼ ਉਹ ਔਰਤ ਨੂੰ ਪਤਾ ਹੋਏ ਕਿ ਜਿਹੜੀ ਮੇਰੀ ਮੈਨੇਜਰ ਹੈ ਔਰ ਜਿਹੜੀ ਮੇਰੀ ਇੰਸਟੀਟਿਊਸ਼ਨ ਹੈ, ਜਿਹੜੇ ਹਿਊਮਨ ਰਿਸੋਰਸਿਸ ਦੇ ਬੰਦੇ ਆ, ਉਹਨਾਂ ਨੂੰ ਪਤਾ ਹੋਵੇ ਕਿ ਇੱਦਾਂ ਹੈ, ਔਰ ਉਸ ਤਰ੍ਹਾਂ ਬਿਹੇਵ ਕਰਨ ਦੀ ਕੋਈ ਪਨਿਸ਼ਮੈਂਟ ਹੋਵੇ, ਜਾਂ ਉਹਦਾ ਉੱਤੇ ਤੁਹਾਨੂੰ ਨੈਗੇਟਿਵ ਨੰਬਰ ਲੱਗਣ, ਤਾਂ ਹੈ ਕਿ ਤੁਹਾਨੂੰ ਜਿਹੜਾ ਉਹ ਫੀਅਰ ਹੈ ਉਹਦੇ ਕਰਕੇ ਤੁਸੀਂ ਸ਼ਾਇਦ ਇਸ ਤਰ੍ਹਾਂ ਬਿਹੇਵ ਨਹੀਂ ਕਰੋਗੇ, ਤੁਸੀਂ ਆਪਣਾ ਬਿਹੇਵੀਅਰ ਚੇਂਜ ਕਰੋਗੇ। ਤਾਂ ਹਾਂ, ਐਜੂਕੇਸ਼ਨ ਤਾਂ ਤੁਹਾਡਾ ਐਟੀਟਿਊਡ ਚੇਂਜ ਕਰ ਸਕਦੀ ਹੈ, ਐਜ਼ ਅ ਬਚਪਨ ਵਿੱਚ ਮੇਬੀ ਤੁਹਾਨੂੰ ਪ੍ਰਿਪੇਅਰ ਕਰ ਸਕਦੀ ਹੈ ਕਿ ਇਹ ਪੋਸੀਬਿਲਿਟੀ ਹੈ। ਔਰ ਐਜੂਕੇਸ਼ਨ ਜ਼ਰੂਰੀ ਇਸ ਕਰਕੇ ਵੀ ਹੈ ਕਿ ਜਿਹੜੇ ਲੋਕ ਆਪਣੇ ਕਲਾਊਡ ਵਿੱਚ ਰਹਿੰਦੇ ਹੈ ਕਿ ਕੋਈ ਇਸ਼ੂ ਹੀ ਨਹੀਂ ਹੈ, ਉਹ ਵੀ ਚੇਂਜ ਕਰ ਸਕਦੀ ਹੈ, ਬਿਕੋਜ਼ ਐਜੂਕੇਸ਼ਨ ਇਜ਼ ਇੰਪੋਰਟੈਂਟ, ਆਈ ਐਗਰੀ। ਲੇਕਿਨ ਹਰ ਇੱਕ ਤਰ੍ਹਾਂ ਦੀ ਜਿਹੜੀ ਕਾਸਟ ਰਿਲੇਟਡ ਪ੍ਰੋਬਲਮ, ਪਰਟੀਕੁਲਰਲੀ ਜਿੱਥੇ ਡੈਲੀਬਰੇਟਲੀ ਕਿਸੇ ਨੂੰ ਐਜ਼ ਬਿਕੋਜ਼ ਆਫ ਕਾਸਟ ਇਲ ਟ੍ਰੀਟ ਕੀਤਾ ਜਾਂਦਾ ਹੈ, ਉਹ ਐਜੂਕੇਸ਼ਨ ਦੇ ਨਾਲ ਨਹੀਂ ਹੋ ਸਕਦਾ, ਉਹ ਲਾਅ ਨਾਲ ਹੀ ਹੋ ਸਕਦਾ। ਜੀ ਜੀ, ਬਹੁਤ ਸ਼ੁਕਰੀਆ। ਅਸੀਂ ਇੱਥੇ ਜਦੋਂ ਲਾਅ ਦੀ ਗੱਲ ਕਰਦੇ ਸੀ ਬਹੁਤ ਪਹਿਲੇ, ਇੱਥੇ ਕੈਪੀਟਲ ਪਨਿਸ਼ਮੈਂਟ ਨੂੰ ਖਤਮ ਕਰਨ ਵਾਸਤੇ ਇੱਕ ਬਹੁਤ ਵੱਡੀ ਮੂਵਮੈਂਟ ਚੱਲੀ, ਔਰ ਉਹਦੇ 'ਚ ਇਹ ਸਿਖਾਇਆ ਗਿਆ ਕਿ ਜਿਹੜੇ ਲਾਜ਼ ਨੇ ਬੇਸਿਕਲੀ ਇਹ ਕ੍ਰਿਮੀਨਲ ਮਾਈਂਡਸੈਟ ਨੂੰ ਚੇਂਜ ਨਹੀਂ ਕਰ ਸਕਦੇ। ਸੋ ਜਿੰਨੇ ਸਖਤ ਕਾਨੂੰਨ ਬਣਾਓਗੇ ਉਹਨੇ ਲੋਕ ਜ਼ਿਆਦਾ ਗੁਨਾਹ ਕਰਨਗੇ, ਸੋ ਉਹਨੇ ਜੁਰਮ ਜ਼ਿਆਦਾ ਵਧਣਗੇ। ਉਦੋਂ ਇਹ ਸਿਖਾਇਆ ਗਿਆ ਕਿ ਜੇ ਤੁਸੀਂ ਲਾਅ ਬਣਾਈ ਜਾਓਗੇ ਤੇ ਉਹ ਨਹੀਂ ਹੋਏਗਾ, ਬਲਕਿ ਤੁਸੀਂ ਐਜੂਕੇਸ਼ਨ ਦੇ ਥਰੂ ਇਹਨਾਂ ਨੂੰ ਅਵੇਅਰ ਕਰੋ ਤੇ ਲੋਕ ਇਹ ਕੰਮ ਹੀ ਨਾ ਕਰਨ, ਲੋਕਾਂ ਨੂੰ ਏਦਾਂ ਕਰੋ। ਸੋ ਇਹ ਵੀ ਇੱਕ ਤਰ੍ਹਾਂ ਦੀ ਸਾਡੇ ਸਾਹਮਣੇ ਇੱਥੇ ਲਾਅ ਬੜੇ ਕਿਸਮ ਦੇ ਹੁੰਦੇ ਆ, ਠੀਕ ਹੈ। ਜਿਹੜਾ ਇਕੁਆਲਿਟੀ ਐਕਟ ਹੈ, ਇਹ ਸਿਵਲ ਲੈਜਿਸਲੇਸ਼ਨ ਹੈ, ਇਹ ਕ੍ਰਿਮੀਨਲ ਲੈਜਿਸਲੇਸ਼ਨ ਨਹੀਂ ਹੈ, ਠੀਕ ਹੈ। ਇਹਦਾ ਜੇ ਸਿਵਲ ਲੈਜਿਸਲੇਸ਼ਨ ਵਿੱਚ ਇਹ ਡਾਇਰੈਕਸ਼ਨ ਹੈ ਕਿ ਜੇ ਇੱਕ ਤਰ੍ਹਾਂ ਦਾ ਆਈਡੀਅਲ ਹੈ ਕਿ ਤੁਸੀਂ ਆਈਡੀਅਲ ਸੁਸਾਇਟੀ ਵਿੱਚ ਅਸੀਂ ਇਹ ਚੀਜ਼ਾਂ ਨਹੀਂ ਐਕਸੈਪਟ ਕਰਦੇ, ਅਸੀਂ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਨਹੀਂ ਐਕਸੈਪਟ ਕਰਦੇ, ਇਹ ਨਹੀਂ ਕਰਦੇ, ਉਹਦੇ ਕਰਕੇ ਕਿਸੇ ਨੂੰ ਜੇਲ੍ਹ ਨਹੀਂ ਹੁੰਦੀ, ਕ੍ਰਿਮੀਨਲ ਲੈਜਿਸਲੇਸ਼ਨ ਨਹੀਂ ਹੈ, ਰਾਈਟ। ਇਟਸ ਨਾਟ ਲਾਈਕ ਜਿੱਦਾਂ ਇੰਡੀਆ ਵਿੱਚ ਹੈਗਾ ਪ੍ਰੀਵੈਂਸ਼ਨ ਆਫ ਅਟਰੋਸਿਟੀਜ਼ ਐਕਟ, ਉਹ ਕ੍ਰਿਮੀਨਲ ਲੈਜਿਸਲੇਸ਼ਨ ਹੈ। ਇਹਦਾ ਪਰਪਸ ਹੀ ਇਹ ਹੈ ਟੂ ਮੇਕ ਪੀਪਲ ਅਵੇਅਰ ਪਹਿਲੇ ਤੋਂ, ਕਿ ਇੱਕ ਤਰ੍ਹਾਂ ਦੀ ਸਟੇਟਮੈਂਟ ਹੈ ਸਰਕਾਰ ਵੱਲੋਂ ਕਿ ਸਾਡੀ ਸੁਸਾਇਟੀ ਵਿੱਚ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਸਿਵਲ ਲੈਜਿਸਲੇਸ਼ਨ ਵਿੱਚ ਤੁਸੀਂ ਫਾਈਨ ਕਰ ਸਕਦੇ ਕਿਸੇ ਨੂੰ, ਇਹਦੇ ਵਿੱਚ ਜੇ ਸਪੋਜ਼ ਕਿਸੇ ਆਰਗੇਨਾਈਜੇਸ਼ਨ ਲੈਟਸ ਸੇ ਕਿ ਲਾਅ ਆ ਜਾਂਦਾ ਔਰ ਸਕੂਲਾਂ ਵਿੱਚ ਇਹ ਹੋ ਰਿਹਾ, ਤੇ ਜਿਹੜਾ ਪ੍ਰਿੰਸੀਪਲ ਦੀ ਜ਼ਿੰਮੇਵਾਰੀ ਹੈ ਕਿ ਸਕੂਲ 'ਚ ਨਹੀਂ ਹੋਣਾ ਚਾਹੀਦਾ, ਤੇ ਜੇ ਹੋ ਰਿਹਾ ਮੀਨਸ ਕਿ ਸਕੂਲ ਨੂੰ ਫਾਈਨ ਲੱਗ ਸਕਦਾ ਵੀ ਤੁਸੀਂ ਕੀ ਕਰਦੇ, ਤੁਹਾਡੀ ਜ਼ਿੰਮੇਵਾਰੀ ਇਹ ਹੋਣਾ ਚਾਹੀਦਾ। ਇੰਸਟੀਟਿਊਸ਼ਨਲ ਲੈਵਲ ਤੇ ਸਕੂਲਾਂ ਦੀ, ਫੈਕਟਰੀਆਂ ਦੀ, ਬੌਸਿਸ ਦੀ, ਉਹਨਾਂ ਦੀ ਜ਼ਿੰਮੇਵਾਰੀ ਬਣ ਜਾਂਦੀ ਕਿ ਤੁਸੀਂ ਏਦਾਂ ਦਾ ਮਾਹੌਲ ਕਰਨਾ ਕਿ ਤੁਹਾਡੇ ਅੰਡਰ ਇਹ ਗੱਲ ਨਹੀਂ ਹੋਣੀ ਚਾਹੀਦੀ। ਇਹ ਸਿਵਲ ਜਿਹੜਾ ਲਾਅ ਹੈ, ਇਕੁਆਲਿਟੀ ਐਕਟ, ਇਹਦਾ ਇਹ ਪਰਪਸ ਹੈ। ਸੋ ਜਿਹੜਾ ਤੁਸੀਂ ਐਗਜ਼ਾਮਪਲ ਦੇ ਰਹੇ ਨਾ, ਉਹ ਇੱਥੇ ਫਿੱਟ ਨਹੀਂ ਆਉਂਦਾ। ਇਟਸ ਨਥਿੰਗ ਲਾਈਕ ਕੈਪੀਟਲ ਪਨਿਸ਼ਮੈਂਟ, ਹੈ ਨਾ। ਸੋ ਫਿਰ ਲਾਜ਼ ਨੂੰ ਵੀ ਸਾਨੂੰ ਥੋੜਾ ਕੇਅਰਫੁਲੀ ਦੇਖਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਦਾ ਲਾਅ ਹੈ ਔਰ ਉਹਦੀ ਕੀ ਲਿਮਿਟ ਹੈ ਔਰ ਕੀ ਯੂਜ਼ ਹੋ ਸਕਦਾ ਉਹਦਾ।
ਠੀਕ ਹੈ, ਜਿੱਦਾਂ ਹੁਣ ਪ੍ਰੀਐਂਬਲ ਆਫ ਕਨਸਟੀਟਿਊਸ਼ਨ 'ਚ ਆਪਾਂ ਕਹਿੰਦੇ ਆ, ਹੁਣ ਉਹ ਕਿਉਂ ਹੁੰਦਾ ਹੈ, ਮਤਲਬ ਇਹ ਉਹਨੂੰ ਡਾਇਰੈਕਟਲੀ ਤਾਂ, ਜਾਂ ਫੰਡਾਮੈਂਟਲ ਰਾਈਟਸ ਕਹਿੰਦੇ ਆ, ਉਹ ਡਾਇਰੈਕਟਲੀ ਤਾਂ ਬੜੀਆਂ ਚੀਜ਼ਾਂ ਹੁੰਦੀਆਂ, ਉਹ ਐਕਟੀਵੇਟ ਵੀ ਨਹੀਂ ਹੁੰਦੀਆਂ, ਪਰ ਜਦੋਂ ਤੱਕ ਉਹ ਕ੍ਰਿਮੀਨਲ ਲਾਅ ਵਿੱਚ ਨਹੀਂ ਜਾਂਦੀਆਂ। ਹੁਣ ਮੇਬੀ ਸਮ ਲੈਵਲ ਤੇ ਕ੍ਰਿਮੀਨਲ ਲਾਅ ਹਰਾਸਮੈਂਟ ਦਾ, ਜਿੱਦਾਂ ਵਿਕਟਮਾਈਜੇਸ਼ਨ ਦਾ, ਏਦਾਂ ਹੋ ਸਕਦੇ ਆ, ਔਰ ਕੁਛ ਲੈਵਲ ਤੇ ਥੋੜੀ ਬਹੁਤ ਕ੍ਰਿਮੀਨੈਲਿਟੀ ਦਾ ਐਲੀਮੈਂਟ ਇਹ ਹੋਣਾ ਚਾਹੀਦਾ ਹੈ ਕਿ ਤੁਸੀਂ ਪੁਲਿਸ ਨੂੰ ਜੇ ਤੁਸੀਂ ਕਹਿੰਦੇ ਅਪਰੋਚ ਕਰਕੇ ਕਹਿੰਦੇ ਕਿ ਮੇਰੇ ਨਾਲ ਏਦਾਂ ਹੋਇਆ, ਮੈਨੂੰ ਫਲਾਣੇ ਨੇ, ਉਹ ਕੀ ਹੁੰਦਾ ਕਿ ਐਗਰੀਵੇਸ਼ਨ ਆਫ ਅਫੈਂਸ ਹੁੰਦੀ, ਬਸ ਇਹ ਹੁੰਦਾ। ਇੱਕ ਤਾਂ ਹੁੰਦਾ ਕਿ ਕਿਸੇ ਨੇ ਮੁੱਕਾ ਮਾਰਿਆ ਤਾਂ ਉਹ ਕ੍ਰਿਮੀਨਲ, ਉਹ ਅਸੌਲਟ ਦਾ ਉਹਦਾ ਹੈਗਾ ਲਾਅ, ਮੁੱਕਾ ਮਾਰਿਆ ਨਾਲ ਉਹਨੇ 4 ਗਾਲਾਂ ਕੱਢੀਆਂ, ਠੀਕ ਹੈ, ਉਹ ਜਿਹੜਾ ਹੈ ਨਾ ਐਕਸਟਰਾ ਜਿਹੜਾ ਐਲੀਮੈਂਟ ਹੈ ਕਿ ਐਗਰੀਵੇਸ਼ਨ ਹੈ, ਉਹ ਜੇ ਰੇਸ ਕਰਕੇ ਹੈ ਜਾਂ ਕਾਸਟ ਕਰਕੇ, ਉਹ ਐਡੀਸ਼ਨਲ ਐਲੀਮੈਂਟ ਹੁੰਦਾ ਹੈ। ਸੋ ਦਿਸ ਇਜ਼ ਜਸਟ ਦੀ ਏਰੀਆ, ਇਹ ਮਤਲਬ ਕਿ ਲਾਅ, ਅਗੇਨ ਇਟ ਡਿਪੈਂਡਸ ਕਿ ਤੁਸੀਂ ਲਾਅ ਇੱਕ ਛੋਟਾ ਪਾਰਟ ਹੈ। ਮੈਂ ਕਦੇ ਵੀ ਨਹੀਂ ਕਿਹਾ ਅੱਜ ਤੱਕ ਕਿ ਲਾਅ ਸੋਲੂਸ਼ਨ ਹੈ ਪ੍ਰੋਬਲਮ ਦੀ, ਬਿਲਕੁਲ ਨਹੀਂ ਹੈ, ਪਰ ਇਹ ਲਾਅ ਇੰਪੋਰਟੈਂਟ ਹੈ, ਪਰ ਇਹ ਇੱਕ ਕੰਟਰੀ ਵਿੱਚ ਲਾਅ ਹੋਣਾ ਜਿਹੜਾ ਕਿ ਗਾਰੰਟੀ ਕਰਦਾ ਹੈ ਕਿ ਤੁਹਾਡੇ ਆਹ ਫਰੀਡਮਸ ਹੈ, ਇਹ ਤੁਹਾਨੂੰ, ਇਹ ਤੁਹਾਡੀ ਪ੍ਰੋਟੈਕਸ਼ਨ ਹੈ, ਇਹ ਬਹੁਤ ਜ਼ਰੂਰੀ ਹੈ। ਔਰ ਅੱਜ ਕੱਲ ਇਹੀ ਤਾਂ ਹੋ ਰਿਹਾ, ਹੁਣ ਜੇ ਆਪਾਂ ਕਹਿ ਰਹੇ ਫਾਸ਼ਿਜ਼ਮ ਹੀ ਹੈ, ਤਾਂ ਲਾਅ ਹੀ ਦੀ ਤਾਂ ਛੁੱਟੀ ਕੀਤੀ ਜਾ ਰਹੀ ਹੈ ਨਾ। ਜੇ ਅਸੀਂ ਕਹੀਏ ਕਿ ਲਾਅ ਦਾ ਕੋਈ ਪਰਵਾਹ, ਲਾਅ ਦੀ ਪਰਵਾਹ ਕਿਉਂ ਹੈ, ਹੋਣੀ ਚਾਹੀਦੀ ਪਰਵਾਹ। ਅੱਜ ਦੇ ਜ਼ਮਾਨੇ ਵਿੱਚ ਜੇ ਐਡੇ ਗਲਤ ਕਿਸਮ ਦੇ ਲਾਜ਼ ਆ ਰਹੇ ਆ, ਜਿਹਦੇ ਵਿੱਚ ਤੁਸੀਂ ਕਿਸੇ ਨੂੰ ਕਦੀ ਵੀ ਅਰੈਸਟ ਕਰ ਸਕਦੇ ਆ, ਉਹਦੀ ਸੁਣਾਈ ਵੀ ਨਾ ਹੋਵੇ, ਤੁਸੀਂ ਉਹਨੂੰ ਅੰਦਰ 6 ਮਹੀਨੇ ਲਈ, ਸਾਲ ਲਈ ਬੰਦ ਕਰ ਸਕਦੇ ਆ, ਜਾਂ ਉਹਦੀ ਜੁਡੀਸ਼ੀਅਲ ਕਸਟਡੀ ਵਧਾਈ ਸਕਦੇ ਆ, ਉਹ ਲਾਅ ਹੈ। ਹੁਣ ਉਹ ਲੋਕਾਂ ਦੇ ਨੱਕ ਥੱਲੇ ਉਹ ਲਾਅ ਆ ਗਿਆ, ਕਿਵੇਂ ਆ ਗਿਆ? ਆਫਟਰ ਆਲ ਉਹ ਪਾਸ ਹੋਇਆ ਨਾ, ਕਿਸੇ ਪਾਰਲੀਮੈਂਟ ਵਿੱਚ ਪਾਸ ਹੋਇਆ ਨਾ, ਤੇ ਜ਼ਰੂਰੀ ਨਹੀਂ ਉਹ ਲਾਅ, ਜੇ ਲੋਕਾਂ ਦੀ ਹੋਸ਼ ਹੋਣ ਤਾਂ ਉਹ ਪਾਸ ਹੀ ਨਾ ਹੁੰਦੇ ਨੇ ਕਦੀ, ਬਿਕੋਜ਼ ਲੋਕੀ ਨਹੀਂ ਸੋਚਦੇ ਕਿ ਲਾਅ ਕਿੰਨਾ ਜ਼ਰੂਰੀ ਹੈ। ਲਾਅ ਬਹੁਤ ਜ਼ਰੂਰੀ ਹੈ। ਆਈ ਥਿੰਕ ਜਿਹੜੇ ਗਲਤ ਲਾਅ, ਸਹੀ ਲਾਅ ਹੋਣਾ ਔਰ ਗਲਤ ਲਾਅਜ਼ ਨੂੰ ਰੋਕਣਾ, ਇਹ ਸਿਟੀਜ਼ਨ ਦੀ ਰਿਸਪੌਂਸਿਬਿਲਿਟੀ ਹੈ ਨਾ। ਤੇ ਠੀਕ ਹੈ, ਜਿੰਨੇ ਮਰਜ਼ੀ ਰੈਡੀਕਲ ਹੋ ਤੁਸੀਂ, ਸਾਰਾ ਕੁਛ ਸਟੇਟ ਤੋਂ ਬਾਹਰ ਨਹੀਂ ਹੋਣ ਦੀ, ਬੜਾ ਕੁਛ ਸਟੇਟ ਤੋਂ ਬਾਹਰ ਵੀ ਹੁੰਦਾ ਹੈ, ਮੈਂ ਨਹੀਂ ਕਹਿੰਦੀ ਕਿ ਬੜਾ ਕੁਛ ਹੁੰਦਾ ਸਟੇਟ ਤੋਂ ਬਾਹਰ, ਹੋਣਾ ਵੀ ਚਾਹੀਦਾ, ਲੇਕਿਨ ਸਟੇਟ ਦੇ ਵਿੱਚ ਰਹਿ ਕੇ ਜੇ ਅਸੀਂ ਹੈਗੇ ਆ ਉਹਦੇ ਨਾਲ ਗਵਰਨਡ, ਜੇ ਵੀ ਸਾਡਾ ਹਿੱਸਾ ਲਾਅ ਦਾ ਗਵਰਨਡ ਹੈ, ਉਹ ਸਹੀ ਵੀ ਹੋਣਾ ਚਾਹੀਦਾ। ਜੀ, ਬਹੁਤ ਸ਼ੁਕਰੀਆ ਅੱਜ ਦੇ ਇਸ ਬੜੇ ਖੂਬਸੂਰਤ ਲੈਕਚਰ ਵਾਸਤੇ। ਅਸੀਂ ਬੜੀ ਦੇਰ ਤੋਂ ਤੁਹਾਡੇ ਨਾਲ ਸੀ ਕਿ ਵੀ ਅਸੀਂ ਕਰਵਾਉਣਾ, ਔਰ ਸਾਨੂੰ ਅੱਜ ਬੜੀ ਖੁਸ਼ੀ ਹੈ ਕਿ ਤੁਸੀਂ ਅੱਜ ਸਾਡੇ ਨਾਲ ਆਏ ਔਰ ਸਾਡਾ ਇੱਕ ਹਿੱਸਾ ਬਣੇ, ਔਰ ਜਿਹੜਾ ਸਾਡੀ ਇਸ ਕਹਿ ਲਓ ਕਿ ਆਰਕਾਈਵ ਦਾ ਇੱਕ ਬਹੁਤ ਖੂਬਸੂਰਤ ਲੈਕਚਰ ਦਾ ਅੱਜ ਇਜ਼ਾਫਾ ਸਾਡੇ ਨਾਲ ਹੋਇਆ। ਬਹੁਤ ਸ਼ੁਕਰੀਆ ਜੀ। ਮੈਂ ਫਿਰ ਤੋਂ ਮਾਫੀ ਮੰਗਣਾ ਚਾਹੁੰਦੀ, ਮੈਂ ਬੜਾ ਲੇਟ ਸ਼ੁਰੂ ਕੀਤਾ, ਪਰ ਔਰ ਪਤਾ ਨਹੀਂ ਮੈਨੂੰ ਕਿ ਠੀਕ ਹੋਇਆ ਕਿ ਨਹੀਂ ਹੋਇਆ, ਪਰ ਜੇ ਫਿਰ ਵੀ ਕਦੀ, ਜੇ ਐਕਚੁਅਲੀ ਇੰਡੀਅਨ ਪੰਜਾਬ ਬਾਰੇ ਤਾਂ ਹੋਰ ਗੱਲਾਂ ਹੈਗੀਆਂ, ਬਿਲਕੁਲ ਹੋਰ, ਇੰਡੀਅਨ ਪੰਜਾਬ ਦੀ ਹਿਸਟਰੀ ਬਾਰੇ ਔਰ ਕਾਸਟ ਦਾ ਮਸਲਾ ਜਿਹੜਾ ਪੰਜਾਬ ਵਿੱਚ ਹੈ, ਔਰ ਜਿਹੜੀ ਡਿਵੈਲਪਮੈਂਟ ਹੈ ਪੰਜਾਬ ਵਿੱਚ, ਕਿਵੇਂ ਕਿਹੜੀਆਂ ਚੀਜ਼ਾਂ ਗਲਤ ਹੋਈਆਂ, ਕਿਹੜੀਆਂ ਹੋ ਸਕਦੀਆਂ ਸੀ, ਨਹੀਂ ਹੋਇਆ, ਉਹ ਬਿਲਕੁਲ ਅਲੱਗ ਚੈਪਟਰ ਹੈ, ਉਹ ਕਿਸੇ ਹੋਰ ਟਾਈਮ ਹੋ ਸਕਦੀ ਹੈ ਗੱਲ। ਬਿਲਕੁਲ, ਅਸੀਂ ਬਿਲਕੁਲ, ਤੁਸੀਂ ਜਦੋਂ ਟਾਈਮ ਦਿਓਗੇ ਅਸੀਂ ਇਹਨਾਂ ਤੇ ਜ਼ਰੂਰ ਗੱਲ ਕਰਾਂਗੇ। ਜਾਣ ਲੱਗਿਆ ਸਿਰਫ ਇੱਕ ਰਿਕੁਐਸਟ ਕਿ ਜਿਹੜੇ ਕਮੈਂਟਸ ਆਏ ਨੇ ਬਹੁਤ ਸਾਰੇ ਲੋਕਾਂ ਦੇ, ਬੜੇ ਸੀਨੀਅਰ ਲੋਕਾਂ ਦੇ ਆਏ ਨੇ, ਔਰ ਤੁਸੀਂ ਪਲੀਜ਼ ਉਹਨਾਂ ਨੂੰ ਵੇਖ ਲੈਣਾ ਇੱਕ ਦਫਾ, ਅਗਰ ਉਹਨਾਂ ਦੀ ਤੁਸੀਂ ਗੱਲਬਾਤ ਕਰਨਾ ਚਾਹੋ। ਜੀ ਫੇਸਬੁੱਕ ਤੇ, ਜੀ ਫੇਸਬੁੱਕ ਤੇ ਵੀ ਔਰ YouTube ਦੋਨਾਂ ਤੇ ਹੀ ਆਏ ਨੇ, ਤੁਸੀਂ ਪਲੀਜ਼ ਉਹ ਵੇਖ ਲੈਣਾ। ਅੱਜ ਟਾਈਮ ਦੀ ਥੋੜਾ ਹੋਣ ਦੀ ਵਜ੍ਹਾ ਤੋਂ ਮੈਂ ਨਹੀਂ ਲੈ ਸਕਿਆ ਉਹਨਾਂ ਦੇ ਸਵਾਲ। ਪਹਿਲੇ ਹੀ ਦੱਸ ਦੇ, ਕਿਸੇ ਨੇ ਜੁੱਤੀਆਂ ਤਾਂ ਨਹੀਂ ਮਾਰੀਆਂ? ਨਹੀਂ, ਬੜੀ ਅੱਛੀ ਗੱਲਬਾਤ ਸਾਹਮਣੇ ਕੀਤੀ। ਸੋ ਤੇ ਜਿਹੜੇ ਵੇਖ ਰਹੇ ਉਹਨਾਂ ਤੋਂ ਵੀ ਮਾਜ਼ਰਤ ਕਿ ਅੱਜ ਥੋੜਾ ਟਾਈਮ ਘੱਟ ਸੀ, ਇਸ ਵਜ੍ਹਾ ਤੋਂ ਅਸੀਂ ਨਹੀਂ ਲੈ ਸਕੇ। ਸੋ ਡਾਕਟਰ ਸਾਹਿਬ ਉਹਨਾਂ ਨੂੰ ਦੇਖ ਲੈਣਗੇ ਔਰ ਉਹਨਾਂ ਦਾ ਆਨਸਰ ਵੀ ਕਰ ਦੇਣਗੇ। ਬਹੁਤ ਸ਼ੁਕਰੀਆ ਜੀ। ਓਕੇ, ਅੱਛਾ ਜੀ, ਸ਼ੁਕਰੀਆ ਬਹੁਤ ਬਹੁਤ, ਥੈਂਕ ਯੂ। ਥੈਂਕ ਯੂ ਜੀ, ਸਾਰੇ ਦੋਸਤਾਂ ਦੀ ਬਹੁਤ ਮਿਹਰਬਾਨੀ ਜਿਹੜੇ ਸਾਡੇ ਨਾਲ ਅੱਜ ਮੌਜੂਦ ਸਨ। ਉਹਨਾਂ ਨੂੰ ਅਸੀਂ ਡਾਕਟਰ ਸਾਹਿਬਾਂ ਨੂੰ ਰਿਕੁਐਸਟ ਕਰ ਦਿੱਤੀ ਹੈ, ਤੁਹਾਡੇ ਜਿਹੜੇ ਕਮੈਂਟਸ ਨੇ ਉਹਨਾਂ ਨੂੰ ਵੇਖ ਲੈਣਗੇ, ਔਰ ਜਿਹੜੇ ਕੁਐਸਚਨ ਨੇ ਪਰਟੀਕੁਲਰਲੀ ਉਹਨਾਂ ਨੂੰ ਵੀ ਵੇਖ ਕੇ ਅਗਰ ਉਹਨਾਂ ਦਾ ਆਨਸਰ ਉਹ ਕਰਨਾ ਚਾਹਣ ਤੇ ਉਹ ਵੀ ਕਰ ਦੇਣਗੇ। ਅੱਜ ਦੇ ਸਾਡੇ ਸਾਥ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਮਿਲਦੇ ਅਗਲੀ ਗੱਲਬਾਤ ਦੇ ਨਾਲ। ਰੱਬ ਰੱਖਾ।